ਅੱਜ ਇਸ ਲਈ ਜਿਹੜਾ ਉਹ ਕਰ ਰਹੇ ਹਾਂ, ਜਿਵੇਂ ਆਪਾਂ ਦੇਖ ਹੀ ਰਹੇ ਹਾਂ ਵੀ ਪੰਜਾਬ ਦੇ ਵਿੱਚ ਕਿੱਦਾਂ ਦਾ ਮਾਹੌਲ ਇਸ ਟਾਈਮ ਬਣ ਰਿਹਾ ਆ। ਵਾਰਿਸ ਪੰਜਾਬ ਦੇ ਜਿਹੜੇ ਮੁਖੀ ਆ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਬਾਰੇ ਇਹ ਸਵੇਰ ਦੀਆਂ ਰਿਪੋਰਟਸ ਆ ਰਹੀਆਂ ਆ ਵੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਨਾਲ ਨਾਲ ਉਹਨਾਂ ਦੇ 70 ਤੋਂ ਵੱਧ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਸ ਨੂੰ ਲੈ ਕੇ ਸਾਰੇ ਹੀ ਪਾਸੇ ਜਿਹੜਾ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਹੜਕੰਪ ਜਿਹੜਾ ਉਹ ਮਚਿਆ ਹੋਇਆ ਆ। ਸਾਰੇ ਜਾਣੇ ਜਿਹੜੇ ਉਹ ਦੇਖ ਰਹੇ ਆ ਵੀ ਕੀ ਸਥਿਤੀ ਆ, ਕਿੱਦਾਂ ਦੇ ਜਿਹੜੇ ਉਹ ਹਾਲਾਤ ਇਸ ਟਾਈਮ ਬਣ ਰਹੇ ਆ। ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋ ਹਰਜੋਤ ਸਿੰਘ ਜੀ, ਜਦ ਸਵੇਰੇ ਆਪਾਂ ਗੱਲਬਾਤ ਕਰ ਰਹੇ ਸੀਗੇ, ਦੇਖ ਰਹੇ ਸੀਗੇ, ਤਾਂ ਇਹ ਉਦੋਂ ਅਨਕਨਫਰਮਡ ਰਿਪੋਰਟਸ ਵੀ ਸੀਗੀਆਂ। ਕਈ ਜਿਹੜੇ ਆ ਉਹ ਕਨਫਰਮ ਕਰ ਰਹੇ ਸੀਗੇ ਵੀ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਗਿਆ ਆ। ਸੋ ਹਾਲ ਦੀ ਘੜੀ ਇਸ ਦੇ ਵਿੱਚ ਪੁਲਿਸ ਵਾਲੇ ਆ ਉਹ ਉਸ ਨੂੰ ਭਗੌੜਾ ਕਹੀ ਜਾ ਰਹੇ ਆ ਜੀ, ਜਦ ਕਿ ਉਹਦੇ ਨਾਲ ਦੇ ਕੁਝ ਸਾਥੀ ਤੇ ਬਾਕੀ ਤੇ ਹੋਰ ਅੰਦਰੋਂ ਜਿਹੜੀਆਂ ਕੁਝ ਰਿਪੋਰਟਸ ਇਹ ਆ ਰਹੀਆਂ ਵੀ ਹਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਕੋਦਰ ਦੇ ਨਜ਼ਦੀਕ ਸ਼ਾਹਕੋਟ ਦੇ ਵਿੱਚ ਕਹਿੰਦੇ ਵੀ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀਗਾ, ਤੇ ਪਰ ਉਸ ਦੇ ਬਾਰੇ ਦੱਸਿਆ ਜਿਹੜਾ ਉਹ ਨਹੀਂ ਜਾ ਰਿਹਾ ਸੀਗਾ। ਸੋ ਉਸੇ ਚੀਜ਼ ਨੂੰ ਲੈ ਕੇ ਇਸ ਟਾਈਮ ਕਾਫੀ ਜ਼ਿਆਦਾ ਇਸ ਟਾਈਮ ਹਰਜੋਤ ਸਿੰਘ ਜੀ ਪੂਰਾ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ, ਕਿਉਂਕਿ ਤਿੰਨ ਜਿਹੜੇ ਇਸ ਦੇ ਉੱਤੇ ਮਾਮਲੇ ਜਿਹੜੇ ਆਈ ਥਿੰਕ ਦਰਜ ਕਰ ਦਿੱਤੇ ਗਏ, ਜਿਨ੍ਹਾਂ ਵਿੱਚ ਦੋ ਜਿਹੜੇ ਆ ਹੇਟ ਸਪੀਚ ਦੇ ਮਾਮਲੇ ਉਹਨਾਂ ਨੇ ਕਹਿ ਲਓ ਵੀ ਐਡ ਕਰ ਦਿੱਤੇ ਧੱਕੇ ਦੇ ਨਾਲ। ਜਿਹੜੀ ਇਸ ਚੀਜ਼ ਦੇ ਵਿੱਚ ਉਹਨਾਂ ਨੇ ਉਹ ਐਡ ਕੀਤੇ, ਜਿਸ ਕਰਕੇ ਇਸ ਨੂੰ ਜਿਹੜਾ ਗ੍ਰਿਫਤਾਰੀ ਜਿਹੜੀ ਉਹ ਪਾ ਰਹੇ ਸੀਗੇ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਅੱਗੇ ਇਸ ਦੇ ਵਿੱਚ ਕੀ ਬਣਦਾ ਹੈ, ਕਿਵੇਂ ਜਿਹੜਾ ਉਹ ਚੱਲੇਗਾ ਸਾਰਾ ਮਾਮਲਾ। ਪਰ ਇਹ ਪੂਰੀ ਜਿਹੜੀ ਦਾਲ ਜਿਹੜੀ ਦਾ ਲੱਗਦਾ ਵੀ ਕਾਲੀ ਹੈ, ਜਾਣ ਬੁੱਝ ਕੇ ਉਸ ਨੂੰ ਤੰਗ ਪਰੇਸ਼ਾਨ ਤੇ ਵੀ ਇਹ ਜਿਹੜੀ ਸਿੱਖਾਂ ਦੀ ਗੱਲ ਕਰਦਾ ਆ, ਅੰਮ੍ਰਿਤ ਦੀ ਗੱਲ ਕਰਦਾ ਆ, ਨਸ਼ਿਆਂ ਨੂੰ ਲੈ ਕੇ ਜਿਹੜਾ ਉਹ ਗੱਲ ਕਰਦਾ ਆ, ਵੀ ਉਹ ਜਿਹੜੀ ਗੱਲ ਹੋਣੀ ਇੱਥੇ ਬੰਦ ਹੋਵੇ। ਸੋ ਬਿਲਕੁਲ ਸਪੈਸ਼ਲੀ ਅਸੀਂ ਇਸ ਟਾਈਮ ਦੇ ਉੱਤੇ ਤੁਹਾਡੇ ਨਾਲ ਟਾਕ ਸ਼ੋ ਲੈ ਕੇ ਇਸ ਕਰਕੇ ਹਾਜ਼ਰ ਹੋਏ ਹਾਂ ਵੀ ਅਮਰੀਕਾ ਦੇ ਵਿੱਚ ਬਹੁਤ ਹੀ ਜੋ ਇੱਥੇ ਦੇ ਬੋਰਨ ਬੱਚੇ ਆ, ਨੌਜਵਾਨ ਬੱਚੇ, ਉਹਨਾਂ ਨੇ ਕੱਲ ਨੂੰ ਉਹਨਾਂ ਨੇ ਐਤਵਾਰ ਨੂੰ ਸ਼ਾਮ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੱਕ ਬਹੁਤ ਵੱਡਾ ਰੋਸ ਮੁਜ਼ਾਹਰਾ ਰੱਖਿਆ ਆ ਇੰਡੀਅਨ ਅੰਬੈਸੀ ਦੇ ਸਾਹਮਣੇ। ਤੇ ਐਡਰੈਸ ਤੁਹਾਨੂੰ ਦੱਸਦੇ ਜਾਈਏ, 540 ਆਰਗੁਏਲੋ ਬੁਲੇਵਰਡ, ਸੈਨ ਫਰਾਂਸਿਸਕੋ। ਤੇ ਕੱਲ ਨੂੰ 3 ਵਜੇ ਤੋਂ ਲੈ ਕੇ 6 ਵਜੇ ਤਾਈਂ। ਸੋ ਮੈਨੂੰ ਲੱਗਦਾ ਵੀ ਰੱਖਿਆ ਇਸੇ ਕਰਕੇ ਆ, ਪਹਿਲਾਂ ਗੁਰੂ ਘਰਾਂ 'ਚ ਪ੍ਰੋਗਰਾਮ ਹੁੰਦੇ ਆ ਤੇ ਉਸ ਤੋਂ ਬਾਅਦ ਵੱਡੀ ਗਿਣਤੀ ਸੰਗਤਾਂ ਜਾਣ। ਸੋ ਬਹੁਤ ਜਿਹੜੇ ਸਿੱਖੀ ਦੇ ਅਗੇਂਸਟ ਜਿੰਨੇ ਵੀ TV ਚੈਨਲਸ ਆ, ਬਾਕੀ ਲੋਕਾਂ ਦਾ ਤੁਹਾਨੂੰ ਪਤਾ ਹੀ ਆ, ਤੇ ਮੀਡੀਆ ਆ, ਪੁਲਿਸ ਆ, ਉਹ ਤੁਹਾਨੂੰ ਪਤਾ ਵੀ ਭਗੌੜਾ ਕਦੋਂ ਕਰਾਰ ਕਰਦੇ ਆ। ਮੇਰੀ ਏਜ ਗਰੁੱਪ ਵਾਲਿਆਂ ਨੂੰ ਪਤਾ ਹੈ ਵੀ ਕਿੱਦਾਂ ਉਹ ਭਗੌੜੇ ਕਰਾਰ ਕਰਦੇ ਆ, ਵੀ ਕਿਸੇ ਟਾਈਮ ਵੀ ਚੱਕ ਕੇ ਮੁਕਾਬਲਾ ਕਰ ਦੋ, ਕੁਛ ਵੀ ਕਰ ਦੋ। ਸੋ ਆਪਾਂ ਸਾਰੇ ਅਰਦਾਸ ਕਰਦੇ ਹਾਂ ਭਾਈ ਸਾਹਿਬ ਚੜ੍ਹਦੀ ਕਲਾ ਦੇ ਵਿੱਚ ਰਹਿਣ। ਪਰ ਜਿੰਨੇ ਵੀ ਬਾਹਰਲੇ ਮੁਲਕਾਂ 'ਚ ਆਪਣੇ ਭੈਣ ਭਰਾ ਬੈਠੇ ਆ, ਸਾਡਾ ਜਿਹੜਾ ਫਰਜ਼ ਬਣਦਾ ਆ, ਜਿਸ ਹਿਸਾਬ ਦੇ ਨਾਲ ਧੱਕਾ ਹੋਇਆ, ਇੰਟਰਨੈਟ ਬੰਦ ਕਰ ਦਿੱਤਾ ਗਿਆ, ਉੱਦਾਂ ਕਹਿੰਦੇ ਵੀ ਅਸੀਂ ਬਹੁਤ ਵੱਡੀ ਡੈਮੋਕ੍ਰੇਸੀ ਆ। ਦੂਜੇ ਨੰਬਰ ਤੇ 78 ਤੋਂ ਵੱਧ ਉਹਨਾਂ ਦੇ ਸਾਥੀ ਗ੍ਰਿਫਤਾਰ ਕਰ ਲਏ, 9 ਕਹਿੰਦੇ ਹਥਿਆਰ ਵੀ ਆ ਉਹਨਾਂ 'ਚ, ਲਾਇਸੈਂਸਰੀ ਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਉਹ ਭਾਈ ਅੰਮ੍ਰਿਤਪਾਲ ਸਿੰਘ ਕਿੱਦਾਂ ਭਗੌੜੇ ਹੋ ਗਿਆ? ਹਜੇ ਤਾਂ ਉਹ ਜਾ ਰਹੇ ਸੀ ਅੰਮ੍ਰਿਤ ਸੰਚਾਰ ਜਿੱਥੇ ਹੋਣਾ ਸੀ, ਕੱਲ ਅੰਮ੍ਰਿਤਸਰ ਸੀ, ਹਰ ਜਗ੍ਹਾ ਦੇ ਉੱਤੇ ਸੀ। ਸੋ ਇਹ ਸ਼ਰੇਆਮ ਧੱਕਾ ਹੋ ਰਿਹਾ ਸਿੱਖਾਂ ਦੇ ਨਾਲ। ਤੇ ਜਿਹੜੇ ਅੱਜ ਕੱਲ੍ਹ ਟਰੋਲ ਕਰ ਰਹੇ ਸੀ, ਚਾਹੇ ਉਹ ਭਾਈ ਦੀਪ ਸਿੱਧੂ ਦੇ ਤੇ ਚਾਹੇ ਭਾਈ ਅੰਮ੍ਰਿਤਪਾਲ ਸਿੰਘ ਨੂੰ, ਹੁਣ ਸਾਰਿਆਂ ਨੂੰ ਪਤਾ ਲੱਗ ਗਿਆ, ਜਿਹੜੇ ਅੱਜ ਤਾਈਂ ਕਹੀ ਜਾਂਦੇ ਸੀ ਸੈਂਟਰ ਸਰਕਾਰ ਦਾ ਬੰਦਾ ਆ, ਗੌਰਮੈਂਟ ਦਾ ਬੰਦਾ ਆ, ਦੇਖੋ ਜੀ ਆਹ ਹੋ ਜਾਣਾ ਆ, ਉਹਨਾਂ ਨੇ ਛੱਡਿਆ ਆ। ਤੇ ਪੂਰੇ ਘੇਰੇ ਪਾ ਕੇ ਪੈਰਾਮਿਲਟਰੀ ਫੋਰਸਿਸ ਸੱਦ ਕੇ ਪੂਰੀ ਤਰ੍ਹਾਂ ਜਿਹੜੀ ਦਹਿਸ਼ਤ ਉੱਥੇ ਪੰਜਾਬ ਦੇ ਵਿੱਚ ਫੈਲਾਈ ਹੈਗੀ ਆ। ਸੋ ਸਾਡੇ ਬਾਹਰ ਵਸਦੇ ਸਿੱਖਾਂ ਦਾ ਇਹੀ ਫਰਜ਼, ਚਾਹੇ ਕੋਈ ਵੀ ਹਿੰਦੂ ਵੀ ਹੋਣ, ਇਨਸਾਫ ਪਸੰਦ ਜਿਹੜੇ ਲੋਕ ਆ, ਇਹ ਸਾਰੇ ਕਾਸੇ ਨੂੰ ਆਪਾਂ ਜਿੰਨੇ ਅਮਰੀਕਾ ਦੇ ਵਿੱਚ ਬੈਠੇ ਆ, ਜਿੰਨੇ ਸਾਡੇ ਸੈਨੇਟਰਸ ਆ, ਕਾਂਗਰਸਮੈਨ ਆ, ਉਹਨਾਂ ਸਾਰਿਆਂ ਨੂੰ ਈਮੇਲਾਂ, ਜਿੰਨੇ ਵੀ ਸਾਡੇ ਬੱਚੇ ਆ ਕਰਨ, ਜਿਹਨੂੰ ਵੀ ਇੰਗਲਿਸ਼ ਆਉਂਦੀ ਆ, ਉਹਨਾਂ ਨੂੰ ਵੀ ਦੇਖੋ ਇੰਨਾ ਸ਼ਰੇਆਮ ਧੱਕਾ ਕਰ ਰਹੀ ਹੈ ਇੰਡੀਆ ਦੀ ਸਰਕਾਰ। ਤੇ ਵੱਧ ਤੋਂ ਵੱਧ ਜਿਹੜਾ ਆ ਇਹ ਕੰਮ ਕਰਨਾ ਚਾਹੀਦਾ। ਤੇ ਬਾਕੀ ਜਿਹੜਾ ਕੱਲ ਨੂੰ ਪ੍ਰੋਟੈਸਟ ਹੋਣਾ ਆ, ਉਸ ਦੇ ਵਿੱਚ ਵੀ ਵੱਧ ਤੋਂ ਵੱਧ ਸਾਨੂੰ ਜਿਹੜਾ ਹਿੱਸਾ ਪਾਉਣਾ ਚਾਹੀਦਾ ਆ। ਤੇ ਹੋਰ ਵੀ ਆਪਾਂ ਆਸ ਕਰਦੇ ਹਾਂ ਜਿਹੜੇ ਪ੍ਰਬੰਧਕ ਆ,
ਜੇ ਕਿਸੇ ਨੇ ਕਾਲ ਕਰਕੇ ਅਪਡੇਟ ਵੀ ਕਰਨੀ ਹੈ ਇਹਦੇ ਸੰਬੰਧ ਦੇ ਵਿੱਚ, ਜੀ ਤਾਂ ਤੁਸੀਂ ਕਾਲ ਕਰ ਸਕਦੇ ਹੋ ਇਸ ਟਾਈਮ 408 272 5200 ਦੇ ਉੱਤੇ 4082725200 ਨੰਬਰ ਤੇ। ਜੀ ਬਿਲਕੁਲ 408 272 5200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਕਾਲ ਕਰਕੇ ਆਪਣੇ ਵਿਚਾਰ ਜਿਹੜੇ ਇਸ ਪੂਰੇ ਦੇ ਉੱਤੇ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਸਭ ਤੋਂ ਪਹਿਲਾਂ ਇੰਟਰਨੈਟ ਦੀ ਸਸਪੈਂਸ਼ਨ ਕੀਤੀ ਜਾਣੀ, ਇਹ ਭਾਰਤ ਦੇ ਵਿੱਚ ਪਹਿਲੀ ਵਾਰੀ ਨਹੀਂ ਹੋਇਆ। ਜਦੋਂ ਕੋਈ ਵੀ ਇਹਨਾਂ ਨੇ ਇਦਾਂ ਦਾ ਕਹਿ ਸਕਦੇ ਹਾਂ ਵੀ ਅਨਲਾਫੁਲ ਅਰੈਸਟ ਜਾਂ ਇਦਾਂ ਦੀਆਂ ਚੀਜ਼ਾਂ ਕਰਨੀਆਂ ਹੁੰਦੀਆਂ ਤਾਂ ਉਦੋਂ ਇਹ ਚੀਜ਼ ਹੱਥਕੰਡੇ ਜਿਹੜੇ ਉਹ ਅਪਣਾਉਂਦੇ ਆ। ਉਹਨਾਂ ਨੂੰ ਇਹ ਹੁੰਦਾ ਆ ਵੀ ਲੋਕ ਹਮਾਇਤ ਦੇ ਵਿੱਚ ਨਾ ਜਿਹੜੇ ਉਹ ਆ ਜਾਣ, ਜੀ ਇਕੱਠੇ ਜਿਹੜਾ ਉਹ ਨਾ ਹੋ ਜਾਵੇ ਤੇ ਅਰੈਸਟ ਜਿਹੜੀਆਂ ਆ ਉਹ ਲੋਕਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਪਾ ਦੇਣੀਆਂ। 144 ਜਿਹੜੀ ਦਫਾ ਆ ਉਹ ਉਸ ਦੇ ਉੱਤੇ ਜਿਹੜੀ ਉਹ ਲਾ ਦੇਣੀ ਤੇ ਬਾਅਦ ਦੇ ਵਿੱਚ ਪ੍ਰੋਪੇਗੈਂਡਾ ਇਹ ਕਰਨਾ ਵੀ ਉਹ ਭੱਜ ਗਿਆ, ਵੀ ਉਹ ਭਗੌੜਾ ਜਿਹੜਾ ਉਹ ਹੋ ਗਿਆ। ਵੀ ਇਹ ਜਿਹੜੇ ਹੁਣ ਸ਼ਰੇਆਮ ਹੀ ਜਿਹੜਾ ਆ ਹਰਜੋਤ ਸਿੰਘ ਜੀ ਇੱਥੋਂ ਇਹ ਪਤਾ ਲੱਗ ਰਿਹਾ ਆ ਵੀ ਇਹ ਕੁਛ ਨਾ ਕੁਛ ਇਹ ਪੁੱਠਾ ਸਿੱਧਾ ਕਾਰਾ ਕਰਨ ਦੇ ਫਿਰਾਕ ਦੇ ਵਿੱਚ ਹੈਗੇ ਆ। ਹੁਣੇ ਖਬਰ ਆ ਰਹੀ ਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੱਖਣ ਸਿੰਘ ਇੱਕ ਰਿਸਰਚ ਸਕਾਲਰ ਹੈਗੇ ਆ, ਉਹਨਾਂ ਨੂੰ ਵੀ ਪੰਜਾਬ ਪੁਲਿਸ ਨੇ ਜਿਹੜਾ ਆ ਉਹ ਪਿਕ ਕਰ ਲਿਆ ਆ, ਉਹਨਾਂ ਨੂੰ ਉਹ ਚੱਕ ਲਿਆ ਆ। ਇਹ ਉਹੀ ਦੌਰ ਜਿਹੜਾ ਦੁਹਰਾਉਣ ਦੀ ਹੈ। ਇੱਕ ਪਾਸੇ ਤਾਂ G20 ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੇ ਆ, ਉਹ ਦੂਜੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਅੱਜ ਸਿੱਧੂ ਮੂਸੇਵਾਲੇ ਦੀ ਬਰਸੀ ਜਿਹੜੀ ਉਹਦੇ ਪਰਿਵਾਰ ਦੇ ਵੱਲੋਂ ਮਨਾਈ ਜਾਣੀ ਸੀਗੀ। ਉਸ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਦੇ ਹੋਏ ਇਸ ਟਾਈਮ ਦੇ ਉੱਤੇ ਜਿਹੜਾ ਐਕਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਆ ਉਹ ਬੜੇ ਹੀ ਪ੍ਰਸ਼ਨਾਂ ਚਿੰਨ੍ਹਾਂ ਦੇ ਵਿੱਚ ਆ। ਖਾਸ ਕਰਕੇ ਉਦੋਂ ਜਦੋਂ ਜਿਹੜਾ ਬੰਦੇ ਨੂੰ ਗ੍ਰਿਫਤਾਰ ਕਰਕੇ ਤੇ ਧੱਕੇ ਦੇ ਨਾਲ ਹਿਰਾਸਤ 'ਚ ਲੈ ਕੇ ਤੇ ਉਸ ਦੇ ਬਾਰੇ ਕੁਝ ਵੀ ਜਿਹੜਾ ਉਹ ਨਹੀਂ ਦੱਸਣਾ ਵੀ ਇਸ ਨੂੰ ਜਿਹੜਾ ਉਹਨਾਂ ਨੇ ਪਿਕ ਕਰ ਲਿਆ ਆ, ਉਸ ਨੂੰ ਹਿਰਾਸਤ 'ਚ ਲੈ ਲਿਆ ਆ, ਕਿਹੜੇ ਥਾਣੇ 'ਚ ਆ। ਉਹਦੇ ਨਾਲ ਦੇ ਜਿਹੜੇ ਆ ਜਿਨ੍ਹਾਂ ਨੂੰ ਕਿਤੇ ਥੋੜਾ ਬਹੁਤਾ ਇੰਟਰਨੈਟ ਮਿਲਿਆ, ਉਹਨਾਂ ਨੇ ਵੀਡੀਓ ਪਾਈ ਵੀ ਅਸੀਂ ਸ਼ਾਹਕੋਟ ਥਾਣੇ 'ਚ ਪਤਾ ਕੀਤਾ ਸੀਗਾ ਵੀ ਉਹਨੂੰ ਉੱਥੇ ਲੈ ਗਏ ਆ। ਪਰ ਪੰਜਾਬ ਪੁਲਿਸ ਵਾਲੇ ਜਾਣਬੁੱਝ ਕੇ ਪ੍ਰੋਪੇਗੈਂਡਾ ਰਨ ਕਰ ਰਹੇ ਆ ਤੇ ਉੱਥੇ ਦਾ ਜਿਹੜਾ ਮੀਡੀਆ ਆ ਉਹ ਜਾਣਬੁੱਝ ਕੇ ਇਸ ਨੂੰ ਰਨ ਕਰ ਰਿਹਾ ਆ ਵੀ ਇਹ ਭਗੌੜਾ ਹੋ ਗਿਆ। ਫਿਰ ਉੱਥੇ ਜਾਣਬੁੱਝ ਕੇ ਜਿਹੜੀ ਇੱਕ ਹਿਸਾਬ ਦੇ ਨਾਲ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਬਦਨਾਮ ਕਰਨਾ ਹੁੰਦਾ ਤੇ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਕੀਤਾ ਜਾਂਦਾ ਹੁੰਦਾ ਆ। ਜੱਲੂਪੁਰ ਖੇੜਾ ਜਿਹੜਾ ਪਿੰਡ ਹੈ ਉਸਦਾ ਜਿਹੜਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਤੇ ਇਹ ਜਿਹੜਾ ਉਸ ਹਿਸਾਬ ਦੇ ਉੱਤੇ ਕੀਤਾ ਜਾਂਦਾ ਆ, ਉਹ ਉੱਥੇ ਪੈਰਾਮਿਲਟਰੀ ਫੋਰਸਿਸ ਪੂਰੇ ਪਿੰਡ ਨੂੰ ਘੇਰਾਬੰਦੀ ਕੀਤੀ ਆ। ਹੁਣ ਦੇਖੋ ਉੱਥੇ ਦੀ ਜਿਹੜੀ ANI ਨਿਊਜ਼ ਏਜੰਸੀ ਹੈਗੀ ਆ, ਉਹਨਾਂ ਨੇ 2 ਘੰਟੇ ਪਹਿਲਾਂ ਹੁਣ ਜਿਹੜਾ ਉਹ ਕਿਹਾ ਆ, ਕਹਿੰਦੇ ਜੀ ਅੰਮ੍ਰਿਤਪਾਲ ਅਜੇ ਵੀ ਭਗੌੜਾ ਹੈ। ਜਦ ਕਿ ਉੱਥੇ ਇਹ ਕਿਹਾ ਜਾ ਰਿਹਾ ਆ, ਦੱਸਿਆ ਜਾ ਰਿਹਾ ਆ ਵੀ ਉੱਥੇ ਇੰਟਰਨਲੀ ਇਹ ਪਤਾ ਲੱਗ ਰਿਹਾ ਆ ਵੀ ਭਾਈ ਇਸ ਨੂੰ ਤਾਂ ਆਲਰੇਡੀ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਉਸ ਮਾਮਲੇ ਵਿੱਚ ਮੁਹਾਲੀ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਸੰਗਤਾਂ ਜਿਹੜੀਆਂ ਉਹ ਇਕੱਠੀਆਂ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ ਤੇ ਉਹ ਮੰਗ ਕਰ ਰਹੇ ਸੀਗੇ ਵੀ ਅੰਮ੍ਰਿਤਪਾਲ ਨੂੰ ਜਿਹੜਾ ਆ ਉਹ ਰਿਹਾ ਕੀਤਾ ਜਾਵੇ। ਸੋ ਬਿਲਕੁਲ ਜਿੰਨੀਆਂ ਵੀ ਚਾਹੇ ਉਹ ਜੋ ਮਰਜ਼ੀ ਝੂਠ ਬੋਲੀ ਜਾਣ, ਖਬਰਾਂ ਫੈਲਾਈ ਜਾਣ, ਇਹ ਪੁਲਿਸ ਵਾਲਿਆਂ ਨੇ ਆਲਰੇਡੀ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਆ। ਗਾਹਾਂ ਉਹਨਾਂ ਨੇ ਕੀ ਕਰਨਾ ਆ ਇਹ ਉਹਨਾਂ ਦੀ ਮਰਜ਼ੀ ਹੈਗੀ ਆ। ਪਰ ਜਿਹੜੇ ਅੱਜ ਤੱਕ ਜਿਸ ਤਰ੍ਹਾਂ ਬਦਨਾਮ ਕਰ ਰਹੇ ਸੀ, ਉਹਨਾਂ ਸਾਰਿਆਂ ਨੂੰ ਜਿਹੜਾ ਆ ਆਨਸਰ ਮਿਲ ਗਿਆ ਵੀ ਤੁਸੀਂ ਕਹੀ ਜਾਂਦੇ ਸੀ ਦੇਖੋ ਜੀ ਇਹ ਤਾਂ BJP ਦਾ ਬੰਦਾ ਆ, ਸੈਂਟਰ ਸਰਕਾਰ ਦਾ ਬੰਦਾ ਆ ਜੀ, ਉਹ ਆ ਜੀ, ਹੁਣ ਤੁਹਾਡੇ ਸਾਹਮਣੇ ਆ। ਤੇ ਮਿਲਟਰੀ ਆਪਰੇਸ਼ਨ ਵਾਂਗ ਉਹਨਾਂ ਨੂੰ ਫੜਿਆ ਗਿਆ ਆ। ਉੱਥੇ ਆਪਾਂ ਦੇਖਿਆ ਸੀ 8 ਜ਼ਿਲ੍ਹਿਆਂ ਦੀ ਪੁਲਿਸ ਕਹਿੰਦੇ ਉੱਥੇ ਇਕੱਠੀ ਹੋਈ ਸੀ, ਤਾਂ ਇੱਕ ਜਣਾ ਉੱਥੋਂ ਕਿੱਦਾਂ ਭੱਜ ਸਕਦਾ ਹੈਗਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਸ਼ਰੇਆਮ ਧੱਕਾ ਆ। ਜਿਹੜੇ ਗੈਂਗਸਟਰ ਹੈਗੇ ਆ ਉਹ ਸ਼ਰੇਆਮ ਲਾਈਵ ਜੇਲ੍ਹਾਂ ਦੇ ਵਿੱਚੋਂ ਜਿਹੜਾ ਆ ਉਹ ਆਪਣੇ ਧਮਕੀਆਂ ਦੇ ਰਹੇ ਆ ਵੀ ਅਸੀਂ ਇਹਨੂੰ ਮਾਰ ਦੇਣਾ। ਤੇ ਅੱਜ ਤੱਕ ਭਾਈ ਅੰਮ੍ਰਿਤਪਾਲ ਸਿੰਘ ਨੇ ਤਾਂ ਕਿਸੇ ਨੂੰ ਧਮਕੀ ਨਹੀਂ ਦਿੱਤੀ ਸੀਗੀ। ਤੇ ਇਸੇ ਤਰ੍ਹਾਂ ਦਲਜੀਤ ਸਿੰਘ ਕਲਸੀ ਜਿਹੜੇ ਆ ਵਾਰਸ ਪੰਜਾਬ ਦੀ ਜਥੇਬੰਦੀ ਦੇ ਸਹਿਯੋਗੀ, ਤੇ ਉਹਨਾਂ ਨੂੰ ਵੀ ਜਿਹੜਾ ਆ ਅਰੈਸਟ ਕਰ ਲਿਆ ਗਿਆ ਆ ਤੇ ਉਹਨਾਂ ਦੇ ਕੰਪਿਊਟਰ, ਫੋਨ, ਸਾਰਾ ਕੁਛ ਪੁਲਿਸ ਨੇ ਆਪਣੇ ਜਿਹੜਾ ਆਪਣੇ ਫੜ ਲਿਆ ਹੈਗਾ, ਆਪਣੇ ਕੋਲ ਲੈ ਲਿਆ ਹੈਗਾ ਉਹਨਾਂ ਨੇ। ਜੀ ਉਸ ਨੂੰ ਜਿਹੜਾ ਇਸ ਟਾਈਮ ਦੇ ਉੱਤੇ ਕਹਿ ਰਹੇ ਆ ਏਜੰਸੀਆਂ ਜਿਹੜੀਆਂ ਇੱਕ ਹੋਰ ਪ੍ਰੋਪੇਗੈਂਡਾ ਰਨ ਕਰ ਰਹੀਆਂ, ISI ਦਾ ਜਿਹੜਾ ਉਸ ਨੂੰ ਨਾਲ ਜਿਹੜਾ ਉਹ ਜੋੜ ਕੇ ਵੀ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਮੁਖੀ ਅੰਮ੍ਰਿਤਪਾਲ ਸਿੰਘ ਆ ਉਹ ਉਹਨਾਂ ਦੇ ਨਾਲ ਜਿਹੜਾ ਉਹ ਜੁੜਿਆ ਹੈਗਾ ਆ। ਸੋ ਕਹਿੰਦੇ ਵੀ ਜਦ ਉਹ ਦੁਬਈ ਦੇ ਵਿੱਚ ਸੀਗਾ ਉਦੋਂ ਜਸਵੰਤ ਸਿੰਘ ਰੋਡੇ ਹੁਣਾਂ ਦੇ ਨਾਲ ਸੀਗਾ ਤੇ ਉਹਨਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰਦਾ ਸੀ, ਜੁੜਿਆ ਸੀਗਾ। ਸੋ ਉਹ ISI ਦੇ ਨਾਲ ਜਿਹੜਾ ਉਹ ਜੋੜ ਕੇ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਲੋਕ ਕਹਿ ਰਹੇ ਆ ਵੀ ਕਿਉਂਕਿ ਅੰਮ੍ਰਿਤਪਾਲ ਡਰੱਗ ਵਾਲਿਆਂ ਦੇ ਉਲਟ ਸੀਗਾ,
ਕਹਿੰਦੇ ਵੀ ਪੋਲੀਟੀਕਲ ਪ੍ਰੈਸ਼ਰ ਉਸ ਉੱਤੇ ਇਸ ਕਰਕੇ ਦਬਾਅ ਜਿਹੜਾ ਉਹ ਜ਼ਿਆਦਾ ਪਾਇਆ ਜਾ ਰਿਹਾ ਸੀਗਾ ਵੀ ਭਾਈ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕਰੋ। ਸੋ ਕਹਿੰਦੇ ਵੀ ਨਸ਼ਾ ਹਰ ਥਾਂ ਦੇ ਉੱਤੇ ਆ, ਕਹਿੰਦੇ ਉਸ ਦੇ ਉੱਤੇ ਫੋਕਸ ਕਰਨ ਦੀ ਬਜਾਏ ਜਿਹੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਆ ਡਰੱਗ ਦੇ ਨਸ਼ੇ ਦੇ ਜਿਹੜਾ ਇਸ ਟਾਈਮ ਉੱਤੇ ਰੌਲਾ ਪਿਆ ਆ ਵੀ ਉਹਨਾਂ ਨੂੰ ਜਿਹੜਾ ਇਹਨਾਂ ਨੇ ਗ੍ਰਿਫਤਾਰ ਕੀਤਾ ਹੈ। ਉਹਦੀ ਮਾਂ ਆਪਾਂ ਦੇਖ ਰਹੇ ਹਾਂ ਵੀ ਉਸ ਦੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਨਾਲ ਉੱਥੇ ਜਦੋਂ ਜਲੂਪੁਰ ਖੇੜੇ ਜਾਂਦੇ ਆ ਤਾਂ ਉਹਨੂੰ ਰੋਕ ਰਹੇ ਆ ਕੀ ਜਿਹੜੀਆਂ ਉੱਥੇ ਹੁੰਦੀਆਂ ਕਿੱਦਾਂ ਪੁਲਿਸ ਦੀ ਜਿਹੜੀ ਪੂਰੀ ਨਫਰੀ ਤੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਉਹ ਪਿੰਡ ਦੇ ਵਿੱਚ ਜਿਹੜੀਆਂ ਹੋ ਜਾਂਦੀਆਂ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ ਆ। ਸਰੋਤੇ ਤੁਸੀਂ ਵੀ ਜੇ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਆ ਤਾਂ ਕਾਲ ਕਰ ਸਕਦੇ ਹੋ 408 272 5200 4082725200 ਦੇ ਉੱਤੇ। ਰਿੱਕੀ ਘੁੰਮਣ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਦੋਨਾਂ ਭਾਜੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਮੰਦਭਾਗੀ ਖਬਰ ਜੋ ਆ ਰਹੀ ਹੈ ਤੇ ਇਹ ਜੋ ਭਾਜੀ ਉਹਨਾਂ ਨੂੰ ਸਗੋਂ ਵੱਧ ਪਤਾ ਕਿ ਉਹੀ ਦੌਰ ਸ਼ੁਰੂਆਤ ਹੋ ਰਹੀ ਹੈ ਕਿ ਜੋ ਅੱਜ ਤੋਂ 1980 ਤੋਂ ਬਾਅਦ ਸ਼ੁਰੂ ਹੋਇਆ ਪੰਜਾਬ ਦੇ ਵਿੱਚ। ਤੇ ਜੋ ਵੀ ਕੋਈ ਹੱਕ ਦੀ ਗੱਲ ਕਰਦਾ ਸਿਰਫ ਉਹ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਬੋਲ ਰਹੇ ਨੇ, ਉਹ ਕੋਈ ਬਾਹਰ ਨਹੀਂ ਬੋਲ ਰਹੇ, ਕੁਝ ਗਲਤ ਨਹੀਂ ਕਹਿ ਰਹੇ, ਉਹ ਆਪਣੇ ਹੱਕਾਂ ਦੀ ਗੱਲ ਕਰ ਰਹੇ ਸਿਰਫ। ਤੇ ਉਹ ਏਦਾਂ ਚੱਕ ਕੇ ਮਾਰੇ ਤੇ ਉੱਥੇ ਕੌਣ ਬੰਦਾ ਸੇਫ ਹੈ? ਇੱਕ ਪਾਸੇ ਤਾਂ ਅਸੀਂ ਦੁਨੀਆ ਨੂੰ ਮਹਾਨ ਦਿਖਾਉਂਦੇ ਹਾਂ ਜੀ, ਅਸੀਂ ਗੁਰੂ ਆ, ਵਿਸ਼ਵ ਗੁਰੂ ਆ। ਦੂਜੇ ਪਾਸੇ ਅਸੀਂ ਇਸ ਤਰ੍ਹਾਂ ਦੇ ਛੋਟੇ ਕੰਮ ਕਰਦੇ ਹਾਂ। ਤੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਵੀ ਕਿਸ ਤਰ੍ਹਾਂ ਦੇ ਅਸੀਂ ਲੋਕ ਅੱਗੇ ਚੁਣ ਰਹੇ ਹਾਂ ਜਿਹੜੇ ਕਿ ਆਮ ਇਨਸਾਨ ਲਈ ਉਹਨਾਂ ਲਈ ਕੀੜੇ ਮਕੌੜੇ ਨੇ। ਜਦੋਂ ਮਰਜ਼ੀ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ ਜਾਵੇ ਜਾਂ ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਜਾਵੇ ਜਾਂ ਜਿੱਦਾਂ ਵੀ ਉਹਨਾਂ ਨੂੰ ਦੱਬਿਆ ਜਾ ਸਕੇ। ਤੇ ਅਸੀਂ ਇਹ ਪੰਜਾਬ ਨਾਲ ਹੁਣ ਤੋਂ ਨਹੀਂ ਚੱਲ ਰਿਹਾ। ਅਸੀਂ ਪ੍ਰੋਗਰਾਮ ਦੇ ਵਿੱਚ ਵੀ ਪਹਿਲਾਂ ਬਲਵਿੰਦਰ ਜੀ ਨਾਲ ਗੱਲ ਕਰਦੇ ਹਾਂ ਪੰਜਾਬ ਬਾਰੇ ਕਿ ਇਹ ਧੱਕਾ ਕਦੋਂ ਤੋਂ ਚੱਲ ਰਿਹਾ। ਉਹ ਉਦੋਂ ਤੋਂ ਹੀ ਪੰਜਾਬ ਦੀ ਬੋਲੀ, ਪਾਣੀਆਂ ਤੇ ਹਰ ਇੱਕ ਚੀਜ਼ ਤੇ ਜੇ ਹਜੇ ਵੀ ਪੰਜਾਬੀ ਅਸੀਂ ਨਾ ਜਾਗੇ ਤੇ ਸਾਡੇ ਕੋਲ ਗਵਾਉਣ ਨੂੰ ਵੀ ਕੁਛ ਨਹੀਂ ਰਹਿ ਜਾਣਾ। ਹੁਣ ਤਾਂ ਸ਼ਾਇਦ ਸਾਨੂੰ ਲੱਗਦਾ ਵੀ ਅਸੀਂ ਹੋ ਸਕਦੇ ਹਾਂ ਫਿਰ, ਪਰ ਸਾਡੇ ਕੋਲ ਉਹ ਵੀ ਕੁਛ ਨਹੀਂ ਰਹਿ ਜਾਣਾ। ਸਾਡਾ ਪਾਣੀ, ਬੋਲੀ, ਹਰ ਇੱਕ ਚੀਜ਼ ਹੌਲੀ ਕਰਕੇ ਸਾਡੇ ਤੋਂ ਖੋਈ ਜਾ ਰਹੀ ਹੈ। ਇਹ ਬਹੁਤ ਮੰਦਭਾਗੀ ਖਬਰ ਹੈ ਤੇ ਅਸੀਂ ਬਹੁਤ ਹੀ ਨਿੰਦਾ ਕਰਦੇ ਹਾਂ। ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਰਿੱਕੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਆ ਇਹ ਬਣੀ ਪਈ ਹੈਗੀ। ਪੁਲਿਸ ਜਿਹੜੇ 78 ਜਣਿਆਂ ਦੀ ਗ੍ਰਿਫਤਾਰੀ ਦੀ ਉਹ ਪੁਸ਼ਟੀ ਜਿਹੜੀ ਉਹ ਕਰਦੀ ਆ, ਪਰ ਅੰਮ੍ਰਿਤਪਾਲ ਸਿੰਘ ਬਾਰੇ ਜਿਹੜੀ ਉਹ ਪ੍ਰੋਪੇਗੈਂਡਾ ਇਹੀ ਰਨ ਕਰ ਰਹੀ ਆ ਵੀ ਭਾਈ ਉਹ ਜਿਹੜਾ ਇਸ ਟਾਈਮ ਭਗੌੜਾ ਜਿਹੜਾ ਉਹ ਹੋ ਗਿਆ ਵੀ ਉਸ ਨੂੰ ਲੱਭ ਰਹੇ ਆ। ਉੱਥੇ ਦੀ PTI, ANI ਵਰਗੇ ਤੇ ਹੋਰ ਉੱਥੇ ਦੇ ਜਿਹੜੇ ਬਹੁਤ ਸਾਰੇ ਜਿਹੜੇ ਮੀਡੀਆ ਵਾਲੇ ਆ ਉਹ ਇਹੀ ਪ੍ਰੋਪੇਗੈਂਡਾ ਨੂੰ ਜਿਹੜਾ ਉਹ ਕੋਸ਼ਿਸ਼ ਜਿਹੜੀ ਕਰ ਰਹੇ ਉਸੇ ਨੂੰ ਜਿਹੜਾ ਉਹ ਅੱਗੇ ਕਰ ਰਹੇ ਹੈਗੇ ਆ। ਸੋ ਟ੍ਰਿਬਿਊਨ ਵਾਲਿਆਂ ਨੇ ਪਹਿਲਾਂ ਸਵੇਰੇ ਇਸ ਚੀਜ਼ ਨੂੰ ਕਿਹਾ ਸੀਗਾ ਵੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੋਰ ਪਹਿਲਾਂ ਕਈ ਏਜੰਸੀਆਂ ਨੇ ਇਸ ਹਿਸਾਬ ਦੇ ਨਾਲ ਆਖਿਆ। ਫਿਰ ਜਿੱਦਾਂ ਹੀ ਪੁਲਿਸ ਨੇ ਆਪਣਾ ਇਹ ਜਿਹੜਾ ਪ੍ਰੋਪੇਗੈਂਡਾ ਰਨ ਕਰਨਾ ਸ਼ੁਰੂ ਕੀਤਾ, ਫਿਰ ਇਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਤੁਰ ਪਈ ਹੈਗੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਐਤਵਾਰ ਨੂੰ ਸ਼ਾਮ ਦੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੰਡੀਆ ਦੀ ਅੰਬੈਸੀ ਦੇ ਸਾਹਮਣੇ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਹੈ। ਜੋ ਸ਼ਰੇਆਮ ਧੱਕਾ ਪੰਜਾਬ ਦੇ ਵਿੱਚ ਚੱਲ ਰਿਹਾ ਇਸ ਟਾਈਮ, ਇੰਟਰਨੈਟ ਬੰਦ ਕਰ ਦਿੱਤਾ ਗਿਆ ਆ। ਹੁਣ ਤਾਂ ਲਗਭਗ 100 ਦੇ ਕਰੀਬ ਲੋਕ ਹੋ ਗਏ ਆ, ਸਿੱਖ ਹੋ ਗਏ ਜਿਨ੍ਹਾਂ ਨੂੰ ਅਰੈਸਟ ਕਰ ਲਿਆ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਆ ਆਵਾਜ਼ ਉਠਾਉਣੀ ਆ। ਸੋ ਵੱਧ ਤੋਂ ਵੱਧ ਜਿਹੜੀ ਆ ਕੱਲ ਨੂੰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਇੰਡੀਆ ਦੀ ਅੰਬੈਸੀ ਸੈਨ ਫਰਾਂਸਿਸਕੋ ਆ ਉੱਥੇ ਪਹੁੰਚੋ ਜੀ। ਬਿਲਕੁਲ 19 ਤਰੀਕ ਮਾਰਚ ਨੂੰ ਜਿਹੜਾ ਆ ਇਸ ਟਾਈਮ ਦੇ ਉੱਤੇ ਜਿਹੜਾ ਆ ਉਹ ਹੈਣਾ ਆ। ਤੇ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਨੇ ਫੌਜੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਕਰ ਰਹੇ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਹਰਜੋਤ ਭਾਈ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਅੱਛਾ, ਪਹਿਲੀ ਗੱਲ ਤੇ ਇਹ ਕਿ ਤੁਹਾਡੀ ਅਨਾਉਂਸਮੈਂਟ ਇਹ ਸੁਣ ਲਈ ਐਤਵਾਰ ਸ਼ਾਮ ਨੂੰ 3 ਵਜੇ, ਪਰ ਐਤਵਾਰ ਅੰਬੈਸੀ ਬੰਦ ਹੁੰਦੀ ਹੈ, ਇਹਦੇ ਬਾਰੇ ਥੋੜਾ ਵਿਚਾਰ ਕਰਨਾ ਚਾਹੁੰਦੇ ਹੋ ਜੀ? ਉਹ ਜਿੱਥੇ ਤੱਕ ਇਹ ਪਤਾ ਲੱਗਾ, ਕਿਉਂਕਿ ਇਮੀਡੀਏਟਲੀ ਪ੍ਰੋਗਰਾਮ ਬਣਿਆ ਕੱਲ ਨੂੰ ਵੀ ਤੇ ਬੁੱਧਵਾਰ ਨੂੰ ਵੀ ਹੈਗਾ ਪ੍ਰੋਗਰਾਮ। ਸੋ ਮੈਨੂੰ ਲੱਗਦਾ ਕੱਲ ਤੋਂ ਬਾਅਦ ਉਹ ਵੱਡਾ ਪ੍ਰੋਗਰਾਮ ਫਿਰ ਬੁੱਧਵਾਰ ਲਈ ਅਨਾਉਂਸ ਕਰਨਗੇ। ਅੱਛਾ। ਕਈ ਵਾਰ ਨਾ ਲੋਕ ਬਿਲਕੁਲ ਕੰਧਾਂ ਨੂੰ ਵੇਖ ਕੇ ਨਾਅਰੇ ਲਾਈ ਜਾਂਦੇ ਨੇ, ਜੋਸ਼ ਚ ਆਈ ਜਾਂਦੇ ਤੇ ਅੰਬੈਸੀ ਬੰਦ ਹੁੰਦੀ ਹੈ। ਤੇ ਮੈਨੂੰ ਉਹ ਥੋੜਾ ਜਿਹਾ ਮੇਰਾ ਕੰਸਰਨ ਸੀ ਇਸ ਚੀਜ਼ ਨਾਲ ਵੀ ਭਾਵੇਂ ਮੰਡੇ ਰੱਖ ਲੈਂਦੇ, ਵੀ ਬਿਲਕੁਲ ਬੰਦ ਹੁੰਦੀ। ਜਦੋਂ ਆਪਾਂ ਲੋਕ ਜਾ ਕੇ ਕਹਿੰਦੇ ਆ ਵੀ ਯਾਰ ਬੰਦਾ ਹੀ ਕੋਈ ਨਹੀਂ ਸਾਹਮਣੇ ਜਾਂ ਮੈਮੋਰੰਡਮ ਕਿਹਨੂੰ ਦੇਣਾ ਹੈ,
ਜਾਂ ਕੀ ਹੈ, ਇਹ ਥੋੜਾ ਜਿਹਾ ਇੱਕ ਜੀ। ਚੱਕਰ ਹੈਗਾ। ਜੀ ਬਿਲਕੁਲ ਜੀ ਬਿਲਕੁਲ, ਇਹ ਜੀ। ਪ੍ਰੋਗਰਾਮ ਅਸੀਂ ਤਾਂ ਨਹੀਂ ਰੱਖਿਆ, ਸਾਨੂੰ ਅਨਾਉਂਸਮੈਂਟ ਆਈ ਹੈ, ਇਸ ਕਰਕੇ ਆਪਾਂ ਸਾਰੇ ਸ਼ੇਅਰ ਕਰ ਰਹੇ ਹਾਂ। ਅੱਛਾ, ਜੋ ਵੀ ਲੀਕ ਤਾਂ ਚਲੋ ਸੰਗਤ ਨੇ ਉਹ ਠੀਕ ਹੈ। ਜੀ ਅੱਛਾ, ਤੇ ਵਿਚਾਰ ਇਹਦੇ ਤੇ ਹੈਗਾ ਜਿਹੜਾ ਸਵੇਰ ਤੋਂ ਹੀ ਚੱਲ ਰਿਹਾ ਆਪਣਾ ਜੋ ਵੀ ਪ੍ਰੋਪੋਗੰਡਾ ਚੱਲ ਰਿਹਾ ਗਵਰਨਮੈਂਟ ਦਾ, ਮਸਲਾ ਇਹ ਹੈ ਭਾਈ ਸਾਹਿਬ ਕਿ ਇਸ ਚੀਜ਼ ਨੂੰ ਆਪਾਂ ਬਾਹਲੀ ਵੱਡੀ ਗੱਲ ਨਾ ਲਈਏ ਕਿ ਯਾਰ ਫੜ ਲਿਆ, ਅੰਦਰ ਕਰਤਾ ਜਾਂ ਛੱਡਤਾ। ਇਹ ਤੇ ਹੋਣਾ ਹੀ ਸੀ। ਇਹ ਆਪਾਂ ਸਾਰਿਆਂ ਨੂੰ ਇਹ ਸੀ ਵੀ ਇਹ ਗੱਲਬਾਤ ਜਿਹੜੀ ਹੈ ਹੋਣੀ ਹੈ। ਤੇ ਭਾਈ ਸਾਹਿਬ, ਭਾਈ ਅੰਮ੍ਰਿਤਪਾਲ ਸਿੰਘ ਹੋਣੀ ਵੀ ਇਹ ਗੱਲ ਕਹਿ ਰਹੇ ਸੀ ਕਿ ਯਾਰ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ, ਤੇ ਉਹ ਸਿੱਧ ਹੋ ਗਈ, ਰਾਈਟ। ਬਿਲਕੁਲ ਹਾਂ, ਤੇ ਹੁਣ ਮਸਲਾ ਇਹ ਹੈਗਾ ਕਿ ਉਹਨਾਂ ਨੂੰ ਫੜ ਲਏ ਜਾਂ ਨਜ਼ਰਬੰਦ ਕਰ ਲਏ, ਕੀ ਕਰ ਲਏ। ਮਸਲਾ ਇਹ ਕਿ ਆਪਾਂ ਸਾਰੀ ਸੰਗਤ ਨੇ ਕੀ ਕਰਨਾ ਹੈ, ਇੱਥੇ ਜ਼ਿਆਦਾ ਵਿਚਾਰ ਕਰਨਾ। ਜੀ 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 ਹਾਂਜੀ, ਤੇ ਉਹ ਪ੍ਰੋਗਰਾਮ ਤੁਸੀਂ ਉਹ ਲੀਕ ਹੀ ਲਿਆ, ਤੇ ਉਹ ਜਿਹੜਾ ਅਜਨਾਲੇ ਵਾਲਾ ਹੈਗਾ ਰੌਲਾ ਵੀ ਐ ਲੈ ਕੇ ਉਹ ਗੁਰੂ ਗ੍ਰੰਥ ਸਾਹਿਬ, ਮੈਂ ਤੁਹਾਡੀ ਵੈਸੇ ਆਫ ਦੀ ਰੈਕਡ ਵੀ ਤੁਹਾਡੇ ਨਾਲ ਗੱਲ ਹੋਈ ਸੀ ਵੀ ਸਿੱਖਾਂ ਦਾ, ਸਾਡਾ ਸਿੰਘਾਂ ਦਾ ਗੁਰੂ ਗ੍ਰੰਥ ਸਾਹਿਬ, ਅਸੀਂ ਗੁਰੂ ਗ੍ਰੰਥ ਸਾਹਿਬ ਦੇ, ਅਸੀਂ ਉਹਦੀ ਰਾਖੀ ਕਰਨੀ ਹੈ। ਐਵੇਂ ਇੱਕ ਮਸਲਾ ਬਣਾਉਣ ਡਏ ਆ, ਉਹਦੇ ਵਾਸਤੇ ਵਿਚਾਰਾਂ 'ਚ ਨਾ ਪਾਓ ਵੀ ਯਾਰ ਉੱਥੇ ਨਹੀਂ ਸੀ ਲਿਜਾਣਾ ਚਾਹੀਦਾ, ਜਾਂ ਐ ਨਹੀਂ ਸੀ ਚਾਹੀਦਾ, ਜਾਂ ਉਹ ਨਹੀਂ ਸੀ ਚਾਹੀਦਾ। ਇਹ ਧੱਕਾ ਹੈ, ਸਰਾਸਰ ਧੱਕਾ ਹੈ। ਪਹਿਲਾਂ ਵੀ ਹੋ ਰਿਹਾ, ਅੱਜ ਵੀ ਹੋ ਰਿਹਾ, ਗਾਂਹ ਵੀ ਹੋਣਾ, ਪਰ ਇਹਦੇ ਲਈ ਲੜਾਈ ਲੜਨੀ ਪੈਣੀ ਹੈ। ਔਰ ਆਪਾਂ ਨੂੰ ਇਕਜੁੱਟ ਹੋ ਕੇ, ਸਪੈਸ਼ਲੀ ਮੇਰੀ ਜਿਹੜੀ ਤੁਸੀਂ ਇਹ ਸੱਦਾ ਦਿੱਤਾ ਹੈ ਕਾਲ, ਇਹਦੇ ਤੇ ਅਸੀਂ ਸ਼ਾਮਿਲ ਹੋਵਾਂਗੇ। ਪਰ ਗੁਰਦੁਆਰਾ ਸਾਹਿਬਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਇੰਨੀਆਂ ਕਿਉਂ ਚੁੱਪ ਬੈਠੀਆਂ ਨੇ? ਮੈਨੂੰ 2 ਹਫ਼ਤੇ ਤੋਂ ਇਹਨਾਂ ਨਾਲ ਗੱਲਬਾਤ ਕਰਦਿਆਂ ਨੂੰ ਹੋ ਗਿਆ ਹੈ ਵੀ ਭਾਈ ਆਪਣੀ ਅਨਾਊਂਸਮੈਂਟਾਂ ਕਰੋ, ਕਹੋ ਵੀ ਜੋ ਅੱਜ ਤੱਕ ਕੰਮ ਭਾਈ ਸਾਹਿਬ ਕਰ ਰਹੇ ਨੇ ਜਾਂ ਪੰਜਾਬ 'ਚ ਕੰਮ ਆ ਰਿਹਾ, ਉਹਦਾ ਅਸੀਂ ਸਮਰਥਨ ਕਰਦੇ ਹਾਂ। ਠੀਕ ਹੈ, ਹੋਰ ਕੁਛ ਨਹੀਂ ਕਹਿ ਸਕਦੇ। ਸਮਰਥਨ ਤਾਂ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਜੀ ਬਿਲਕੁਲ, ਗੁਰੂ ਘਰ ਦੀਆਂ ਜਿਹੜੀਆਂ ਕਮੇਟੀਆਂ ਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜਦੋਂ ਆਪਾਂ ਹਰ ਇਸ਼ੂ ਦੇ ਉੱਤੇ ਬੋਲਦੇ ਹਾਂ, ਜਦੋਂ ਕਿਸੇ ਵੀ ਪੰਜਾਬੀ ਦੇ ਨਾਲ ਧੱਕਾ ਹੁੰਦਾ ਆ, ਤੇ ਉਹਨਾਂ ਨੂੰ ਬਿਲਕੁਲ ਅੱਗੇ ਆਉਣਾ ਚਾਹੀਦਾ ਹੈਗਾ। ਤੇ ਇੱਕ ਵਾਰੀ ਫੇਰ ਆਪਾਂ ਬੇਨਤੀ ਵੀ ਕਰਦੇ ਹਾਂ, ਇਹ ਲਾਈਵ ਪ੍ਰੋਗਰਾਮ ਚੱਲ ਰਿਹਾ, ਤੇ ਕੋਈ ਗੁਰੂ ਘਰ ਦੀ ਕਮੇਟੀ ਦਾ ਮੈਂਬਰ, ਕਿਸੇ ਦਾ ਵੀ, ਜੇ ਤੁਸੀਂ ਇਹਦੇ ਸੰਬੰਧ ਦੇ ਵਿੱਚ, ਆਪਣੇ ਪ੍ਰੋਟੈਸਟ ਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਅਪਡੇਟ ਦੇਣੀ ਚਾਹੁੰਦੇ ਆ, ਤਾਂ ਤੁਸੀਂ ਕਾਲ ਕਰ ਲਿਓ 408 272 5200 ਤੇ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਆਪਾਂ ਤਸਵੀਰਾਂ ਲਾਈਆਂ ਨੇ ਸ਼ਹੀਦਾਂ ਦੀਆਂ, ਸਾਰਾ ਕੁਝ ਗੁਰੂ ਸ਼ਹੀਦਾਂ ਨੂੰ ਸਮਰਪਿਤ ਹੈ, ਸਭ ਕੁਝ ਹੈ। ਆਪਣੇ ਜੋ ਬੰਦੇ ਹੁਣ ਜੰਗ ਲੜ ਰਹੇ ਆ ਉਹਨਾਂ ਦੇ ਨਾਲ ਖੜੇ ਹੋ। ਮੈਂ ਕਹਿੰਦਾ ਵੀ ਅਜੇ ਵੀ ਦੇਰ ਨਹੀਂ ਹੋਈ, ਤੇ ਕੱਲ ਨੂੰ ਹੀ ਸੰਡੇ ਹੈਗਾ। ਸਾਰੇ ਗੁਰੂ ਘਰਾਂ ਨੂੰ ਬੇਨਤੀ ਹੈ ਕਿ ਉੱਥੇ ਆਪਣਾ ਐਲਾਨਨਾਮਾ ਕਰੋ ਵੀ ਅਸੀਂ ਸਮਰਥਨ ਕਰਦੇ ਹਾਂ ਔਰ ਇਹਦੀ ਨਿੰਦਾ ਕਰਦੇ ਹਾਂ। ਠੀਕ ਹੈ ਨਾ ਜੀ? ਸੋ ਬਿਲਕੁਲ, ਦੇਖੋ ਜਿੰਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਦੇ ਸਿੰਘ ਫੜੇ ਆ, ਉਹਨਾਂ ਦੇ ਕਿਸੇ ਦੇ ਨਾਂ ਨਹੀਂ ਪੁਲਿਸ ਦੱਸ ਰਹੀ ਹੈਗੀ। ਪੰਜਾਬ ਨੂੰ ਫੌਜੀ ਛਾਉਣੀਆਂ ਬਣਾ ਦਿੱਤਾ ਗਿਆ ਆ। ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੁਕੋਇਆ ਜਾ ਰਿਹਾ ਹੈਗਾ ਆ। ਤੇ ਇਹ ਮਨਸੂਬੇ ਜਿਹੜੇ ਆ ਸਰਕਾਰ ਦੇ, ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਤੇ ਚਾਹੇ ਉਹ ਪੰਜਾਬ ਦੀ ਸਰਕਾਰ ਆ, ਉਹਨਾਂ ਦੇ ਇਹ ਸਹੀ ਨਹੀਂ ਲੱਗਦੇ ਹੈਗੇ। ਤੇ ਸੰਗਤਾਂ ਦੇ ਹੜ੍ਹ ਦੇ ਵਿੱਚ ਵੱਡੀ ਤਾਕਤ ਹੁੰਦੀ ਹੈਗੀ ਆ ਜੋ ਇਹਨਾਂ ਨੌਜਵਾਨਾਂ ਨੂੰ ਬਚਾ ਸਕਦੀ ਹੈਗੀ ਆ। ਸੋ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਇੱਥੇ ਹੰਬਲਾ ਮਾਰਨਾ ਚਾਹੀਦਾ ਹੈ। ਬਹੁਤ ਸ਼ੁਕਰੀਆ ਜੀ ਕਾਲ ਦੇ ਲਈ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਜਸਵਿੰਦਰ ਸਿੰਘ ਜਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਹਰਜੋਤ ਸਿੰਘ ਰਾਜਚੰਦ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਇਹ ਜਿਹੜਾ ਰੇਡੀਓ ਤੇ ਲੈ ਕੇ ਆਏ ਆ ਮੁੱਦਾ, ਤੇ ਮੈਂ ਤਾਂ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਭਾਈ ਉੱਥੇ ਕੱਲ੍ਹ ਨੂੰ ਜੋ ਵੀ ਪ੍ਰੋਗਰਾਮ ਲਿਖਿਆ ਹੈ ਉਸ ਵਿੱਚ ਸ਼ਮੂਲੀਅਤ ਕਰੋ, ਪਹੁੰਚੋ। ਸਾਨੂੰ ਇਕਜੁੱਟ ਹੋ ਕੇ ਹਮਲਾ ਮਾਰਨਾ ਚਾਹੀਦਾ। ਬਾਕੀ ਮੇਰੇ ਤੋਂ ਪਹਿਲਾਂ ਫੌਜੀ ਸਾਹਿਬ ਬੋਲੇ ਆ, ਮੈਂ ਸੁਣਿਆ ਵੀ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਗੁਰਦੁਆਰੇ ਦੀਆਂ ਕਮੇਟੀਆਂ ਇਕੱਠੇ ਹੋ ਕੇ ਨਹੀਂ ਹਮਲਾ ਮਾਰਦੀਆਂ, ਤੇ ਮੇਰਾ ਖਿਆਲ ਆ ਵੀ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਹੁਣ ਸਾਨੂੰ ਪਿੱਛੇ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਅਸੀਂ ਅੰਮ੍ਰਿਤਪਾਲ ਦੇ ਨਾਲ ਜਦੋਂ ਤੋਂ ਉਹਨਾਂ ਨੇ ਇਹ ਕਾਰਜ ਸ਼ੁਰੂ ਕੀਤਾ ਸੀਗਾ ਤੇ ਨਸ਼ਿਆਂ ਤੋਂ ਮੁਕਤ ਕਰਨਾ, ਜਾਂ ਮਤਲਬ ਸਿੱਖਾਂ ਦੇ ਨੌਜਵਾਨ ਜਿਹੜੇ ਆ ਜਾਂ ਕੋਈ ਵੀ ਆ, ਉਹਨਾਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣਾ, ਅੰਮ੍ਰਿਤਧਾਰੀ ਬਣਾਉਣਾ, ਅਸੀਂ ਪਹਿਲਾਂ ਤੋਂ ਹੀ ਉਹਦੇ ਸਪੋਰਟਰ ਹੈਗੇ ਆ ਤੇ ਸਮਰਥਨ ਦਿੰਦੇ ਆ ਉਹਦਾ। ਤੇ ਹੁਣ ਵੀ ਅਸੀਂ ਆਪਣੇ ਸੰਗਤ ਨੂੰ ਅਪੀਲ ਕਰਦੇ ਹਾਂ, ਜਿਹੜੀ ਵੀ ਸੰਗਤ ਸੁਣਦੀ ਆ ਜਾਂ ਗਾਂਹ ਮੈਸੇਜ ਵੀ ਕੋਈ ਦੇ ਸਕਦਾ, ਸੰਗਤ ਨੂੰ ਵੱਡੀ ਗਿਣਤੀ 'ਚ ਉੱਥੇ ਪਹੁੰਚਣਾ ਚਾਹੀਦਾ। ਜਿਵੇਂ ਹੁਣ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਬੁੱਧਵਾਰ ਵੀ ਅਗਾਂਹ ਰੱਖਿਆ, ਤੇ ਬੁੱਧਵਾਰ ਜਿਹੜਾ ਐਮਬੈਸੀ ਵੀ ਖੁੱਲ੍ਹੀ ਹੁੰਦੀ ਆ, ਉਸ ਦਿਨ ਵੀ ਵੱਧ ਚੜ੍ਹ ਕੇ ਸਾਨੂੰ ਸਾਰਿਆਂ ਨੂੰ ਉੱਥੇ ਜਾਣਾ ਚਾਹੀਦਾ ਆ। ਤੇ ਜਿਵੇਂ
ਪਹਿਲਾਂ 1984 'ਚ ਇੰਟਰਨੈਟ ਬੰਦ ਕਰ ਦਿੱਤੇ ਸੀਗੇ ਤੇ ਪੰਜਾਬ ਨੂੰ ਫੌਜੀ ਛਾਉਣੀ ਦੇ ਵਿੱਚ ਹੀ ਮਤਲਬ ਬਦਲ ਦਿੱਤਾ ਸੀਗਾ ਤੇ ਬਹੁਤ ਜ਼ਿਆਦਾ ਜਿੱਦਾਂ ਉਸ ਟਾਈਮ ਬਿਲਕੁਲ ਉਹੋ ਜਿਹੇ ਹਾਲਾਤ ਦਿਖਦੇ ਆ ਸਾਨੂੰ ਤੇ ਭਗੌੜਾ ਕਰਾਰ ਦੇ ਦੇਣਾ, ਚੱਕਣਾ ਕਿਤਿਓਂ ਨਾਲ ਦੇ 70 ਬੰਦੇ ਚੱਕ ਲੈ ਜਾ 80 ਜਿੰਨੇ ਵੀ ਆ, ਹੋਰ ਫੜੋ ਫੜੀ ਹੋਊਗੀ ਜਿਵੇਂ ਜਿੱਦਾਂ ਦੇ ਮਾਹੌਲ ਲੱਗਦਾ ਆ। ਮਤਲਬ ਇਹਨਾਂ ਨੂੰ ਹੋਰ ਵੀ ਪਿੰਡਾਂ 'ਚ ਵੀ ਛਾਪੇ ਮਾਰਨਗੇ, ਜਿੱਥੇ ਜਿੱਥੇ ਕੋਈ ਨੌਜਵਾਨ ਜਿਹੜਾ ਆ ਕਾਣ ਵਾਲਾ ਦੀਦਾ ਆ ਉੱਥੋਂ ਚੱਕ ਕੇ ਇਹਨਾਂ ਨੂੰ ਜਾਂ ਭਗੌੜੇ ਕਰਾਰ ਦੇਣਗੇ, ਜਾਂ ਮਤਲਬ ਜਿਵੇਂ ਅੱਗੇ ਹੋਇਆ ਹੀ ਆ ਪੰਜਾਬ ਦੇ ਵਿੱਚ ਨੌਜਵਾਨੀ ਦਾ ਘਾਣ ਕੀਤਾ ਸੀਗਾ, ਉਸੇ ਤਰ੍ਹਾਂ ਦਾ ਮਾਹੌਲ ਲੱਗਦਾ ਸਾਨੂੰ ਤਾਂ। ਸੋ ਮੈਨੂੰ ਲੱਗਦਾ ਵੀ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਹਮਲਾ ਮਾਰਨਾ ਚਾਹੀਦਾ। ਮੈਂ ਤੁਹਾਡਾ ਰੇਡੀਓ ਦਾ ਅਤੇ ਜਿਹੜੇ ਸਰੋਤੇ ਸੁਣਦੇ ਆ ਉਹਨਾਂ ਦਾ ਧੰਨਵਾਦ ਕਰਦਾ। ਸਰੋਤਿਆਂ ਨੂੰ, ਸੰਗਤ ਨੂੰ ਬੇਨਤੀ ਕਰਦਾ ਵੀ ਵੱਧ ਚੜ੍ਹ ਕੇ ਆਪਾਂ ਉੱਥੇ ਪਹੁੰਚੀਏ ਤੇ ਸਮਰਥਨ ਦਈਏ। ਜਿੰਨੀ ਸੰਗਤ ਜਾਊਗੀ ਵੱਧ ਓਨਾ ਹੀ, ਜਿਵੇਂ ਰਾਜੋਆਣੇ ਦੀ ਫਾਂਸੀ ਤਾਂ ਅਸੀਂ ਮਤਲਬ ਉਹਦੀ ਮਾਫ਼ ਕਰਾਈ ਸੀਗੀ, ਉਸ ਟਾਈਮ ਵੈਸੀਆਂ ਦੇ ਮੂਹਰੇ ਬੇਹਿਸਾਬੀ ਸੰਗਤ ਜਿਹੜੀ ਸੀ ਉੱਥੇ ਇਕੱਠੀ ਹੋਈ ਸੀ, ਗੁਰਦੁਆਰਿਆਂ ਨੇ ਲੀਡ ਕੀਤੀ ਸੀ, ਸਾਰੇ ਗੁਰਦੁਆਰੇ ਕਮੇਟੀਆਂ ਜਿਹੜੀਆਂ ਉੱਥੇ ਸੰਗਤ ਨੂੰ ਲੈ ਕੇ ਪਹੁੰਚੀਆਂ ਸੀ, ਬੱਸਾਂ 'ਚ ਪਹੁੰਚੇ ਸੀ। ਸੋ ਇਸੇ ਤਰ੍ਹਾਂ ਜਿਹੜਾ ਸਾਨੂੰ ਫੇਰ ਹਮਲਾ ਮਾਰਨਾ ਚਾਹੀਦਾ। ਮੈਂ ਤੁਹਾਡਾ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਕ ਵਾਰੀ ਫੇਰ ਜਿਹੜੇ ਸਾਡੇ ਨਾਲ ਸਰੋਤੇ ਨਵੇਂ ਜੁੜੇ ਆ ਉਹਨਾਂ ਨੂੰ ਦੱਸਦੇ ਜਾਈਏ, ਪੰਜਾਬ ਦੇ ਵਿੱਚ ਬਹੁਤ ਵੱਡੀ ਮਾਸ ਅਰੈਸਟ ਹੋਈ ਹੈਗੀ ਆ ਸਿੱਖ ਐਕਟਿਵਿਸਟ ਦੀ। 100 ਤੋਂ ਵੱਧ ਹੁਣ ਤੱਕ ਅਰੈਸਟ ਹੋ ਚੁੱਕੇ ਹੈਗੇ ਆ। ਇੰਟਰਨੈਟ ਬਲੈਕ ਆਊਟ ਕੀਤਾ ਗਿਆ ਆ ਕਾਫੀ ਜ਼ਿਲ੍ਹਿਆਂ 'ਚ। ਟੈਕਸ ਦੀਆਂ ਜੋ ਕੈਪੇਬਿਲਿਟੀਜ਼ ਆ ਉਹ ਸਸਪੈਂਡ ਕੀਤੀਆਂ ਗਈਆਂ ਆ, ਕਿਉਂਕਿ ਅਸੀਂ ਵੀ ਆਪਣੇ ਜਿਹੜੇ ਸਾਡੇ ਪੱਤਰਕਾਰ ਆ ਉਹਨਾਂ ਨਾਲ ਕਨੈਕਟ ਕਰਦੇ ਸੀ, ਉਹਨਾਂ ਦੇ ਫੋਨ ਨਹੀਂ ਚੱਲ ਰਹੇ। ਤੇ ਬਹੁਤ ਵੱਡੀ ਜਿਹੜੀ ਆ ਸੈਂਸਰਸ਼ਿਪ, ਵਾਈਡ ਸਪਰੈਡ ਸੈਂਸਰਸ਼ਿਪ ਜੋ ਆ ਉਹ ਲਾਈ ਗਈ ਆ। ਸੋ ਇਹ ਡੈਮੋਕ੍ਰੇਸੀ ਦੇ ਲੱਛਣ ਨਹੀਂ ਹੁੰਦੇ, ਆਥੋਰੀਟੇਰੀਅਨ ਜੋ ਗਵਰਨਮੈਂਟ ਆ ਇਹ ਉਹਦੇ ਲੱਛਣ ਹੁੰਦੇ ਹੈਗੇ ਆ। ਸਾਡੇ ਨਾਲੋਂ ਅਮਰੀਕਾ ਵਾਲੇ ਸਿੱਖ ਜਿਹੜੇ ਆ ਪੋਲੀਟੀਕਲ ਅਸਾਈਲਮ ਲੈਣ 'ਚ ਤਾਂ ਬਹੁਤ ਤੇਜ਼ ਰਹਿੰਦੇ ਆ। ਕੋਈ ਵੀ ਇਸ਼ੂ ਹੋਵੇ ਦਵਾ ਸੱਟ ਲੈ ਲਈਏ, ਪਰ ਸਾਡੇ ਨਾਲੋਂ ਕੈਨੇਡਾ ਵਾਲੇ ਜਿਹੜੇ ਸਾਡੇ ਭਰਾ ਆ ਉਹ ਕਿਤੇ ਅੱਗੇ ਆ। ਕੈਨੇਡਾ ਦੇ ਜਿਹੜੇ MP ਆ ਉਹਨਾਂ ਨੇ ਪ੍ਰੋਟੈਸਟ ਜਾਰੀ ਕੀਤਾ ਆ, ਜਿੰਨੇ ਵੀ ਆ। ਜਗਮੀਤ ਸਿੰਘ ਨੇ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਕੰਸਰਨਡ ਆ, ਇੰਡੀਆ ਦੇ ਵਿੱਚ ਸਿਵਲ ਲਿਬਰਟੀਜ਼ ਨੂੰ ਸਸਪੈਂਡ ਕੀਤਾ ਗਿਆ ਆ ਤੇ ਇੰਟਰਨੈਟ ਨੂੰ ਬਲੈਕ ਆਊਟ ਕੀਤਾ ਗਿਆ। ਇਹ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਟਵਿੱਟਰ ਤੇ। ਇਸੇ ਤਰ੍ਹਾਂ ਉੱਥੇ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਆ, ਉਹਨਾਂ ਨੇ ਵੀ ਇਹ ਕਿਹਾ ਆ ਵੀ ਇੰਟਰਨੈਟ ਸਰਵਿਸਿਜ਼ ਜਿਹੜੀਆਂ ਸਸਪੈਂਸ਼ਨ ਕੀਤੀ ਗਈ ਆ ਤੇ ਸਿੱਖਾਂ ਨੂੰ ਅਰੈਸਟ ਕੀਤਾ ਗਿਆ ਆ। ਸੋ ਟਿਮ ਸਿੰਘ ਉੱਪਲ, ਇਸੇ ਤਰ੍ਹਾਂ ਜਿਹੜੇ ਗੁਰਤਰਨ ਸਿੰਘ ਹੈਗੇ ਆ, ਉਹਨਾਂ ਸਾਰਿਆਂ ਨੇ ਜਿਹੜੀਆਂ ਆ ਸਟੇਟਮੈਂਟਸ ਜਾਰੀ ਕੀਤੀਆਂ ਵੀ ਇੰਡੀਆ ਦੀ ਸਰਕਾਰ ਸਿੱਖਾਂ ਦੇ ਨਾਲ ਧੱਕਾ ਕਰ ਰਹੀ ਆ। ਇਹ ਰਿਪਰੈਸ਼ਨ ਹੈਗਾ ਇੱਕ ਤਰ੍ਹਾਂ ਦੇ ਨਾਲ। ਜੀ ਬਿਲਕੁਲ। ਤੇ ਆਪਣੇ ਨਾਲ ਜੁੜੇ ਨੇ ਜਸਦੇਵ ਸਿੰਘ ਜੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਸੁਖਪਾਲ ਖਹਿਰਾ ਉਹਨਾਂ ਨੇ ਵੀ ਇੱਕ ਟਵੀਟ ਜਿਹੜਾ ਉਹ ਕੀਤਾ, ਉਹਨਾਂ ਨੇ ਭਗਵੰਤ ਮਾਨ ਨੂੰ ਗਾਲ ਲਈ ਆ ਵੀ ਅੰਮ੍ਰਿਤਪਾਲ ਨੂੰ ਜਿਹੜਾ UAPA ਜਾਂ NSA ਦੇ ਕਾਨੂੰਨ ਦੇ ਤਹਿਤ ਜਿਹੜਾ ਉਹ ਨਾ ਚਾਰਜ ਕੀਤਾ ਜਾਵੇ, ਵੀ ਕੋਈ ਟੈਰਰ ਐਕਟੀਵਿਟੀ ਤਾਂ ਇਨਵੋਲਵ ਨਹੀਂ ਆ। ਅਜਨਾਲੇ ਵਾਲੇ ਇੰਸੀਡੈਂਟ ਦੇ ਲਈ ਜੇ ਚਾਰਜ ਕਰਨਾ ਆ ਤਾਂ ਇਹ ਸੁਖਪਾਲ ਖਹਿਰਾ ਦਾ ਬਿਆਨ ਆ ਵੀ ਉਹ ਕਹਿੰਦੇ ਵੀ ਕਰ ਲਓ, ਤੇ ਪਰ ਕਹਿੰਦੇ ਵੀ ਬਿਸ਼ਨੋਈ ਤੇ ਐਕਸ਼ਨ ਕੋਈ ਵੀ ਨਹੀਂ। ਕਹਿੰਦੇ ਵੀ ਤੁਸੀਂ ਤਾਂ ਸ਼ਰੇਆਮ ਵੀ ਜਿਹੜਾ ਸਿੱਖ ਨੌਜਵਾਨ ਆ ਉਹਨਾਂ ਨੂੰ ਸੈਂਟਰਲ ਏਜੰਸੀਆਂ ਦੇ ਹਵਾਲੇ ਜਿਹੜਾ ਉਹ ਕਰੀ ਜਾ ਰਹੇ ਆ। ਕੁਝ ਸਮਾਂ ਪਹਿਲਾਂ ਡਵਾਲ ਜਿਹੜਾ ਅਜੀਤ ਡਵਾਲ ਆ ਉਹ ਵੀ ਆ ਕੇ ਗਿਆ ਸੀ, ਜਿੱਥੇ ਜਿੱਥੇ ਡਵਾਲ ਜਾ ਕੇ ਜਾਂਦਾ ਆ ਕੁਛ ਨਾ ਕੁਛ ਜਿਹੜਾ ਉਸ ਤੋਂ ਬਾਅਦ ਦੇ ਵਿੱਚ ਇਹ ਹੁੰਦਾ ਆ। ਸੋ ਆਪਾਂ ਦੇਖਦੇ ਹਾਂ ਅੱਗੇ। ਤੇ ਆਪਣੇ ਨਾਲ ਅਗਲੇ ਕਾਲਰ ਨੇ ਜਸਦੇਵ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਨਾਲ ਹਰਜੋਤ ਖਾਲਸਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਕ ਤਾਂ ਪਹਿਲਾਂ ਬਹੁਤ ਆਪ ਜੀ ਦਾ ਧੰਨਵਾਦ, ਆਪ ਜੀ ਨੇ ਕੱਲ੍ਹ ਦੇ ਮੁਜ਼ਾਹਰੇ ਸੰਬੰਧ ਦੇ ਵਿੱਚ ਜੋ ਇਹ ਟਾਕ ਸ਼ੋਅ ਰੱਖਿਆ ਸੰਗਤਾਂ ਨੂੰ ਜਾਣੂ ਕਰਵਾਉਣ ਲਈ, ਉਹਦਾ ਬਹੁਤ ਸ਼ਲਾਘਾਯੋਗ ਕਦਮ ਆਪ ਜੀ ਦਾ। ਤੇ ਨਾਲ ਹੀ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕੈਲੀਫੋਰਨੀਆ ਦੀਆਂ ਨੂੰ ਵੀ ਕੱਲ੍ਹ ਨੂੰ ਜਿਹੜਾ 3 ਤੋਂ 6 ਸੈਨ ਫਰਾਂਸਿਸਕੋ ਵਿਖੇ ਇੰਡੀਅਨ ਅੰਬੈਸੀ ਦੇ ਮੂਹਰੇ ਮੁਜ਼ਾਹਰਾ ਰੱਖਿਆ ਗਿਆ ਹੈ, ਉਹਦੇ ਵਿੱਚ ਆਪ ਜੀ ਸਾਰੇ ਹਮ ਕੇ ਪੁੱਛੋ ਜ਼ੋਰ ਨਾਲ, ਕਿਉਂਕਿ ਆਪਣੇ ਕੋਲ ਅੱਜ ਦੇ ਸਮੇਂ ਹੁਣ ਬਾਹਰ ਬੈਠਿਆਂ ਕੋਲ ਆਪਣੇ ਕੋਲ ਇਹੀ ਤਰੀਕਾ ਜਿੱਥੇ ਆਪਾਂ ਆਪਣਾ ਰੋਸ ਪ੍ਰਗਟ ਕਰ ਸਕੀਏ ਤੇ ਨਾਲ ਹੀ ਇੰਡੀਅਨ ਗੌਰਮੈਂਟ ਨੂੰ ਦੱਸ ਸਕੀਏ ਵੀ ਤੁਹਾਡੀ ਧੱਕੇਸ਼ਾਹੀ ਜੋ ਤੁਸੀਂ ਹੁਣ ਪੰਜਾਬ 'ਚ ਕਰ ਰਹੇ ਹੋ, ਇੰਟਰਨੈਟ ਬੰਦ ਕਰਕੇ 70-80 ਸਿੰਘਾਂ ਨੂੰ ਗ੍ਰਿਫਤਾਰ ਕੀਤਾ, ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਹੜੇ ਕਿ ਪਿਛਲੇ
6 ਮਹੀਨਿਆਂ ਤੋਂ ਅੰਮ੍ਰਿਤ ਸੰਚਾਰ ਦੀ ਲਹਿਰ ਚਲਾ ਕੇ ਉੱਥੋਂ ਦੇ ਪਤਿਤ ਸਿੱਖਾਂ ਨੂੰ ਸਿੰਘ ਸਜਾ ਰਹੇ ਸਨ ਤੇ ਨਸ਼ੇ ਵਿਰੁੱਧ ਪ੍ਰਚਾਰ ਕਰ ਰਹੇ ਸਨ। ਸੋ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਕੇ ਉਹਨਾਂ ਨੂੰ ਆਪਣੇ ਕੌਮੀ ਨਿਸ਼ਾਨੇ ਕੌਮੀ ਘਰ ਵੱਲ ਪ੍ਰੇਰਿਤ ਕਰ ਰਹੇ ਸਨ। ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਹੁੰਚਾ ਹੋਈਆਂ ਗੌਰਮੈਂਟ ਤੋਂ, ਤੇ ਉਸ ਗੌਰਮੈਂਟ ਨੇ ਇਹ ਅਥੋਰਟੇਰੀਅਨ ਸਟੈਪ ਲੈ ਕੇ ਇੰਟਰਨੈਟ ਬੰਦ ਕਰਕੇ ਇਹ ਧੱਕਾ ਕਰ ਰਹੀ ਹੈ। ਸੋ ਆਪਾਂ ਉਸ ਧੱਕੇ ਦੇ ਵਿਰੁੱਧ ਸਾਰਿਆਂ ਨੇ ਲਾਮਬੰਦ ਹੋ ਕੇ ਇੰਡੀਅਨ ਅੰਬੈਸੀ ਮੂਹਰੇ ਇਕੱਠੇ ਹੋ ਕੇ ਆਪਣਾ ਰੋਹ ਪ੍ਰਗਟ ਕਰਨਾ। ਦੂਸਰੀ ਗੱਲ ਮੈਂ ਭਾਈ ਸਾਹਿਬ ਦੀ ਇੱਕ ਹੋਰ ਕਹਿਣੀ ਚਾਹੁੰਦਾ ਵੀ ਜਿਹੜੀ ਇੰਡੀਅਨ ਅੰਬੈਸੀ ਆ ਉਹਨੂੰ ਆਪਾਂ ਇੱਕ ਦਫ਼ਤਰ ਦੇ ਤੌਰ ਤੇ ਨਾ ਜਾਣੀ। ਉਹ ਭਾਰਤ ਸਰਕਾਰ ਦੇ ਜਿਹੜਾ ਰਾਜ ਆ ਉਹਦੀ ਇੱਕ ਐਕਸਟੈਂਸ਼ਨ ਆ। ਉਹ ਨਾ ਕਦੀ ਬੰਦ ਹੁੰਦੀ ਆ ਤੇ ਨਾ ਹੀ ਕਦੀ ਆਪਣੇ ਲਈ ਖੁੱਲ੍ਹਦੀ ਆ। ਜੇ ਤੁਸੀਂ ਅੱਜ ਐਤਵਾਰ ਨੂੰ ਵੀ ਜਾਣਾ ਹੋਵੇ ਉੱਥੇ ਬਾਹਰ, ਜਦੋਂ ਤੁਸੀਂ ਜਾ ਕੇ ਉੱਥੇ ਪਹੁੰਚਦੇ ਨਾਲ ਹੀ 2-3 ਬੰਦੇ ਬਾਹਰ ਆ ਕੇ ਤੁਹਾਡੀ ਵੀਡੀਓ ਬਣਾ ਕੇ ਅੰਬੈਸੀ ਦੇ ਵਿੱਚ ਹੀ ਬਾਹਰ ਆ ਜਾਂਦੇ। ਸੋ ਆਪਾਂ ਕੋਈ ਉਹਨਾਂ ਨੂੰ ਮੈਮੋਰੰਡਮ ਨਹੀਂ ਦੇਣਾ, ਆਪਾਂ ਉਹਨਾਂ ਨੂੰ ਆਪਣਾ ਰੋਹ ਹੀ ਪ੍ਰਗਟ ਕਰਨਾ। ਸੋ ਆਪਾਂ ਐਤਵਾਰ ਹੋਵੇ, ਸੋਮਵਾਰ ਹੋਵੇ, ਮੰਗਲਵਾਰ ਹੋਵੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਆਪਾਂ ਜਿਹੜਾ ਹੁਣ ਉਲੀਕਿਆ ਗਿਆ ਪ੍ਰੋਗਰਾਮ ਕੱਲ੍ਹ ਦਾ, ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਆਪਾਂ ਆਪਣੀ ਭਾਈ ਅੰਮ੍ਰਿਤਪਾਲ ਸਿੰਘ ਨਾਲ ਤੇ ਉਹਨਾਂ 70-80 ਸਿੰਘ ਜਿਹੜੇ ਗ੍ਰਿਫਤਾਰ ਹੋਏ ਆ ਉਹਨਾਂ ਨਾਲ ਆਪਣੀ ਜੋ ਸੁਨੇਹ ਆ ਉਹ ਪ੍ਰਗਟ ਕਰਦੇ ਹੋਏ ਇੰਡੀਅਨ ਗੌਰਮੈਂਟ ਦਾ ਵਿਰੋਧ ਕਰ ਸਕੀਏ। ਸੋ ਇਹੋ ਹੀ ਬੇਨਤੀ ਮੈਂ ਸਾਰੀਆਂ ਸੰਗਤਾਂ ਦੇ ਵਿੱਚ ਕਰਨਾ ਚਾਹੁੰਦਾ ਜੀ। ਬਹੁਤ ਸ਼ੁਕਰੀਆ ਜੀ, ਧੰਨਵਾਦ ਜਸਦੇਵ ਜੀ। ਸੋ ਬਹੁਤ ਜੀ ਸ਼ੁਕਰੀਆ। ਬਿਲਕੁਲ। ਸੋ ਇੱਥੋਂ ਪਤਾ ਲੱਗਦਾ ਹੈ ਵੀ ਫਰੀਮਾਉਂਟ ਗੁਰਦੁਆਰਾ ਸਾਹਿਬ ਦੀ ਸਾਰੀ ਕਮੇਟੀ ਜਿਹੜੀ ਆ ਕੱਲ ਨੂੰ ਜਿਹੜਾ ਪ੍ਰੋਟੈਸਟ ਹੋਣ ਜਾ ਰਿਹਾ ਆ ਉਹਦਾ ਸਾਥ ਦੇ ਰਹੀ ਆ। ਹੋਰ ਵੀ ਜੇ ਕਿਸੇ ਗੁਰੂ ਘਰ ਦੀ ਕਮੇਟੀ ਦੇ ਮੈਂਬਰ ਜਿਹੜੇ ਸੁਣ ਰਹੇ ਆ ਜਾਂ ਉਹਨਾਂ ਨੇ ਅਪਡੇਟ ਦੇਣੀ ਆ ਜ਼ਰੂਰ ਦੱਸ ਦਿਓ। ਜਿਸ ਤਰ੍ਹਾਂ ਮੈਂ ਰਾਜਕਨਵੀਰ ਸਿੰਘ ਜੀ ਕੈਨੇਡਾ ਦੀ ਗੱਲ ਕਰ ਰਿਹਾ ਸੀ, ਜਗਮੀਤ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੇ ਕਿਹਾ ਵੀ ਜੋ ਕੁਝ 1984 'ਚ ਜਦੋਂ ਸਿੱਖਾਂ ਦਾ ਜੈਨੋਸਾਈਡ ਹੋਇਆ ਉਸੇ ਟਾਈਮ ਤੇ ਜਿੱਦਾਂ ਡਿਸਅਪੀਅਰੈਂਸਿਸ ਹੋਈਆਂ ਹੈਗੀਆਂ, ਉਹੀ ਲੱਛਣ ਇਹ ਹੁਣ ਦੁਬਾਰਾ ਕੀ ਹੋਣ ਜਾ ਰਹੇ ਹੈਗੇ ਆ। ਜਿਸ ਹਿਸਾਬ ਦੇ ਨਾਲ ਸਿਵਲ ਲਿਬਰਟੀਜ਼ ਨੂੰ ਸਸਪੈਂਡ ਕੀਤਾ ਗਿਆ, ਇੰਟਰਨੈਟ ਬਲੌਕ ਆਊਟ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ, ਤੇ ਉਹਨਾਂ ਨੇ ਜਸਟਿਨ ਟਰੂਡੋ ਜੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਇਹ ਕਿਹਾ ਵੀ ਆਪਣੇ ਕਾਊਂਟਰ ਪਾਰਟ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਆਪਣਾ ਜਿਹੜਾ ਕੰਸਰਨ ਆ ਉਹ ਇਹਦੇ ਬਾਰੇ ਕਰਨ। ਜੀ ਬਿਲਕੁਲ। ਸੋ ਕੱਲ ਨੂੰ ਜਿਹੜਾ ਇੱਥੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਜਿਹੜੀ ਅੰਬੈਸੀ ਆ ਉਸ ਦੇ ਬਾਹਰ ਜਿਹੜਾ ਇਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਕਰਨਾ ਆ। ਸੋ ਇਹ ਉਹੀ ਜਿੱਦਾਂ ਕਿਹਾ ਵੀ ਹਿਊਮਨ ਰਾਈਟ ਇਸ਼ੂ ਵੀ ਨਾਲ ਦੇ ਨਾਲ ਆ ਤੇ ਉਹ ਸਾਰੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਹੈਗੀਆਂ। ਰਵਿੰਦਰ ਕੌਰ ਹੁਣੀ ਦੱਸਦੇ ਨੇ ਵੀ ਐਟੋਬੀਕੋਕ ਜਿਹੜਾ ਕੈਨੇਡਾ ਦੇ ਵਿੱਚ ਗੁਰਦੁਆਰਾ ਸਾਹਿਬ ਆ, ਉੱਥੇ ਵੀ ਮੀਟਿੰਗ ਜਿਹੜੀ ਹੈ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਕੱਲ ਰੱਖੀ ਹੈ। ਬਾਅਦ ਦੁਪਹਿਰ ਉੱਥੋਂ ਦੇ ਲੋਕਲ 12 ਵਜੇ ਦੁਪਹਿਰ ਜਿਹੜੇ ਉਹ 12 ਵਜੇ ਉਸ ਹਿਸਾਬ ਦੇ ਨਾਲ ਇਸ ਤਰੀਕੇ ਦੇ ਨਾਲ ਕੀਤੀ ਆ। ਬੜੀ ਅਫਸੋਸ ਵਾਲੀ ਗੱਲ ਆ ਵੀ ਸਾਰੇ ਜਾਣੇ ਕਈ ਜਿਹੜੇ ਖਾਸ ਕਰਕੇ ਜਿਹੜੇ ਸਿੱਖਾਂ ਨੂੰ ਨਾਪਸੰਦ ਕਰਦੇ ਆ, ਉਹ ਇਹ ਕਹਿ ਰਹੇ ਆ ਵੀ ਇਹਦਾ ਐਨਕਾਊਂਟਰ ਜਿਹੜਾ ਉਹ ਕਰ ਦੋ, ਇਹਨੂੰ ਪੱਕਾ ਜਿਹੜਾ ਆ ਕਿਸੇ ਹੋਰ ਥਾਂ ਦੇ ਉੱਤੇ ਲੈ ਜਾਓ। ਇਹ ਵੀ ਡਰ ਆ ਵੀ ਉਸਨੂੰ ਪੰਜਾਬ ਤੋਂ ਬਾਹਰ ਜਿਹੜਾ ਉਹ ਨਾ ਲੈ ਜਾਣ, ਵੀ ਜੇ ਉਹ ਪੰਜਾਬ ਤੋਂ ਬਾਹਰ ਇੱਕ ਦੀ ਜਿਹੜਾ ਉਹ ਚਲੇ ਜਾਂਦਾ ਹੈ। ਜੇ NSA UAPA ਦਾ ਤੇ ਪਰਚਾ ਦਰਜ ਕਰ ਦਿੰਦੇ ਆ ਤਾਂ ਉਹਦੇ ਤਹਿਤ ਇਹ ਚੀਜ਼ ਜਿਹੜੀ ਉਹ ਦੇਖੀ ਜਾਂਦੀ ਆ ਵੀ ਉਹਨੂੰ 1 ਸਾਲ ਦੇ ਲਈ ਬਗੈਰ ਕਿਸੇ ਕਹਿ ਲਓ ਵੀ ਕਾਗਜ਼ੀ ਕਾਰਵਾਈ ਤੋਂ ਬਗੈਰ ਵੀ ਜਿਹੜਾ ਉਸ ਨੂੰ ਰੱਖਿਆ ਜਿਹੜਾ ਹੋ ਜਾ ਸਕਦਾ ਆ। ਸੋ ਬਿਲਕੁਲ। ਸੋ ਇਸੇ ਲਈ ਜਿਹੜੇ ਲੋਕ ਆ ਉਹ ਡਰ ਆ ਵੀ ਇਹ ਕਿਤੇ ਦੁਬਾਰਾ ਉਹ ਸ਼ੁਰੂਆਤ ਤਾਂ ਨਹੀਂ ਜਿਹੜੀ ਉਹ ਹੋ ਰਹੀ ਹੈਗੀ। ਸੋ ਆਪਣੇ ਨਾਲ ਕੁਝ ਹੋਰ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵਿਚਾਰ ਸੁਣਦੇ ਆ। ਸੁਖਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਇੱਕ ਟਵੀਟ ਜਿਹੜਾ ਆ ਸੁਖਜਿੰਦਰ ਰੰਧਾਵੇ ਨੇ ਵੀ ਕੀਤਾ ਆ ਜੀ, ਜੋ ਕਿ ਬਹੁਤ ਮੰਦਭਾਗੀ ਗੱਲ ਹੈ, ਕਿਉਂਕਿ ਦੇਖੋ ਉਹਦੇ ਟਵੀਟ ਕਰਨ ਦਾ ਮਕਸਦ ਦੇਖੋ ਸਿੱਧਾ ਬੋਲ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਰਾਈ ਦਰੁਸਤ ਵਾਲੀ ਗੱਲ ਕੀਤੀ ਹੈ ਕਿ ਬਹੁਤ ਚੰਗਾ ਕੀਤਾ ਹੈ ਕਿ ਇਹਨੂੰ ਨੱਥ ਪਾਈ ਗਈ ਹੈ। ਇਹਨੇ ਟਵੀਟ ਕੀਤਾ ਆ ਤੇ ਇਹ ਦੇਖ ਲਓ, ਦੇਖਣ ਨੂੰ ਸਿੱਖ ਚਿਹਰੇ ਲੱਗਦੇ ਆ, ਇਹ ਗੱਲਾਂ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀਆਂ, ਸਿੱਖਾਂ ਦੀ ਗੱਲ ਕਰਦੇ ਆ, ਅਸੀਂ ਸਿੱਖਾਂ ਦੇ ਮਖੌਟੇ ਪਾ ਕੇ ਤੇ ਲੋਕਾਂ ਨੂੰ ਵਰਗਲਾਉਂਦੇ ਨੇ। ਤੇ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਨੇ ਤੇ ਇੱਥੇ ਫਿਰ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਆ ਕਿ ਦੇਖੋ ਇਹ ਕਦੇ ਵੀ ਇਹਨਾਂ ਲੋਕਾਂ ਨੂੰ ਤੁਸੀਂ ਸਿੱਖ ਨਾ ਸਮਝੋ, ਕਿਉਂਕਿ ਜਦੋਂ ਵੀ ਇਹ ਕੋਈ ਇੱਦਾਂ ਦੀ ਗੱਲ ਹੁੰਦੀ ਹੈ, ਦੇਖ ਲਓ 1 ਮਿੰਟ ਵਿੱਚ ਭਗਵੰਤ ਮਾਨ ਸਰਕਾਰ ਦੇ ਉੱਦਾਂ ਇਹ ਖਿਲਾਫ ਬੋਲਦੇ ਆ
ਤੇ ਹੁਣ 1 ਮਿੰਟ ਵਿੱਚ ਪੁਲਿਸ ਨੂੰ ਸ਼ਾਬਾਸ਼ ਦੇ ਰਹੇ ਆ ਵੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਆ ਇਹਨੂੰ ਅਰੈਸਟ ਕਰਕੇ, ਤੇ ਇਹ ਕੰਮ ਕਹਿੰਦੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਜੀ ਬਿਲਕੁਲ, ਕੱਲਾ ਸੁਖਜਿੰਦਰ ਰੰਧਾਵਾ ਨਹੀਂ, ਰਾਜਾ ਵੜਿੰਗ ਵੀ ਕਾਂਗਰਸ ਦਾ ਤੇ ਬੀਜੇਪੀ ਦਾ ਜਿਹੜਾ ਹਰਜੀਤ ਸਿੰਘ ਆ, ਤਿੰਨਾਂ ਨੇ ਕਿਹਾ ਆ ਵੀ ਬਹੁਤ ਵਧੀਆ ਹੋਇਆ। ਐਗਜ਼ੈਕਟਲੀ ਸੇਮ ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਅਟੈਕ ਕਰ ਰਹੀ ਸੀ ਤੇ ਬੀਜੇਪੀ ਵਾਲੇ ਜਿਹੜੇ ਆ ਉਹਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਰਹੇ ਸੀ। ਸੋ ਸੇਮ ਹੀ ਇਹ ਕਰ ਰਹੇ ਆ। ਸੋ ਜਿਹੜੇ ਬਾਹਰ ਵਸਦੇ ਜਿਹੜੇ ਕਾਂਗਰਸੀ ਬੀਜੇਪੀ ਆ ਨਾ, ਜਿਹੜੇ ਉਹਨਾਂ ਦੀ ਸਪੋਰਟ ਕਰਦੇ ਆ, ਉਹਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਆਣੀ ਚਾਹੀਦੀ ਆ ਇਹਨਾਂ ਵੱਲ ਦੇਖ ਕੇ। ਹਾਂ ਦੇਖੋ ਤੇ ਰਾਜੇ ਵੜਿੰਗ ਨੇ ਤਾਂ ਭੌਂਕਣਾ ਸੀ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਉੱਥੇ ਜਾ ਕੇ ਆਏ ਨੇ ਅੰਮ੍ਰਿਤਪਾਲ ਸਿੰਘ ਹੋਣੀ, ਤੇ ਕਿਉਂਕਿ ਇਹਨੇ ਪਹਿਲਾਂ ਵੀ ਬਹੁਤ ਬਕਵਾਸ ਕੀਤੀ ਸੀ ਰਾਜੇ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਬਾਰੇ, ਤੇ ਕਿਉਂਕਿ ਅੰਮ੍ਰਿਤਪਾਲ ਸਿੰਘ ਸ਼ਰੇਆਮ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਨੂੰ ਇਹ ਜਿਹੜੇ ਲੋਕ ਹੈ ਪਹਿਲਾਂ ਉਹਨੂੰ ਹੱਥਕੰਡਾ ਬਣਾ ਕੇ ਉਹਨੂੰ ਵਰਤਿਆ ਤੇ ਬਾਅਦ ਵਿੱਚ ਉਹਦੀ ਸਾਰ ਤੱਕ ਨਹੀਂ ਲਈ, ਤੇ ਇਹਨਾਂ ਲੋਕਾਂ ਨੂੰ ਉੱਥੋਂ ਵੀ ਚੁੱਭਦਾ ਸੀਗਾ। ਪਰ ਮੈਂ ਗੱਲ ਇਸ ਕਰਕੇ ਕੀਤੀ ਹੈ, ਸਾਨੂੰ ਪਤਾ ਆ ਕਿ ਉਹਨਾਂ ਦੀ ਜਮਾਤ ਕਾਂਗਰਸ ਹੈ, ਉਹੀ ਕਾਂਗਰਸ ਜਮਾਤ ਹੈ ਜਿਹਨੇ ਸਿੱਖਾਂ ਦੀ ਖੂਨ ਦੀ ਹੋਲੀ ਖੇਡੀ ਹੋਈ ਹੈ ਤੇ ਖੇਡਦੇ ਰਹੇ ਨੇ। ਤੇ ਪਰ ਮੈਂ ਗੱਲ ਇਸ ਕਰਕੇ ਕੀਤੀ ਹੈ ਕਿ ਲੋਕੀ ਦੇਖੋ ਬੜੀ ਛੇਤੀ ਭੁੱਲ ਜਾਂਦੇ ਆ ਪੰਜਾਬੀ, ਤੇ ਇਹ ਜਦੋਂ ਕੋਈ ਇੱਦਾਂ ਦੀ ਗੱਲਬਾਤ ਹੁੰਦੀ ਆ ਤੇ ਇਹਨਾਂ ਨੂੰ ਪਛਾਣਨ ਵਾਸਤੇ ਇਹਨਾਂ ਦੀਆਂ ਲੋਕਾਂ ਦੀਆਂ ਅੱਖਾਂ ਤੇ ਐਨਕਾਂ ਲੱਗ ਜਾਂਦੀਆਂ ਤੇ ਉਦੋਂ ਇਹ ਸਿੱਖ ਬਣ ਜਾਂਦੇ ਆ। ਪਰ ਇਹ ਸਿੱਖ ਕਦੇ ਨਹੀਂ ਹੈਗੇ। ਇਹ ਲੋਕ ਸਿਰਫ ਆਪਣੀਆਂ ਜਿਹੜੀਆਂ ਗੱਦੀਆਂ ਆ ਜਾਂ ਇਹਨਾਂ ਦੇ ਜਿਹੜੇ ਰੁਤਬੇ ਆ ਉਹਨਾਂ ਦੀ ਖਾਤਰ ਇਹ ਚਮਚੇ ਬਣ ਜਾਂਦੇ, ਚਾਹੇ ਬੀਜੇਪੀ ਦੇ ਬਣ ਜਾਣ, ਚਾਹੇ ਜਿਹਦੇ ਮਰਜ਼ੀ ਬਣ ਜਾਣ, ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਤੱਕ ਜਾਂ ਆਪਣੀਆਂ ਜਿਹੜੀਆਂ ਇਹਨਾਂ ਦੀਆਂ ਕਹਿ ਲਓ ਕਿ ਇਹਨਾਂ ਦੇ ਜਿਹੜੇ ਰੁਤਬੇ ਆ ਉਹਨਾਂ ਤੱਕ ਇਹ ਸੀਮਤ ਨੇ, ਹੋਰ ਇਹਨਾਂ ਨੂੰ ਕੁਛ ਨਹੀਂ ਚਾਹੀਦਾ। ਪੰਜਾਬ ਦੇ ਵਿੱਚ ਦੇਖੋ ਕਸ਼ਮੀਰ ਵਾਲਾ ਹਾਲ ਕੀਤਾ ਹੋਇਆ ਇਸ ਟਾਈਮ, ਜੋ ਕਸ਼ਮੀਰ ਵਿੱਚ ਕੀਤਾ ਸੀ, ਤੁਸੀਂ ਇਸ ਚੀਜ਼ ਨੂੰ ਅਲੱਗ ਨਾ ਕਰੋ। ਇਹ ਬੀਜੇਪੀ ਸਰਕਾਰ ਜਿਹੜੀ ਹੈ ਇਹ ਭਗਵੰਤ ਮਾਨ ਦੇ ਕੋਲੋਂ ਸਾਰੇ ਉਹ ਕੰਮ ਕਰਾਏਗੀ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਬੀਜੇਪੀ ਅੱਗੇ ਵਿਕੀ ਹੋਈ ਹੈ ਇਸ ਟਾਈਮ, ਕਿਉਂਕਿ ਉਹਨਾਂ ਨੂੰ ਕੋਈ ਵੀ ਉੱਥੋਂ ਫੰਡ ਨਹੀਂ ਮਿਲ ਰਿਹਾ। ਤੇ ਜਿਹੜੇ ਬੀਜੇਪੀ ਦੇ ਲੀਡਰ ਪੰਜਾਬ ਵਿੱਚ ਬੈਠੇ ਆ ਉਹ ਨਿਤ ਨਵੀਆਂ ਇਹ ਗੱਲਾਂ ਦੱਸ ਰਹੇ ਆ ਕਿ ਇਹਨਾਂ ਨੂੰ ਮਾਨ ਸਰਕਾਰ ਨੂੰ ਕਿਵੇਂ ਥੱਲੇ ਲਾਉਣਾ ਆ। ਜਾਣ ਬੁੱਝ ਕੇ ਸਿੱਖਾਂ ਨੂੰ ਵਰਗਲਾਇਆ ਜਾਊਗਾ, ਉੱਥੇ ਵੱਡੇ ਵੱਡੇ ਮੋਰਚੇ ਹੋਣਗੇ। ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਦਾ ਵੀ ਕੋਈ ਨਾ ਕੋਈ ਨਵਾਂ ਤਰੀਕਾ ਲੱਭ ਰਹੇ ਹੋਣ, ਕਿਉਂਕਿ ਬੜੇ ਵੱਡੇ ਮੋਰਚੇ ਨੂੰ ਇੱਕ ਕਹਿ ਲਓ ਕਿ ਜਗ੍ਹਾ ਮਿਲ ਰਹੀ ਹੈ। ਚੰਡੀਗੜ੍ਹ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੋਇਆ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ, ਉਹਦੇ ਵਿੱਚ ਬਹੁਤ ਪਬਲਿਕ ਨਾਲ ਜੁੜ ਰਹੀ ਹੈ ਤੇ ਇਹਨਾਂ ਨੂੰ ਹੋਰ ਕੋਈ ਰਾਹ ਨਹੀਂ ਲੱਭਦਾ ਪਿਆ ਸੀਗਾ। ਤੇ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹਦੇ ਸਾਥੀਆਂ ਨੂੰ ਅਰੈਸਟ ਕਰਨ ਦੇ ਇੱਕ ਤਰੀਕੇ ਦੇ ਨਾਲ ਪੰਜਾਬ ਵਿੱਚ NIA ਤਾਂ ਹੋਰ ਏਜੰਸੀਆਂ ਜਿਹੜੀਆਂ ਪੰਜਾਬ ਪੁਲਿਸ ਨੂੰ ਵਰਤ ਕੇ ਤੇ ਪੰਜਾਬ ਸਰਕਾਰ ਨੂੰ ਵਰਤ ਕੇ ਇੰਟਰ ਹੋਈਆਂ ਨੇ। ਅਸੀਂ ਤੇ ਅਰਦਾਸ ਹਜੇ ਇਹੋ ਕਰ ਰਹੇ ਹਾਂ ਕਿ ਮਹਾਰਾਜ ਕਿਰਪਾ ਕਰੇ ਅਣਸੁਖਾਵੀਂ ਕੋਈ ਘਟਨਾ ਨਾ ਵਾਪਰੇ, ਪਰ ਗੌਰਮੈਂਟ ਚਾਹੇਗੀ ਕਿ ਸਿੱਖ ਤੈਸ਼ ਵਿੱਚ ਆਣ ਕੇ ਕੋਈ ਨਾ ਕੋਈ ਇੱਦਾਂ ਦਾ ਕੰਮ ਕਰਨ ਜਿਹਦੇ ਨਾਲ ਅਸੀਂ ਇੱਥੇ ਰਾਸ਼ਟਰਪਤੀ ਰਾਜ ਲਾ ਕੇ ਤੇ ਫਿਰ ਮਨਾਈਆਂ ਕਰੀਏ, ਕਿਉਂਕਿ 1984 ਦੇ ਵਿੱਚ ਵੀ ਇੱਦਾਂ ਹੀ ਕੀਤਾ ਗਿਆ ਸੀਗਾ। ਪਹਿਲਾਂ ਇਹ ਸਾਰਾ ਕੁਝ ਕਰ ਦਿੱਤਾ ਗਿਆ, ਇੰਟਰਨੈਟ ਬੰਦ ਕਰਤੇ, ਰੇਡੀਓ TV ਬੰਦ ਕਰਤੇ, ਬਾਅਦ ਚ ਰਾਸ਼ਟਰਪਤੀ ਰਾਜ ਲਾ ਕੇ ਤੇ ਉੱਥੇ ਫਿਰ ਸੈਂਟਰ ਸਰਕਾਰ ਨੇ ਮਨਾਈ ਕੀਤੀ ਸੀ। ਤੇ ਹੁਣ ਵੀ ਭਾਵੇਂ ਅੱਜ ਮੀਡੀਆ ਦਾ ਯੁੱਗ ਹੈ, ਅੱਜ ਬਹੁਤ ਛੇਤੀ ਅੱਗ ਵਾਂਗੂ ਖਬਰਾਂ ਫੈਲਦੀਆਂ ਨੇ, ਕਿਉਂਕਿ ਜਦੋਂ ਇੰਨੇ ਬੰਦਿਆਂ ਦੀ ਅਰੈਸਟ ਕਰ ਦਿੱਤੀ ਗਈ ਹੈ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਰੈਸਟ ਨੂੰ ਅਜੇ ਵੀ ਇਹਨਾਂ ਨੇ ਛੁਪਾ ਕੇ ਰੱਖਿਆ ਹੋਇਆ ਹੈ, ਜਦ ਕਿ ਵਿੱਚ ਵੀਡੀਓ ਆ ਰਹੀਆਂ ਨੇ ਬਹੁਤ ਕਿ ਉਹਨਾਂ ਦੀ ਅਰੈਸਟ ਹੋਈ ਹੈ, ਪਰ ਪੰਜਾਬ ਗੌਰਮੈਂਟ ਜਾਂ ਪੰਜਾਬ ਪੁਲਿਸ ਜਿਹੜੀ ਹੈ ਉਸ ਅਰੈਸਟ ਨੂੰ ਅਜੇ ਵੀ ਦੱਸ ਨਹੀਂ ਰਹੀ ਕਿ ਅਰੈਸਟ ਹੋਈ ਹੈ। ਜੀ ਇਹਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਤੇ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ ਜੀ। ਧੰਨਵਾਦ ਤੁਹਾਡਾ। ਸੋ ਆਪਣਾ ਜਿਹੜਾ ਸ਼ੋਅ ਕਰਨ ਦਾ ਮਕਸਦ ਇਹ ਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਜਿੰਨੇ ਵੀ ਸਿੱਖ ਨੌਜਵਾਨ ਫੜੇ ਆ ਉਹਨਾਂ ਦੇ ਛਡਾਉਣ ਦੇ ਲਈ, ਉਹਨਾਂ ਦੀ ਆਵਾਜ਼ ਜਿਹੜੀ ਆ ਪੂਰੀ ਦੁਨੀਆ ਤਾਈਂ ਪਹੁੰਚਾਉਣ ਲਈ ਪ੍ਰੋਟੈਸਟ ਕਰਨਾ ਚਾਹੀਦਾ। ਆਪਾਂ ਅਮਰੀਕਾ 'ਚ ਰਹਿੰਦੇ ਆ, ਬਲੈਕ ਲਾਈਵ ਮੈਟਰਸ ਨੇ ਪ੍ਰੈਜ਼ੀਡੈਂਟ ਟਰੰਪ ਦੇ ਦੌਰਾਨ ਤੁਸੀਂ ਦੇਖਿਆ ਸੀ ਵੀ ਕੀ ਹੋਇਆ ਸੀ, ਕਿੰਨੀਆਂ ਅੱਗਾਂ ਲੱਗੀਆਂ ਸੀਆਂ। ਕੋਈ ਵੀ ਜਿਹੜਾ ਲੀਡਰ ਆ ਉਹਨਾਂ ਦਾ ਕੋਈ ਆਇਆ ਕਹਿਣ ਵੀ ਹਾਂ ਜੀ ਅਸੀਂ ਨੁਕਸਾਨ ਬਹੁਤ ਕਰਤਾ, ਇਹਨਾਂ ਨੂੰ ਅਰੈਸਟ ਕਰ ਲਓ। ਸਾਰਿਆਂ ਦੀ ਯੂਨਿਟੀ ਸੀ ਉੱਥੇ। ਇਹਨਾਂ ਨੇ ਤਾਂ ਕੁਛ ਏਦਾਂ ਦਾ ਨੁਕਸਾਨ ਵੀ ਨਹੀਂ ਕੀਤਾ। ਉਹ ਤਾਂ ਇਹੀ ਕਹਿ ਰਹੇ ਵੀ ਨਸ਼ਾ ਨਾ ਕਰੋ, ਅੰਮ੍ਰਿਤ ਛਕੋ, ਸਿੰਘ ਸਜੋ, ਤੇ ਉਹ ਉਹਨਾਂ ਨੂੰ ਜਿਹੜਾ ਚੁੱਭਦਾ ਹੈਗਾ ਆ। ਜੇ ਏਦਾਂ ਦਾ ਹੈਗਾ ਤਾਂ ਦੱਸੋ। ਈਵਨ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਹੁਣੀ ਖਾਲਸਾ ਵਹੀਰ ਕਰ ਰਹੇ ਸੀ ਤਾਂ ਉਸ ਟਾਈਮ ਦੇ ਉੱਤੇ ਤਾਂ ਹਿੰਦੂਆਂ ਨੇ ਫੁੱਲ ਵਰਸਾਏ ਆ। ਸੋ ਇਹ ਸ਼ਰੇਆਮ ਧੱਕਾ ਹੈਗਾ ਆ। ਜੇ ਅਮਰੀਕਾ 'ਚ ਰਹਿ ਕੇ
ਸਾਡੇ ਬੱਚੇ ਜਾਂ ਅਸੀਂ ਬਲੈਕ ਲਾਈਵ ਮੈਟਰਸ ਦਾ ਸਾਥ ਦਿੰਨੇ ਉਸ ਟਾਈਮ ਤੇ ਬਹੁਤ ਵੱਡੀ ਗਿਣਤੀ ਸਿੱਖਾਂ ਨੇ ਦਿੱਤਾ ਸੀ, ਤੇ ਸਾਨੂੰ ਆਪਣੇ ਜਿੱਥੇ ਆਪਣੇ ਨਾਲ ਧੱਕਾ ਹੋ ਰਿਹਾ ਉੱਥੇ ਵੀ ਬੋਲਣਾ ਚਾਹੀਦਾ, ਬਲਕਿ ਜਿਹੜੇ ਲੋਕਾਂ ਦਾ ਸਾਥ ਦਿੱਤਾ ਸੀ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਭਾਈ ਤੁਸੀਂ ਹੁਣ ਸਾਡਾ ਸਾਥ ਦਿਓ। ਜੀ ਜਸਪਾਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿ ਖਾਲਸਾ ਵਾਹਿ ਫਤਿਹ। ਵੀਰ ਜੀ ਬਹੁਤ ਮੰਦ ਇਹਨਾਂ ਨੇ ਘਟੀਆ ਹਰਕਤ ਕੀਤੀ ਹੈ ਭਗਵੰਤ ਮਾਨ ਸਰਕਾਰ ਨੇ ਰਲ ਕੇ। ਉਹਨਾਂ ਦੇ ਵਿੱਚੋਂ ਅੰਮ੍ਰਿਤਪਾਲ ਨੇ ਜਦੋਂ ਹੁਣ ਦੁਬਾਰਾ ਕਿਹਾ ਕਿ ਮੈਂ ਖਾਲਸਾ ਵੀਰ ਸ਼ੁਰੂ ਕਰਨੀ ਹੈ, ਉਹਨਾਂ ਨੇ ਕਿੰਨੇ ਲੋਕਾਂ ਦਾ ਨਸ਼ਾ ਛਡਾਉਣਾ, ਕਿੰਨੇ ਲੋਕਾਂ ਨੂੰ ਗੁਰੂ ਨਾਲ ਜੋੜਨਾ, ਅੰਮ੍ਰਿਤ ਛਕਾਉਣਾ। ਸਿਰਫ ਉਹ ਇਹੋ ਹੀ ਕਰ ਰਿਹਾ ਕਿ ਲੋਕਾਂ ਨੂੰ ਨਸ਼ੇ ਤੋਂ ਤੋੜ ਕੇ ਗੁਰੂ ਨਾਲ ਜੋੜਦੇ ਪਏ। ਤੇ ਜਿਹੜੇ ਨਸ਼ੇ ਦੇ ਵਪਾਰੀ ਨੇ ਉਹ ਚਾਹੁੰਦੇ ਹੀ ਨਹੀਂ ਕਿ ਸਿੱਖ ਵਧਣ, ਕਿਉਂਕਿ ਇਹਨੇ ਜਦੋਂ ਇਹ ਪੰਜਾਬ 'ਚ ਆਇਆ ਇਹਨੇ ਜਿਹੜੇ ਬੰਦੇ ਸਿਗਰਟਾਂ ਤੰਬਾਕੂ ਖਾਂਦੇ ਸੀ ਉਹਨਾਂ ਨੂੰ ਪਾਠ ਕਰਨ ਤੇ ਲਾ ਦਿੱਤਾ। ਤੇ ਕੋਈ ਬੰਦਾ, ਮੈਂ ਹੈਰਾਨ ਇਸ ਗੱਲ ਤੇ ਹੈਰਾਨੀ ਹੋ ਰਹੀ ਕਿ ਅਕਾਲ ਤਖ਼ਤ ਦੇ ਜਥੇਦਾਰ ਉਸ ਦਿਨ ਦਿੱਲੀ ਸਪੀਚ ਦੇ ਰਿਹਾ ਸੀ ਕਿ ਜੀ ਤੁਹਾਨੂੰ ਸਿੱਖਾਂ ਦੀ ਬਦਦੁਆ ਲੱਗੇਗੀ, ਤੁਹਾਡੀ ਪਾਰਲੀਮੈਂਟ ਟੁੱਟ ਜਾਏਗੀ ਜੀ, ਸਿੱਖ ਕਦੀ ਬਦਦੁਆ। ਅੱਜ ਕੱਲ ਦਾ ਮਸਲਾ ਆਇਆ, ਅੰਮ੍ਰਿਤਧਾਰੀ ਸਿੱਖਾਂ ਨੂੰ ਫੜਿਆ ਜਾ ਰਿਹਾ, ਨਜਾਇਜ਼ ਤਸ਼ੱਦਦ ਕੀਤਾ ਜਾ ਰਿਹਾ, ਕੋਈ ਉਹਨਾਂ ਦਾ ਜਵਾਬ ਨਹੀਂ ਆਇਆ, ਕੋਈ ਉਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਅਕਾਲ ਤਖ਼ਤ ਦੇ ਜਥੇਦਾਰ ਦੀ ਬਣਦੀ। ਕਿਉਂਕਿ ਆਖਿਰ ਸਿੱਖ ਹੋਣ ਦੇ ਨਾਤੇ ਤੁਸੀਂ ਅੰਮ੍ਰਿਤਪਾਲ ਨਾਲ ਤੁਹਾਡਾ ਅਕਾਲੀ ਦਲ ਦੇ ਨਾਤੇ ਕੋਈ ਮਤਭੇਦ ਤੁਸੀਂ ਕਹਿੰਦੇ ਹੋਣਗੇ, ਪਰ ਉਹ ਇੱਕ ਸਿੱਖਾਂ ਨੂੰ ਫੜ ਰਿਹਾ, ਸਿੱਖਾਂ ਤੇ ਤਸ਼ੱਦਦ ਹੋ ਰਿਹਾ, ਉਹਦੇ ਤੇ ਬੋਲਣਾ ਚਾਹੀਦਾ ਨਾ ਅਕਾਲ ਤਖ਼ਤ ਦੇ ਜਥੇਦਾਰ ਨੂੰ। ਮਤਲਬ ਗੂੰਗੇ ਬਣ ਕੇ ਬਹਿ ਗਏ ਸਾਰੇ ਵੇਖੋ ਕੀ ਬਣੇਗਾ ਸਾਡਾ ਉੱਥੇ ਪੰਜਾਬ ਦੇ ਵਿੱਚ। ਧੰਨਵਾਦ ਜੀ, ਧੰਨਵਾਦ। ਇੰਟਰਨੈਟ ਬੰਦ ਕਰਤਾ, ਮਤਲਬ ਕੋਈ ਕਿੰਨਾ ਕੁ ਵੱਡਾ ਟੈਰਰਿਸਟ ਸਰ, ਮੈਨੂੰ ਸਮਝ ਨਹੀਂ ਆ ਰਹੀ। ਮੈਂ ਸਵੇਰੇ ਉੱਠ ਕੇ ਨਿਊਜ਼ ਦੇਖੀ ਹੈ ਕਿ ਤੁਸੀਂ 8 ਜ਼ਿਲ੍ਹਿਆਂ ਦੀ ਫੋਰਸ ਲਾ ਦਿੱਤੀ ਉਹਨੂੰ ਫੜਨ ਵਾਸਤੇ, ਉਹਦੀ ਗੱਡੀਆਂ ਦੇ ਵਿੱਚ ਗੱਡੀਆਂ ਮਾਰੀਆਂ, ਤੁਸੀਂ ਅਰੈਸਟ ਵੀ ਕਰ, ਮੈਨੂੰ ਲਾਇਸੈਂਸ ਤੇ ਇਹੀ ਲੱਗਦਾ ਕਿ ਅਰੈਸਟ ਵੀ ਕਰ ਲਿਆ ਤੇ ਇਹ ਸ਼ੋਅ ਹੀ ਨਹੀਂ ਕਰਦੇ ਪਏ ਕਿ ਉਹਨਾਂ ਨੂੰ ਕਿੱਥੇ ਰੱਖਿਆ ਜੀ। ਇੰਨਾ ਮਤਲਬ ਜ਼ੁਲਮ ਕਰ ਰਹੇ ਨੇ ਸਿੱਖਾਂ ਦੇ ਉੱਤੇ, ਪਤਾ ਨਹੀਂ ਰੱਬ ਦਾ ਡਰ ਹੀ ਕੋਈ ਨਹੀਂ, ਸਮਝ ਨਹੀਂ ਆ ਰਹੀ ਜੀ। ਜੀ ਧੰਨਵਾਦ। ਥੈਂਕ ਯੂ। ਬਹੁਤ ਸਾਰੇ ਜਿਹੜੇ ਭਗਤ ਹੈਗੇ ਆ ਇੰਡੀਆ ਗਵਰਨਮੈਂਟ ਦੇ, ਉਹ ਕਮੈਂਟ ਪਾ ਰਹੇ ਵੀ ਤੁਸੀਂ ਅੱਗ ਲਾ ਰਹੇ ਆ। ਤੁਸੀਂ ਦੇਖੋ ਵੀ ਜਿਹੜਾ ਬੰਦਾ ਦੀ ਆਪਣੇ ਸਿੱਧੂ ਮੂਸੇ ਵਾਲੇ ਦਾ ਕਾਤਲ ਆ, ਉਹ ਸ਼ਰੇਆਮ ਜੇਲ੍ਹ ਦੇ ਵਿੱਚੋਂ ਦੇਖੋ ਕਿੱਦਾਂ ਤਾਰੀਫ ਕਰ ਰਹੇ ਆ, ਜੇਲ੍ਹ ਦੇ ਵਿੱਚੋਂ ਸ਼ਰੇਆਮ ਵੀਡੀਓ ਤੇ ਉਹ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ। ਕੋਈ ਇੱਕ ਵੀ ਸ਼ਬਦ ਕਿਤੇ ਭਾਈ ਅਮਰਤਪਾਲ ਸਿੰਘ ਜਾਂ ਉਹਦੇ ਜਥੇ ਨੇ ਕਿਹਾ ਹੋਵੇ ਵੀ ਜੀ ਇੱਥੇ ਕਿਸੇ ਹਿੰਦੂ ਨੂੰ ਮਾਰ ਦਿਓ ਜਾਂ ਇੱਥੇ ਇਹਨੂੰ ਮਾਰ ਦਿਓ, ਤੁਹਾਨੂੰ ਸ਼ਰਮ ਆਣੀ ਚਾਹੀਦੀ ਆ ਘੱਟੋ ਘੱਟ। ਜੋ ਸਿੱਖਾਂ ਨੇ ਕੀਤਾ ਨਾ ਇੰਡੀਆ ਲਈ, ਭੁੱਲਣਾ ਨਹੀਂ ਚਾਹੀਦਾ ਹੈਗਾ। ਤੇ ਜਿਹੜੇ ਆਪਣੇ ਕੋਈ ਕਿਸੇ ਰੰਜਸ ਦੇ ਅਧੀਨ ਵੀ ਭਾਈ ਅਮਰਤਪਾਲ ਸਿੰਘ ਜਾਂ ਹੋਰਨਾਂ ਦਾ ਵਿਰੋਧ ਕਰਦੇ ਆ ਨਾ, ਤੇ ਜਦੋਂ ਦੰਗੇ ਹੋਏ ਸੀ, ਦੰਗੇ ਨਹੀਂ ਜੈਨੋਸਾਈਡ ਹੋਇਆ ਸੀ, ਕਤਲੇਆਮ ਹੋਇਆ ਸੀ, ਉਹਨੇ ਇਹ ਨਹੀਂ ਦੇਖਿਆ ਸੀ ਵੀ ਇਹ ਇੱਥੇ ਜੀ ਕਾਮਰੇਡ ਸਿੱਖ ਆ, ਇਹ ਜਿਹੜਾ ਕਾਂਗਰਸੀ ਸਿੱਖ ਆ, ਇਹ ਅਕਾਲੀ ਦਲ ਦਾ ਸਿੱਖ ਆ। ਉਹਨੇ ਪੱਗ ਦੇਖੀ ਸੀ, ਜਿਹਦੇ ਪੱਗ ਵੀ ਨਹੀਂ ਸੀ ਉਹਦੇ ਕੜਾ ਹੀ ਦੇਖਿਆ ਸੀ। ਸੋ ਅਸੀਂ ਕੋਈ ਇਹ ਨਹੀਂ ਕਹਿ ਰਹੇ ਵੀ ਉੱਥੇ ਬੰਦੂਕਾਂ ਚੱਕ ਲਓ ਤਾਂ ਆਹ ਕਰ ਦੋ। ਅਸੀਂ ਇਹ ਕਹਿ ਰਹੇ ਹਾਂ ਵੀ ਧੱਕਾ ਹੋ ਰਿਹਾ, ਉਹਦੇ ਖਿਲਾਫ ਬੋਲੋ ਤੇ ਪ੍ਰੋਟੈਸਟ ਕਰੋ। ਇਹ ਹਰ ਇੱਕ ਦਾ ਅਧਿਕਾਰ ਆ, ਹਰ ਇੱਕ ਜਗ੍ਹਾ ਹੁੰਦਾ ਆ। ਅਸੀਂ ਆਜ਼ਾਦ ਮੁਲਕ 'ਚ ਰਹਿੰਦੇ ਆ, ਸਾਨੂੰ ਪਤਾ ਆਜ਼ਾਦੀ ਦਾ ਮਤਲਬ ਕੀ ਹੁੰਦਾ ਹੈ। ਕਿੱਦਾਂ ਪਿੱਠ ਥੱਪ ਰਹੇ ਆ ਵੀ ਜਿੱਦਾਂ ਜਦੋਂ ਕਿਸੇ ਨੂੰ ਮਰਵਾਉਣਾ ਹੁੰਦਾ, ਜਦੋਂ ਕਿਸੇ ਨੂੰ ਮਾਰਨਾ ਹੁੰਦਾ, ਉਦੋਂ ਪੰਜਾਬ ਪੁਲਿਸ ਜਿਹੜੀ ਉਹ ਬੜੀ ਚੰਗੀ ਆ। ਸਾਨੂੰ ਇੱਥੇ ਕਮੈਂਟ ਕਰਕੇ ਧਮਕੀਆਂ ਦੇਖਦੇ ਵੇਖਿਓ, ਤੁਹਾਡੇ ਪਿੱਛੇ ਵੀ ਪੁਲਿਸ ਨੇ ਆ ਜੂਗੀ ਤੇ ਫਿਰ ਦੇਖ ਲਾਂਗੇ ਕੀ ਜਿਹੜਾ ਉਹਦਾ ਤੇ ਜਿਹੜਾ ਉਹ ਕਰ ਲੈਣਾ ਹੈ ਨਾ, ਵੀ ਕੀ ਜਿਹੜੇ ਇਹਦੇ ਵਿੱਚ ਗੱਲਾਂ ਜਿਹੜੀ ਉਹ ਕਰ ਰਹੇ ਆ। ਜਿਹੜਾ ਤੁਹਾਡੇ ਉੱਥੇ ਬਹਿ ਕੇ ਜੇਲ੍ਹ ਦੇ ਵਿੱਚੋਂ ਤੁਹਾਡੇ ਹਿੱਕ ਦੇ ਉੱਤੇ ਜਿਹੜਾ ਉਹ ਇੰਟਰਵਿਊਆਂ ਕਰੀ ਜਾ ਰਿਹਾ, ਉੱਥੇ ਤੁਸੀਂ ਚੁੱਪ ਹੋ ਜਾਂਦੇ ਆ, ਉੱਥੇ ਤੁਹਾਡੀ ਬੱਸ ਜਿਹੜੀ ਉਹ ਹੋ ਜਾਂਦੀ ਆ। ਜਦੋਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਬਾਕੀ ਥਾਂ ਦੇ ਉੱਤੇ ਜਦੋਂ ਹੁੰਦੀਆਂ, ਉਹਦੇ ਤੇ ਤੁਸੀਂ ਬੋਲਣੋਂ ਕੁਸਕਣੋਂ ਨਹੀਂ, ਕੁਸਕਦੇ ਨਹੀਂ ਆ। ਸੋ ਇਹ ਸੇਮ ਜਿਹੜਾ ਆ ਉਹ 370 ਜਦੋਂ ਹਟਾਈ ਸੀ, ਉਦੋਂ ਇੰਟਰਨੈਟ ਟੈਕਸਟਿੰਗ ਬੜਾ ਕੁਝ ਜਿਹੜਾ ਉਹਨਾਂ ਨੇ ਉੱਥੇ ਬੰਦ ਕਰ ਦਿੱਤਾ ਸੀਗਾ। ਸੋ ਅੱਗੇ ਪਤਾ ਨਹੀਂ ਇੱਥੇ ਅੱਗੇ ਇਹਨਾਂ ਨੇ ਕੀ ਜਿਹੜਾ ਉਹ ਕਰਨਾ ਹੈਗਾ ਆ। ਸੋ ਅੱਗੇ ਕਿਹੜੀਆਂ ਚਾਲਾਂ ਇਹਨਾਂ ਦੀਆਂ ਚੱਲ ਰਹੀਆਂ ਆ, ਇਹਦੇ ਉੱਤੇ ਕੁਝ ਨਹੀਂ ਕਿਹਾ ਜਾ ਸਕਦਾ। ਜਿੱਦਾਂ ਤੁਸੀਂ ਦੱਸਿਆ, ਜਗਮੀਤ ਸਿੰਘ, ਰਵੀ ਸਿੰਘ, ਜਿਹੜੇ ਖਾਲਸਾ ਏਡ ਵਾਲੇ, ਰੂਪੀ ਕੌਰ, ਟਿਮ ਉੱਪਲ, ਗੈਰਟ ਜੀਨੀਅਸ, ਰਣਦੀਪ ਸਰਦੇਸਾਈ, ਗੁਰਤਰਨ ਸਿੰਘ, ਇੱਥੋਂ ਜਿਹੜੀ ਆਈ ਥਿੰਕ ਬੇਕਰਸਫੀਲਡ ਤੋਂ ਜਿਹੜੀ ਕੌਰ ਜਿੱਤੀ ਆ, ਉਹਨੇ ਵੀ ਮਾਸ ਅਰੈਸਟ ਦੇ ਉੱਤੇ ਜਿਹੜੀ ਉਹ ਗੱਲਾਂ ਕੀਤੀਆਂ ਆ। ਸੋ ਕਈਆਂ ਨੇ ਜਿਹੜੇ ਇਸ ਦੇ ਉੱਤੇ ਬਿਆਨ ਜਿਹੜੇ ਦਿੱਤੇ, ਪਰ ਤੁਸੀਂ ਦੇਖੋ ਵੀ ਕਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਦੀ ਬਰਸੀ ਦੇ ਉੱਤੇ ਹੁਣ ਮੈਂ ਤਾਂ ਸੰਦੀਪ ਨੰਗਲ ਅੰਬੀਆਂ ਦੀ ਵੀ ਵਰਸੀ ਹੈ। ਹਾਂਜੀ, ਸਾਨੂੰ ਦੇਖੋ ਵੀ ਕਿੱਦਾਂ ਵੀ ਉਹਦੇ ਹੁਣ ਕਈ ਜਿਹੜੇ ਮੂਰਖ ਕਹਿੰਦੇ ਵੀ ਵਰਸੀ 2 ਮਹੀਨੇ ਪਹਿਲੋਂ ਕੋ ਮਨਾਈ ਜਾ ਰਹੀ ਹੈ, ਤਾਂ ਪਰਿਵਾਰ ਦੀ ਮਰਜ਼ੀ ਹੈ। ਨਹੀਂ, ਮੋਸਟਲੀ ਜਦੋਂ ਆਪਣੇ ਹੁੰਦਾ ਹਰ ਕੋਈ ਪਹਿਲਾਂ ਹੀ ਮਨਾਉਂਦਾ ਹੈ, ਸੇਮ ਡੇ ਥੋੜੀ। ਜਿਹੜਾ ਉਹ ਕਹਿੰਦੇ ਵੀ ਉਦੋਂ ਮਨਾਉਣੀ ਚਾਹੀਦੀ ਹੈ ਜੀ, ਜਾਣ ਕੇ ਇਦਾਂ ਕਰ ਰਹੇ। ਹੁਣ ਤੁਸੀਂ ਦੇਖੋ ਵੀ ਕੀ ਜਿਹੜਾ ਹੁਣ ਹੇਟ ਸਪੀਚ ਦੀ ਜਿਹੜੇ ਇਹਦੇ ਉੱਤੇ ਲਾਏ ਆ, ਹੇਟ ਸਪੀਚ ਇਸ ਟਾਈਮ ਜਿਹੜੇ VHP, ਜਿਹੜੇ RSS ਵਾਲੇ, ਉਹਨਾਂ ਦੇ ਸਾਗ ਜਿਹੜੀ ਪ੍ਰਗਿਆ ਵਰਗੀ, ਹੋਰ ਪਤਾ ਨਹੀਂ ਕਿੰਨੇ ਜਾਣੇ ਆ, ਕਿੰਨੀ ਹੇਟ ਸਪੀਚ। ਮੁਸਲਮਾਨਾਂ ਨੂੰ ਮਾਰਨਾ ਪਊਗਾ, ਮੁਸਲਮਾਨਾਂ ਨੂੰ ਮਾਰਾਂਗੇ, ਮਾਈਨੋਰਟੀਜ਼ ਨੂੰ ਕੁੱਟਾਂਗੇ, ਆਹ ਕਰਾਂਗੇ, ਉਹਨਾਂ ਦੇ ਤੇ ਕਦੀ ਪਰਚਾ ਨਹੀਂ ਦਰਜ ਕਰਦੇ। ਇਹਦੇ ਤੇ ਹੁਣ ਧੱਕੇ ਦੇ ਨਾਲ, ਜਿਹਦੇ ਵਿੱਚ ਇਹ ਅੰਮ੍ਰਿਤ ਛਕਣ ਦੀ ਗੱਲ ਕਰਦਾ ਆ ਤੇ ਜਿਹਦੇ ਵਿੱਚ ਇਹ ਕਹਿੰਦਾ ਆ ਵੀ ਭਾਈ ਨਸ਼ਿਆਂ ਨੂੰ ਛੱਡੋ
ਤੇ ਇਧਰਲੇ ਪਾਸੇ ਨੂੰ ਆਓ। ਇਹ ਹਰ ਇੰਟਰਵਿਊ ਦੇ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਚੱਕਦਾ ਆ, ਬਸ ਨਸ਼ਿਆਂ ਦਾ ਇਦਾਂ ਲੱਗਦਾ ਵੀ ਗਰੋਹ ਉਹਦੇ ਤੇ ਉਲਟਾ ਜੀ ਵੀ ਭਾਈ ਇਹ ਨਸ਼ੇ ਨਹੀਂ ਸਾਡੇ ਬੰਦ ਹੋਣੇ ਜੀ ਚਾਹੀਦੇ। ਪੰਜਾਬ ਦੇ ਜਿਹੜੇ ਵਕੀਲ ਆ, ਪੰਜਾਬ ਲਾਇਰਸ, ਉਹਨਾਂ ਨੇ ਇਹ ਕਿਹਾ ਵੀ ਇਸ ਆਪਰੇਸ਼ਨ ਦਾ ਨਾਂ ਭਾਰਤ ਦੀ ਸਰਕਾਰ ਨੇ ਕਾਸੋ ਕਰਕੇ ਰੱਖਿਆ ਆ, ਕਾਰਡਨ ਐਂਡ ਸਰਚ ਆਪਰੇਸ਼ਨ। ਜੀ ਸੋ ਇਹਦੇ ਤਹਿਤ ਜਿੰਨੇ ਵੀ ਨੌਜਵਾਨ ਫੜ ਰਹੇ ਆ, ਬਹੁਤ ਸਾਰੇ ਵਕੀਲ ਵੀ ਇਕੱਠੇ ਹੋ ਰਹੇ ਆ ਪੰਜਾਬ ਦੇ ਵਿੱਚ। ਕੈਨੇਡਾ ਦੇ ਵਿੱਚ ਕਿੱਥੇ ਪ੍ਰੋਟੈਸਟ ਹੋ ਰਹੇ ਆ ਹਜੇ ਸਾਨੂੰ ਅਪਡੇਟ ਨਹੀਂ ਆਈ। ਟੋਰਾਂਟੋ ਵਾਲੀ ਸਾਈਡ ਤੋਂ ਕਿਸੇ ਨੇ ਮੈਸੇਜ ਜ਼ਰੂਰ ਕੀਤਾ ਸੀ ਵੀ ਕੱਲ ਨੂੰ ਉਹ ਗੱਲਬਾਤ ਕਰ ਰਹੇ ਆ। ਸੋ ਜਿੱਥੇ ਜਿੱਥੇ ਵੀ ਹੋਊਗੇ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਫੋਨ ਨੰਬਰ 408 272 5200 ਤੇ ਕਾਲ ਕਰ ਦਿਓ ਤੇ ਆਪਾਂ ਜਿਹੜੀ ਇਨਫੋਰਮੇਸ਼ਨ ਹੈ ਸਾਰੀ ਸਾਂਝੀ ਕਰ ਦੇਵਾਂਗੇ। ਜੀ ਆਪਣੇ ਨਾਲ ਅਗਲੇ ਕਾਲਰ ਨੇ ਰਵਿੰਦਰ ਸਿੰਘ ਜੀ 916 ਏਰੀਆ ਕੋਡ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਮੈਂ ਰਵਿੰਦਰ ਸਿੰਘ ਕਾਲੋ ਬੋਲ ਰਿਹਾ ਜੀ ਸੈਕਰਾਮੈਂਟੋ ਤੋਂ। ਜੀ ਤੇ ਪਹਿਲਾਂ ਤਾਂ ਧੰਨਵਾਦ ਤੁਹਾਡਾ ਕਿ ਇਸ ਵਿਸ਼ੇ ਤੇ ਪ੍ਰੋਗਰਾਮ ਲੈ ਕੇ ਆਏ ਹੋ ਤੁਸੀਂ। ਤੇ ਮੈਂ ਖਾਲਸਾ ਭਾਜੀ ਨੂੰ ਮੈਸੇਜ ਵੀ ਕੀਤਾ ਸੀ ਕਿ ਆਪਣੇ ਨੌਜਵਾਨ ਅੰਬੈਸੀ ਦੇ ਮੂਹਰੇ 5-6 ਵਜੇ ਤੋਂ ਅੱਜ ਤੋਂ ਪੱਕਾ ਮੋਰਚਾ ਲਾਤਾ ਆ। ਉਹਨਾਂ ਨੇ ਪੱਕੇ ਮੋਰਚੇ ਲਾ ਕੇ ਉੱਥੇ ਕੰਬਲ ਰਜਾਈਆਂ ਲੈ ਕੇ ਬਹਿ ਗਏ ਨੇ ਤੇ ਲੰਗਰ ਵੀ ਉੱਥੇ ਪਹੁੰਚ ਗਿਆ ਆ। ਠੀਕ ਹੈ ਠੀਕ ਹੈ। ਤੇ ਸੋ ਤੁਸੀਂ ਕਹਿੰਦੇ ਵੀ ਅੱਜ 5-6 ਵਜੇ ਤੋਂ ਹੀ ਆਲਰੇਡੀ ਉਹਨਾਂ ਨੇ ਉੱਥੇ ਅੰਬੈਸੀ ਦੇ ਮੂਹਰੇ ਜਿਹੜਾ ਉਹ ਧਰਨਾ ਜਿਹੜਾ ਸ਼ੁਰੂ ਕਰਤਾ ਹੈ, ਮੋਰਚਾ ਲਾਤਾ ਹੈ। ਹਾਂਜੀ ਹਾਂਜੀ, ਉਹ ਠੀਕ ਹੈ ਸਿੰਘ ਲਾਈਵ ਹੋਏ ਸੀਗੇ ਤੇ ਠੀਕ ਹੈ ਮੈਂ ਉਹ ਅਪਡੇਟ ਤੁਹਾਨੂੰ ਭੇਜੀ ਸੀਗੀ। ਜੀ ਤੇ ਧੰਨਵਾਦ ਦੱਸਣ ਦੇ ਲਈ। ਬਾਕੀ ਸੌਰੀ ਮਿਸ ਕਰ ਗਏ, ਬਾਕੀ ਪਤਾ ਨਹੀਂ ਚੱਲਿਆ ਜਾ। ਹਾਂਜੀ ਕੋਈ ਨਹੀਂ। ਬਾਕੀ ਮਨ ਬਹੁਤ ਉਦਾਸ ਸੀ ਅੱਜ। ਬਹੁਤ ਸਾਰੀਆਂ ਰੁਝੇਵੇਂ ਜਿਹੜੇ ਕੈਂਸਲ ਕੀਤੇ, ਆਊਟ ਆਫ ਸਿਟੀ ਵੀ ਜਾਣਾ ਸੀ। ਤੇ ਮੈਂ ਤਾਂ ਸਮਝਦਾ ਕਿ ਉਹ ਕਿਹੋ ਜਿਹੇ ਲੋਕ ਨੇ ਜਿਹੜੇ ਇਸ ਮੌਕੇ ਆਪਣੇ ਪੰਜਾਬੀ, ਆਪਣੇ ਸਿੱਖ ਭਰਾ ਮਜ਼ਾਕ ਉਡਾ ਰਹੇ ਨੇ, ਪੰਜਾਬ ਪੁਲਿਸ ਨੂੰ ਪ੍ਰੇਜ਼ ਕਰ ਰਹੇ ਨੇ ਕਿ ਬਹੁਤ ਵਧੀਆ ਕੰਮ ਕੀਤਾ। ਮੈਨੂੰ ਤਾਂ ਲੱਗਦਾ ਕਿ ਉਹਨਾਂ ਨੂੰ ਆਪਣੇ DNA ਟੈਸਟ ਕਰਵਾ ਲੈਣੇ ਚਾਹੀਦੇ ਜੀ ਜੀ ਧੰਨਵਾਦ। ਪੰਜਾਬ ਪੁਲਿਸ ਨੂੰ ਪ੍ਰੇਜ਼ ਕਰ ਰਹੇ ਨੇ ਕਿ ਬਹੁਤ ਵਧੀਆ ਕੰਮ ਕੀਤਾ। ਉਹਨਾਂ ਨੂੰ ਚਾਹੀਦਾ ਕਿ ਆਪਣੇ DNA ਟੈਸਟ ਜ਼ਰੂਰ ਕਰਵਾ ਲੈਣ। ਜੀ ਦੇਖੋ ਉਹ ਟੈਸਟ ਵੀ ਕਰਾ ਲੈਣਗੇ ਤਾਂ ਵੀ ਕੋਈ ਫਰਕ ਨਹੀਂ ਪੈਣਾ। ਉਹਨਾਂ ਦਾ ਦਿਮਾਗ ਦੇ ਉੱਤੇ ਐਸਾ ਪੜਦਾ ਜਿਹੜਾ ਉਹ ਪੈ ਚੁੱਕਾ ਹੈ, ਪਤਾ ਨਹੀਂ ਕੀ ਬਿਲਕੁਲ ਵੀ ਕੁਝ ਸਮਝ ਹੀ ਨਹੀਂ ਜਿਹੜੀ ਉਹ ਰਹੇ ਵੀ ਅੱਜ ਤਾਂ ਇਹਨੂੰ ਕਰ ਰਹੇ, ਕੱਲ ਨੂੰ ਮਹਾਰਾਜ ਤੁਹਾਡੀ ਕਿਸੇ ਦੀ ਵਾਰੀ ਆ ਜਾਣੀ ਹੈ, ਫਿਰ ਕਹਿੰਦੇ ਫਿਰ ਕਿਸੇ ਨੇ ਨਹੀਂ ਕਰਨਾ ਤੁਹਾਡੇ ਨਾਲ। ਇਹ ਇਦਾਂ ਹੁੰਦਾ ਬਿਲਕੁਲ ਜੀ। ਇਹ ਉਹੋ ਹੀ ਮੌਕਾ ਆ, ਖਾਲਸਾ ਭਾਜੀ ਨੂੰ ਯਾਦ ਹੋਣਾ ਕਿ ਇਹ 82-83 ਤੋਂ ਲੈ ਕੇ ਜੋ ਟਾਈਮ 92 ਤੱਕ ਆਇਆ, ਉਹੀ ਟਾਈਮ ਇਹ ਫਿਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਤੁਸੀਂ ਦੇਖੋ ਵੀ ਜਿਹੜਾ ਬੁੱਚੜ ਸੈਣੀ ਸੀਗਾ, ਜਿਹੜੇ ਉਹਨੇ ਮੁੰਡੇ ਤਾਂ ਕੋਹ ਕੇ ਮਾਰੇ, ਆਪਣੇ ਰਿਸ਼ਤੇਦਾਰ ਨਹੀਂ ਸਾਡੇ, ਉਹ ਉਦੋਂ ਬੋਲੇ ਨਹੀਂ। ਹੁਣ ਮੈਂ ਵੀ ਕੀ ਹੋਇਆ ਬਾਅਦ ਚ ਇਦਾਂ ਕਰਦੇ ਆ ਜੀ। ਇਹ ਜਦੋਂ ਇਹਨਾਂ ਨੂੰ ਤੁਸੀਂ ਖੁੱਲਾ ਇਦਾਂ ਛੱਡ ਦਿੰਦੇ ਆ, ਇਹਨਾਂ ਨੂੰ ਤੁਸੀਂ ਕੁਝ ਕਹਿਣਾ ਨਹੀਂ ਕਿ ਇਹਨੂੰ ਕੋਈ ਕਿੰਤੂ ਨਹੀਂ ਕੋਈ ਪਰੰਤੂ ਨਹੀਂ, ਤੇ ਫਿਰ ਤੁਸੀਂ ਦੇਖ ਲਓ ਵੀ ਕਿੱਥੇ ਤੱਕ ਗੱਲਾਂ ਜਿਹੜੀਆਂ ਉਹ ਜਾਣੀਆਂ। ਫਿਰ ਨਹੀਂ ਅਗਲੇ ਕੇਅਰ ਕਰਦੇ ਵੀ ਕੀ ਆ। ਉਹਨਾਂ ਨੇ ਤਾਂ ਬਸ ਖੂਨ ਦੀ ਹੋਲੀ ਜਿੱਦਾਂ ਕਹਿੰਦੇ ਆ ਨਾ, ਵੀ ਉਹ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਨੇ ਖੇਡਣੀ ਆ। ਸੋ ਇਹ ਨਾ ਧਿਆਨ ਦੇਣਾ ਚਾਹੀਦਾ ਜਦੋਂ ਕਿਸੇ ਦੇ ਹੱਕ ਹਕੂਕ ਮਰ ਰਹੇ ਹੋਣ, ਜਦ ਖਾਸ ਕਰਕੇ ਆਪਣੇ, ਤਾਂ ਭਾਈ ਉਦੋਂ ਫਿਰ ਅੱਗ ਜਿਹੜੀ ਹੈ ਤੁਹਾਡੇ ਅੰਦਰ ਮਾੜੀ ਜੀ ਜਲਣੀ ਚਾਹੀਦੀ। ਤੁਸੀਂ ਦੇਖੋ ਵੀ ਮੈਂ ਜਿੰਨਾ ਕਿ ਸੁਣਿਆ ਭਾਈ ਅਮਰਤਪਾਲ ਸਿੰਘ ਨੂੰ, ਵੀ ਉਹ ਕਿਤੇ ਵੀ ਕੋਈ ਹੇਟ ਦੀ ਉਹਨਾਂ ਦੀ ਗੱਲ ਨਹੀਂ ਹੁੰਦੀ ਸਪੀਚ। ਆ ਜਿਹੜੇ ਸ਼ਿਵ ਸੈਨਾ ਵਾਲੇ ਗੰਜੇ ਜਿਹੇ ਤੁਸੀਂ ਦੇਖੋ ਵੀ ਕਿੱਦਾਂ ਬਕਵਾਸ ਕਰਦੇ ਹੁੰਦੇ ਆ, ਕਿੱਦਾਂ ਬੋਲਦੇ ਹੁੰਦੇ ਆ। ਉਹਨਾਂ ਦੇ ਤਾਂ ਕਦੇ ਹੇਟ ਸਪੀਚ ਦੀ ਕੋਈ ਗੱਲ, ਉਹਨਾਂ ਦੇ ਕਦੇ ਕੋਈ ਕੇਸ ਨਹੀਂ ਹੋਇਆ, ਬਲਕਿ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਹੋਇਆ ਜੀ। ਜੀ ਥੈਂਕ ਯੂ ਰਵਿੰਦਰ ਸਿੰਘ ਕਾਲੂ ਜੀ, ਬੜੀ ਮਿਹਰਬਾਨੀ। ਥੈਂਕ ਯੂ ਤੁਹਾਡਾ ਭਾਜੀ, ਧੰਨਵਾਦ ਜੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਸਾਨੂੰ ਮੈਸੇਜ ਆਇਆ ਸੀ ਕਈ ਨੌਜਵਾਨਾਂ ਵੱਲੋਂ ਵੀ ਕੱਲ ਨੂੰ ਭਾਰਤ ਦੀ ਜੋ 40 ਤੋਂ ਵੱਧ ਜਿਹੜੀਆਂ ਸਿੱਖ ਸਟੂਡੈਂਟ ਐਸੋਸੀਏਸ਼ਨ, ਜਕਾਰਾ, CSYA, ਹੋਰ ਬਹੁਤ ਸਾਰੀਆਂ ਜਿਹੜੀਆਂ ਐਸੋਸੀਏਸ਼ਨਾਂ ਨੇ ਮਿਲ ਕੇ ਜਿਹੜੇ ਇਸ ਦੇ ਉਲਟ ਜਿਹੜਾ ਉਹਨਾਂ ਨੇ ਮਿਲ ਕੇ ਸਾਂਝਾ ਬਿਆਨ ਵੀ ਜਾਰੀ ਕੀਤਾ ਹੈ। ਤੇ ਇਹਨਾਂ ਸਾਰਿਆਂ ਦੇ ਵੱਲੋਂ ਸਾਰੇ ਜਾਣੇ ਮਿਲ ਕੇ, ਕਿਉਂਕਿ ਇਸ ਟਾਈਮ ਸੰਗਤ ਕਹਿ ਰਹੀ ਵੀ ਕੁਛ ਨਾ ਕੁਛ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਆ, ਕਿਉਂਕਿ ਜੇ ਇਸ ਦੇ ਉੱਤੇ ਵੀ ਨਹੀਂ ਬੋਲੇ ਅੱਜ ਇਹਦੀ ਵਾਰੀ, ਕੱਲ ਨੂੰ ਕਿਹਦੀ ਜਿਹੜੀ ਉਹ ਵਾਰੀ ਆਉਂਦੀ ਜਾਊਗੀ, ਇਹ ਫਿਰ ਜਿਹੜਾ ਉਹ ਜ਼ਰੂਰ ਦੇਖਣਾ ਪੈਣਾ। ਸੋ ਇਸੇ ਦੇ ਰੋਸ ਦੇ ਵਜੋਂ ਕੱਲ ਨੂੰ ਜਿਹੜਾ ਆ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਐਤਵਾਰ ਨੂੰ ਆਪਾਂ ਇਹ ਦੱਸਦੇ ਜਾਈਏ ਕੱਲ ਨੂੰ, ਕਿਉਂਕਿ ਅੱਜ ਆਪਾਂ ਸੈਚਰਡੇ ਰਾਤ ਨੂੰ ਪ੍ਰੋਗਰਾਮ ਕਰ ਰਹੇ ਹਾਂ, ਸੰਡੇ ਨੂੰ। ਸੋ ਕੱਲ ਨੂੰ ਕਿਉਂਕਿ ਹੋ ਸਕਦਾ ਆਪਾਂ ਇਹ ਪ੍ਰੋਗਰਾਮ ਰਿਪੀਟ ਵੀ ਕਰੀਏ, ਕਿਉਂਕਿ ਜਿਹੜੇ ਰਾਤ ਨੂੰ ਨਹੀਂ ਸੁਣ ਸਕਦੇ। ਸੋ ਸੰਡੇ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੋ ਇੰਡੀਆ ਦੀ ਐਮਬੈਸੀ ਹੈਗੀ ਆ 540 ਆਰਗੁਏਲੋ ਬੁਲੇਵਰਡ ਸੈਨ ਫਰਾਂਸਿਸਕੋ ਦੇ ਵਿੱਚ, ਬੜਾ ਪੀਸਫੁਲ ਪ੍ਰੋਟੈਸਟ ਹੋਣਾ। ਕੋਈ ਉੱਥੇ ਇਦਾਂ ਦੀ ਨਹੀਂ ਗੱਲ ਹੈਗੀ
ਤੇ ਪ੍ਰੋਟੈਸਟ ਕਰਨ ਦਾ ਹਰ ਇੱਕ ਨੂੰ ਹੱਕ ਆ। ਆਪਾਂ ਆਜ਼ਾਦ ਮੁਲਕ 'ਚ ਰਹਿੰਦੇ ਹਾਂ, ਆਪਾਂ ਦੇਖਦੇ ਹੀ ਹਾਂ ਹਰ ਕੋਈ ਇੱਥੇ ਪ੍ਰੋਟੈਸਟ ਕਰਦਾ ਹੈਗਾ, ਚਾਹੇ ਉਹ ਫਾਰਮਰਸ ਹੋਣ, ਸਪੈਨਿਸ਼ ਹੋਣ, ਇਲੀਗਲ ਇਮੀਗ੍ਰੇਸ਼ਨ ਹੋਣ, ਕੁਛ ਬਲੈਕ ਲਾਈਵ ਮੈਟਰਸ ਵਾਲੇ ਹੋਣ। ਜਿੱਥੇ ਜਿੱਥੇ ਹੱਕ ਦੀ ਆ ਸਾਨੂੰ ਗੱਲ ਕਰਨੀ ਚਾਹੀਦੀ ਆ। ਕੈਨੇਡਾ ਦੇ ਵਿੱਚ ਜਿੰਨੇ ਮੈਜੋਰਟੀ ਦੇ ਵਿੱਚ ਮੈਂਬਰ ਪਾਰਲੀਮੈਂਟ ਹੈਗੇ ਆ, ਉਹ ਇਸ ਚੀਜ਼ ਦੇ ਹੱਕ 'ਚ ਬੋਲੇ ਆ ਵੀ ਇੰਡੀਆ ਦੀ ਜਿਹੜੀ ਵੱਡੀ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿਣ ਵਾਲੀ ਸਰਕਾਰ ਸ਼ਰੇਆਮ ਧੱਕਾ ਪੰਜਾਬ ਦੇ ਵਿੱਚ ਕਰ ਰਹੀ ਹੈਗੀ ਜੀ ਇਲੂਜਨ ਆਫ ਡੈਮੋਕ੍ਰੇਸੀ ਜਿਹੜੀ ਹੈ ਇਸ ਟਾਈਮ ਇੰਡੀਆ 'ਚੋਂ ਦੇਖਣ ਨੂੰ ਮਿਲ ਰਹੀ ਹੈ। ਅਗਲੇ ਕਾਲਰ ਉਹ ਵੀ ਆਪਣੇ ਨਾਲ ਜੁੜੇ ਨੇ, ਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਉਹੀ ਗੱਲ ਸ਼ਾਇਦ ਉੱਥੇ ਆ ਜਾਂਦੀ ਹੈ ਜੀ। ਹੁਣ ਦੇਖੋ ਕਿੰਨੀ ਪੁਲਿਸ ਦੇ ਖਿਲਾਫ ਕਿੰਨੇ ਸਬੂਤ ਮਿਲੇ ਇਹਨਾਂ ਨੂੰ ਕਿ ਉਹਨਾਂ ਨੇ ਨੌਜਵਾਨੀ ਦਾ ਘਾਣ ਕੀਤਾ ਹੈ। ਕਿਸੇ ਨੂੰ ਹਜੇ ਤੱਕ ਕੋਈ ਸਜ਼ਾ ਹੋਈ ਹੈ ਜੀ? ਬਹੁਤ ਘੱਟ, ਪੰਜਾਬ ਬਹੁਤ ਘੱਟ। ਬਾਰਡਰ ਏਰੀਆ ਪੈਟਰੋਲ ਦੇ ਡੀਜੀਪੀ ਸੀਗੇ, ਉਹਨਾਂ ਨੇ ਸਬੂਤਾਂ ਸਮੇਤ ਕਹਿੰਦੇ ਮੇਰੇ ਕੋਲ, ਕਹਿੰਦੇ ਸਿੱਖ ਇਕੱਠੇ ਹੋ ਜਾਓ, ਕਿ ਇਕੱਠੇ ਹੋ ਜਾਓਗੇ ਬਚ ਜਾਓਗੇ, ਤੁਸੀਂ ਬਹੁਤ ਵੱਡੀ ਕੌਮ ਆ, ਤੁਸੀਂ ਇੱਕ ਯੋਧਿਆਂ ਦੀ ਕੌਮ ਆ, ਇਕੱਠੇ ਹੋ ਕੇ ਇਹਨਾਂ ਖਿਲਾਫ ਲੜੋ। ਪਰ ਆਪਣੇ ਸਿੱਖਾਂ ਨੂੰ ਪਤਾ ਨਹੀਂ ਜੀ ਕੀ ਹੋ ਗਿਆ। ਆਪਣੇ ਸਿੱਖ ਇਕੱਠੇ ਹੋ ਕੇ ਆਪਾਂ ਹਲੇ ਮਹੀਨਾ ਕਿਸੇ ਪਾਸੇ ਚੱਲਦੇ ਨਹੀਂ। ਅਸੀਂ ਸਾਡੇ 'ਚ ਬਹੁਤ ਵੱਡੀ ਕਮੀ ਆ ਜੀ ਇਕੱਠੇ ਹੋਣ ਦੇ ਵਿੱਚ। ਸੋ ਇਹੀ ਅਰਦਾਸ ਹੈ ਕਿ ਸਾਰਾ ਕੁਝ ਠੀਕ ਹੋਵੇ ਜੀ। ਬਾਕੀ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਕਿ ਜਿਹੜੇ ਕੋਈ ਸਹੀ ਕੰਮ ਕਰਦੇ ਉਹਨਾਂ ਨੂੰ ਫੜ ਕੇ ਤੁਸੀਂ ਜੇਲ੍ਹਾਂ 'ਚ ਰੱਖਦੇ ਹੋ, ਪਹਿਲੇ ਛੱਡੇ ਨਹੀਂ ਤੁਸੀਂ ਉਹਨਾਂ ਨੂੰ, ਕਿੰਨੇ ਸਾਲ ਹੋ ਗਏ ਨਵੇਂ ਫੜ ਕੇ ਹੋ। ਕਿਉਂਕਿ ਇਹ ਜਿਹੜੀਆਂ ਸਪੀਚਾਂ ਹੁੰਦੀਆਂ ਪਹਿਲੇ ਵੀ ਤਾਂ ਹੀ ਨਹੀਂ ਛੱਡੀ ਵੀਰ ਜੀ ਕਿ ਉਹਨਾਂ ਦੀਆਂ ਸਪੀਚਾਂ ਜਿਹੜੀਆਂ ਨੇ ਉਹ ਨੌਜਵਾਨੀ ਨੂੰ ਹਲੂਣਾ ਦੇਣਗੀਆਂ। ਉਹ ਤਾਂ ਹੀ ਨਹੀਂ ਛੱਡਦੇ ਉਹਨਾਂ ਨੂੰ ਕਿ ਉਹਨਾਂ ਨੇ ਛੱਡ ਦਿੱਤਾ, ਉਹਨਾਂ ਨੇ ਆ ਕੇ ਵਿਚਰਨਾ ਹੈ ਦੁਨੀਆ ਦੇ ਵਿੱਚ, ਉਹਨਾਂ ਨੇ ਸਪੀਚ ਕਰਨੀ ਹੈ ਵਧੀਆ, ਲੋਕਾਂ ਨੇ ਚੰਗੇ ਪਾਸੇ ਲੱਗਣਾ, ਅੰਮ੍ਰਿਤ ਛਕਣਾ ਜਾਂ ਨਸ਼ੇ ਛੱਡਣੇ ਆ, ਉਹ ਉਹਨਾਂ ਨੂੰ ਤਾਂ ਹੀ ਨਹੀਂ ਛੱਡਦੇ। ਹੋਰ ਰੀਜ਼ਨ ਕੀ ਉਹਨਾਂ ਨੂੰ ਨਾ ਛੱਡਣ ਦਾ? ਜੀ ਸਾਨੂੰ ਸਾਡੇ ਜਿਹੜੇ ਫਰੈਂਡ ਹੈਗੇ ਉਹਨਾਂ ਨੇ ਪਿਕਚਰ ਭੇਜੀਆਂ ਆ ਇੰਡੀਆ ਦੀ ਐਮਬੈਸੀ ਦੇ ਸਾਹਮਣੇ। ਇਸ ਟਾਈਮ ਜਿਸ ਟਾਈਮ ਅਸੀਂ ਤੁਹਾਡੇ ਨਾਲ ਲਾਈਵ 10 ਵਜੇ ਰਾਤ ਦੇ ਕਰੀਬ ਸ਼ਨੀਚਰਵਾਰ ਨੂੰ ਕਰ ਰਹੇ ਆ ਪ੍ਰੋਗਰਾਮ, ਤੇ ਉੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਆ ਉਹ ਪਾਠ ਵੀ ਕਰ ਰਹੇ ਹੈਗੇ ਆ ਇੰਡੀਆ ਦੀ ਐਮਬੈਸੀ ਦੇ ਸਾਹਮਣੇ, ਤੇ ਉੱਥੇ ਲੰਗਰ ਵੀ ਚੱਲ ਰਹੇ ਹੈਗੇ ਆ। ਸੋ ਫੋਟੋਆਂ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਦੇ ਉੱਤੇ ਵੀ ਜਿਹੜਾ ਆ ਉਹ ਸ਼ੇਅਰ ਕਰ ਦਾਂਗੇ। ਤੇ ਸੋ ਆਲਰੇਡੀ ਜਿਹੜੀ ਆ ਸੰਗਤ ਉੱਥੇ ਪਹੁੰਚਣੀ ਸ਼ੁਰੂ ਹੋ ਗਈ ਹੈਗੀ। ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਗੱਲ ਹੈ। ਸਾਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਵੀਰ ਜੀ। ਜੇ ਹੁਣ ਆਪਾਂ ਹੁਣ ਨਾ ਸਾਥ ਦਿੱਤਾ ਜੀ, ਇਹਨਾਂ ਨੇ ਦੱਬ ਕੇ ਨੌਜਵਾਨੀ ਨੂੰ ਐਸਾ ਗਲਤ ਰਾਹ ਪਾਉਣਾ, ਆਲਰੇਡੀ ਪਈ ਸੀ ਆ ਜਵਾਨੀ। ਸੋ ਬਹੁਤ ਬੁਰਾ ਹਾਲ ਇਹਨਾਂ ਨੇ ਕਰਨਾ ਆ, ਕਿਉਂਕਿ ਸਾਰਾ ਕੁਝ ਇਹਨਾਂ ਦਾ ਗਿਣਿਆ ਮਿਥਿਆ ਆ ਜਿਹੜਾ ਜੋ ਹੁਣ ਤੱਕ ਹੋ ਰਿਹਾ ਹੈ। ਗਵਰਨਮੈਂਟ ਦਾ ਲਾ ਲਓ, ਇੰਡੀਅਨ ਗਵਰਨਮੈਂਟ ਦਾ ਲਾ ਲਓ, ਇਹ ਸਾਰਾ ਕੁਝ ਇਹਨਾਂ ਦਾ ਗਿਣਿਆ ਮਿਥਿਆ ਕਿ ਕਿਸੇ ਨੂੰ ਚੰਗੇ ਰਾਹ ਨੌਜਵਾਨੀ ਨੂੰ, ਪੰਜਾਬ ਦੀ ਨੌਜਵਾਨੀ ਨੂੰ ਕਿਸੇ ਚੰਗੇ ਰਾਹ ਪੈਣ ਹੀ ਨਾ ਦੇ। ਜੀ ਧੰਨਵਾਦ ਜੀ, ਥੈਂਕ ਯੂ ਰਵਿੰਦਰ ਜੀ, ਬੜੀ ਮਿਹਰਬਾਨੀ। ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ ਦੋਨਾਂ ਵੀਰਾਂ ਦਾ ਜੀ। ਸ਼ੁਕਰੀਆ। ਸੁਰਿੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਕਾਫੀ ਇਨਫੋਰਮੇਸ਼ਨ ਮੈਂ ਸੁਣ ਰਹੀ ਹਾਂ ਕਿ ਕਾਫੀ ਇਨਫੋਰਮੇਸ਼ਨ ਦੇ ਵੀ ਦਿੱਤੀ ਹੈ ਜੋ ਵੀ ਪ੍ਰੋਟੈਸਟ ਹੋ ਰਹੀਆਂ ਅਬਾਊਟ ਦਿਸ ਇਲੀਗਲ detaining and arresting of our youth, ਤੇ ਅੱਜ ਰਾਤ ਤੋਂ ਜੋ ਹੋ ਰਹੀ ਹੈ, ਅੱਜ ਸ਼ਾਮ ਤੋਂ ਸਿੰਘਾਂ ਨੇ ਮੋਰਚਾ ਉੱਥੇ ਲਾ ਦਿੱਤਾ ਤੇ ਉਹ ਪੱਕਾ ਮੋਰਚਾ ਆ। ਤੇ ਕੱਲ ਨੂੰ ਸੰਡੇ ਨੂੰ ਮਾਰਚ 19 ਸੈਨ ਫਰਾਂਸਿਸਕੋ ਐਮਬੈਸੀ ਦੇ ਮੂਹਰੇ 3 ਵਜੇ ਤੋਂ, ਵੈਸੇ ਤਾਂ ਦਿਨ ਵੇਲੇ ਤੋਂ ਚੱਲੀ ਜਾਣਾ, 2 ਵਜੇ ਤੋਂ 3 ਵਜੇ ਤੋਂ ਬਾਅਦ ਮਤਲਬ ਜ਼ਿਆਦਾ ਸੰਗਤ ਨੇ ਪਹੁੰਚਣਾ ਜੀ। ਤੇ ਉਸ ਤੋਂ ਬਾਅਦ ਸੈਕਰਾਮੈਂਟੋ ਦੇ ਵਿੱਚ ਸਾਡੇ ਯੂਥ ਕਰ ਰਹੇ ਆ ਇਨ ਫਰੰਟ ਆਫ ਦਾ ਕੈਪੀਟਲ ਬਿਲਡਿੰਗ। ਦੇ ਡਿਡਨਟ ਗਿਵ ਦਾ ਟਾਈਮ, ਪਰ ਸੈਕਰਾਮੈਂਟੋ ਵਾਲੇ ਕਰ ਰਹੇ ਆ। ਤੇ ਵੈਂਸਡੇ ਨੂੰ all over the world it's going to be a united protest, similar protest in front of the embassies. ਸਾਰੇ ਮੁਲਕਾਂ ਦੀਆਂ, ਸਾਰੇ ਜਿੱਥੇ ਵੀ ਐਮਬੈਸੀਆਂ ਉਹਨਾਂ ਦੇ ਬਾਹਰ ਕਾਫੀ ਕੰਟਰੀਜ਼ ਦੇ ਵਿੱਚ ਆਲਰੇਡੀ ਕੋਆਰਡੀਨੇਸ਼ਨ ਹੋ ਗਈ ਹੈ। So similar posters, similar hashtags and all that. So everybody, let's stay vigilant and let's stay checking what's happening. ਸੋ ਸਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸੇਮ ਹੈਸ਼ਟੈਗ ਯੂਜ਼ ਕਰੋ। ਜ਼ਿਆਦਾ ਅਸੀਂ ਕਰ ਰਹੇ ਹਾਂ ਕਿ ਔਨ ਫ੍ਰੀ ਅੰਮ੍ਰਿਤਪਾਲ ਸਿੰਘ ਤੇ ਬਾਕੀ ਜਿਹੜਾ ਔਨਗੋਇੰਗ ਸਿੱਖ ਜੈਨੋਸਾਈਡ, ਦੋਜ਼ ਆਰ ਦ 2 ਬਿਗ ਹੈਸ਼ਟੈਗਸ। ਬਾਕੀ ਸਾਰੀ ਇਨਫੋਰਮੇਸ਼ਨ ਸੰਗਤਾਂ ਨੂੰ ਮਿਲ ਜਾਏਗੀ। ਤੇ ਇਟਸ ਅ ਵੈਰੀ ਡਾਇਰ ਸਿਚੁਏਸ਼ਨ ਫॉर ਅਸ, ਤੇ ਸਾਨੂੰ ਸਾਰਿਆਂ ਨੂੰ ਯੂਨਾਈਟਿਡ ਰਹਿਣਾ ਚਾਹੀਦਾ। ਪਰ ਵਿੱਚੋਂ ਸਾਡੇ ਕਹਿ ਰਹੇ ਆ ਕਿ ਅਸੀਂ ਯੂਨਾਈਟਿਡ ਨਹੀਂ ਹੁੰਦੇ, ਸਾਡੀ ਗਲਤੀ। ਸਾਡੀ ਕੋਈ ਗਲਤੀ ਨਹੀਂ ਹੈਗੀ ਇਸ ਦੇ ਵਿੱਚ। ਜਦੋਂ ਗੁਲਾਮੀ ਹੁੰਦੀ ਹੈ ਨਾ ਤੇ ਸਾਡੇ ਮਨਾਂ ਦੇ ਵਿੱਚ ਭਰਮ ਭੁਲੇਖੇ ਜਿਹੜੀਆਂ ਸਰਕਾਰਾਂ
ਇਹਨਾਂ ਦੀ ਇਹ ਚਣਕਿਆ ਨੀਤੀ ਹੈ ਜਿਹੜੀ ਇਹ ਪਾ ਦਿੰਦੀ ਹੈ। ਸੋ ਇਸ ਕਰਕੇ ਲੈਟਸ ਨਾਟ ਫੋਕਸ ਔਨ ਆਰ ਵੀਕਨੈਸਸ, ਲੈਟਸ ਫੋਕਸ ਔਨ ਆਰ ਸਟਰੈਂਥ। ਆਈ ਥਿੰਕ being a small community, we are very strong and very united. We are very united. ਅਸੀਂ ਮਿੰਟਾਂ ਦੇ ਵਿੱਚ ਇੰਨਾ ਕੁਛ ਅਸੀਂ ਕਰ ਸਕਦੇ ਹਾਂ। ਇਸ ਕਰਕੇ ਆਪਣੇ ਆਪ ਨੂੰ ਹੁਣ ਅਸੀਂ ਅੰਡਰਮਾਈਨ ਨਾ ਕਰੀਏ। ਅਸੀਂ ਮਤਲਬ we can do a lot, ਸਾਡੇ ਤੇ ਗੁਰੂ ਦੀ ਬੜੀ ਕਿਰਪਾ ਹੈ and we can do a lot। ਤੇ ਇਸ ਕਰਕੇ ਆਪਣੀਆਂ ਸਟਰੈਂਥ ਤੇ ਫੋਕਸ ਕਰਕੇ ਆਪਣੇ ਬੱਚਿਆਂ ਦਾ ਸਾਥ ਦਈਏ, ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਜੋ ਕਰ ਰਹੇ ਆ ਇਸ ਟਾਈਮ ਆਪਣੇ ਬੱਚੇ ਜਿਹੜੇ ਯੂਥ ਹੈ ਸਾਡਾ, ਉਹ ਲੀਡ ਲੈ ਕੇ ਇਹ ਜ਼ਿਆਦਾ ਕੰਮ ਕਰ ਰਿਹਾ। ਸਾਨੂੰ ਉਹਨਾਂ ਦੀ ਸਪੋਰਟ ਦੇ ਵਿੱਚ ਜਾਣਾ ਚਾਹੀਦਾ। ਬਿਲਕੁਲ ਜੀ, ਧੰਨਵਾਦ ਜੀ ਸੁਰਿੰਦਰ ਜੀ। ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੀ ਟੀਮ ਆ ਸਾਰਿਆਂ ਨੂੰ ਬੇਨਤੀ ਆ, ਸਾਡੇ ਜਿਹੜੇ ਭੈਣ ਭਰਾ ਖਾਸ ਕਰਕੇ ਚਾਹੇ ਉਹ ਡਿਫਰੈਂਟ ਵਿਚਾਰਧਾਰਾ ਦੇ ਵੀ ਆ, ਇੱਦਾਂ ਦੇ ਮੌਕੇ ਦੇ ਉੱਤੇ ਕਹਿੰਦੇ ਜੇ ਦੁਸ਼ਮਣ ਵੀ ਜੇਲ੍ਹ 'ਚ ਚਲ ਜਾਏ ਖੁਸ਼ੀ ਨਹੀਂ ਮਨਾਉਣੀ ਚਾਹੀਦੀ। ਕੱਲ੍ਹ ਨੂੰ ਕਿਸੇ ਦੇ ਉੱਤੇ ਵੀ ਇਹ ਸਾਰਾ ਕੁਝ ਵਾਪਰ ਸਕਦਾ ਆ। ਕਿਸਾਨ ਮੋਰਚੇ ਦੇ ਦੌਰਾਨ ਸਾਨੂੰ ਬਹੁਤ ਕਾਲਸ ਆਉਂਦੀਆਂ ਸੀਗੀਆਂ ਵੀ ਤੁਸੀਂ ਉਹਨਾਂ ਦੇ ਉਲਟ ਬੋਲੋ, ਆਪਾਂ ਨਹੀਂ ਬੋਲੇ ਵੀ ਜਦ ਤੱਕ ਮੋਰਚਾ ਨਹੀਂ ਜਿੱਤ ਹੋਣਾ ਇਹ ਸਹੀ ਨਹੀਂ ਹੈਗਾ। ਸੋ ਠੀਕ ਆ, ਕਿਸੇ ਦੇ ਵਿਚਾਰ ਉਲਟ ਹੋ ਸਕਦੇ ਆ, ਪਰ ਇੱਥੋਂ ਤੁਹਾਨੂੰ ਸ਼ਰੇਆਮ ਪਤਾ ਲੱਗਦਾ ਧੱਕਾ ਆ। ਤੇ ਉਹਨਾਂ ਲੋਕਾਂ ਦਾ ਵੀ ਜਿਹੜਾ ਵਹਿਮ ਆ ਉਹ ਨਿਕਲ ਗਿਆ ਜਿਹੜੇ ਕਹਿੰਦੇ ਜੀ ਉਹ ਸਰਕਾਰੀ ਆ ਜੀ, ਇੱਥੋਂ ਭੇਜਿਆ ਜੀ ਉੱਥੋਂ ਭੇਜਿਆ ਹੈਗਾ। ਸੋ ਸਾਰਿਆਂ ਨੂੰ ਜੇ ਤੁਸੀਂ ਹੱਕ 'ਚ ਨਹੀਂ ਬੋਲ ਸਕਦੇ ਤਾਂ ਘੱਟੋ ਘੱਟ ਚੁੱਪ ਜ਼ਰੂਰ ਕਰ ਜਾਓ। ਹਾਂ ਬਿਲਕੁਲ, ਪੁੱਠੀਆਂ ਸਿੱਧੀਆਂ ਜਿਹੜੀਆਂ ਉਹ ਇਸ ਟਾਈਮ ਗੱਲਾਂ ਚੱਲ ਰਹੀਆਂ ਬਗੈਰ ਮਤਲਬ ਤੋਂ, ਜਿਹੜਾ ਉਹ ਪ੍ਰੋਪੇਗੈਂਡਾ, ਉਸ ਪੁਲਿਸ ਦੀ ਤਾਰੀਫ ਜਿਹਦੇ ਉੱਤੇ ਇੰਨੇ ਜਿਹੜੇ ਇਹ ਕਨਫਰਮਡ ਚੀਜ਼ਾਂ ਆ ਵੀ ਉਹ ਇੱਦਾਂ ਕਰਦੇ ਰਹੇ ਆ, ਭਗੌੜਾ ਕਹਿ ਦੇਣਾ ਤੇ ਬਾਅਦ ਦੇ ਵਿੱਚ ਐਨਕਾਊਂਟਰ ਕਹਿ ਕੇ ਜਿਹੜਾ ਉਸ ਨੂੰ ਮਾਰ ਦੇਣਾ ਬਗੈਰ ਡਿਊ ਪ੍ਰੋਸੈਸ, ਜਿਹੜਾ ਆ ਉਹ ਬਾਕੀ ਜਿਹੜੇ ਨਾਲ ਦੇ ਜਿਹੜੇ ਉਹ ਚੱਕ ਲੈਣੇ। ਕੀ ਪਤਾ ਇਹਨਾਂ ਨੇ ਵਾਰੰਟ ਲਏ ਵੀ ਆ ਕਿ ਨਹੀਂ ਆ, ਕਿ ਉਦਾਂ ਹੀ ਜਿਹੜਾ ਉਹ ਚੱਕੀ ਜਾਂਦੇ ਆ। ਇਹ ਕੋਈ ਅਣਕਹੀ ਗੱਲ ਨਹੀਂ ਆ, ਕੋਈ ਇਹ ਇੱਦਾਂ ਦੀ ਗੱਲ ਨਹੀਂ ਆ ਵੀ ਜਿਹੜੀ ਚੀਜ਼ ਜਿਹੜੀ ਉਹ ਸੋਚੀ ਨਾ ਜਾ ਸਕੇ ਵੀ ਇਹ ਉਹਨਾਂ ਨੇ ਇੱਦਾਂ ਨਾ ਕੀਤਾ ਹੋਵੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਜਨਰਲ ਸਕੱਤਰ ਹਰਪਾਲ ਸਿੰਘ, ਉਹਨਾਂ ਦੇ ਘਰੇ ਵੀ ਪੰਜਾਬ ਪੁਲਿਸ ਵਾਲਿਆਂ ਨੇ ਜਿਹੜਾ ਜਾ ਕੇ ਜਿਹੜਾ ਉਹਨਾਂ ਨੂੰ ਕਹਿ ਲਓ ਵੀ ਚੱਕ ਲਿਆ, ਉਹ ਉਹਨਾਂ ਨੂੰ ਜਿਹੜਾ ਉਹ ਅਰੈਸਟ ਕਰ ਰਹੇ ਸੀ, ਉਹਨਾਂ ਨੇ ਵਾਰੰਟ ਮੰਗਿਆ ਤੇ ਉਹ ਵਾਰੰਟ ਹੈ ਨਹੀਂ ਆ। ਸੋ ਇਹ ਡੈਮੋਕ੍ਰੇਸੀ ਆ ਜਿਹਦੀ ਇਹ ਥਾਂ ਥਾਂ ਦੇ ਉੱਤੇ ਜਾ ਕੇ ਢੋਲ ਜਿਹੜਾ ਉਹ ਪਿੱਟਦੇ ਆ। ਸੋ ਇਹ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਹੈਗੀ ਆ। ਤੇ ਜ਼ਰੂਰ ਆਪਾਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜਾਂਦੇ ਜਾਂਦੇ ਦੱਸਦੇ ਜਾਈਏ ਵੀ ਐਤਵਾਰ ਨੂੰ 19 ਮਾਰਚ ਨੂੰ ਜਿਹੜੇ ਇੰਡੀਅਨ ਕੌਂਸੂਲੇਟ ਹੈਗੀ ਆ ਸੈਨ ਫਰਾਂਸਿਸਕੋ 540 ਅਗੁਏਲੋ ਬੁਲੇਵਾਰਡ, ਉਹਦੇ ਬਾਹਰ ਜਿਹੜਾ ਪ੍ਰੋਟੈਸਟ ਆ ਉਹ ਆਲਰੇਡੀ ਸ਼ੁਰੂ ਹੋ ਚੁੱਕਾ ਆ। ਤੇ ਕੱਲ 19 ਮਾਰਚ ਨੂੰ 3 ਤੋਂ 6 ਵਜੇ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਇਹ ਜਿਹੜਾ ਜ਼ਿਆਦਾ ਲੋਕਾਂ ਨੂੰ ਉੱਥੇ ਹੁਮਾ ਕੇ ਜਿਹੜਾ ਉਹ ਪਹੁੰਚਣ ਦੇ ਲਈ ਤੁਹਾਨੂੰ ਸਾਰਿਆਂ ਨੂੰ ਜਿਹੜੀ ਉਹ ਬੇਨਤੀ ਕੀਤੀ ਜਾ ਰਹੀ ਆ। ਸੋ ਇੰਡੀਆ ਉਹ ਪ੍ਰੈਸ ਕਰਦਾ ਆ ਮਾਈਨੋਰਟੀਜ਼ ਨੂੰ, ਜਿਹੜਾ ਵੀ ਆਪਣੀ ਕੌਮ ਨੂੰ ਜਾਂ ਆਪਣੀ ਜਿਹੜੇ ਭਾਈਚਾਰੇ ਨੂੰ ਜਗਾਉਣ ਦੀ ਗੱਲ ਕਰਦਾ ਆ, ਜਿਹੜਾ ਨਸ਼ਿਆਂ ਦੇ ਉਲਟ ਬੋਲਦਾ ਆ, ਜਿਹੜਾ ਧਰਮ ਦੇ ਨਾਲ ਆਪਣੇ ਦੇ ਨਾਲ ਜੋੜਨ ਦੀ ਉਹ ਗੱਲ ਕਰਦਾ ਆ, ਉਹ ਇਹਨਾਂ ਨੂੰ ਭਾਉਂਦੇ ਨਹੀਂ। ਜਿਹੜੇ ਇਹਨਾਂ ਦੇ ਪਿੱਠੂ ਨੇ, ਜਿਹੜੇ ਉਹਨਾਂ ਦੀ ਬੋਲੀ ਬੋਲਣ, ਸਰਕਾਰੀ ਬੋਲੀ ਬੋਲਣ, ਤਾਂ ਉਹ ਕਰਨੇ ਆ। ਸਰਕਾਰ ਨੂੰ, ਪੰਜਾਬ ਦੀ ਨੂੰ ਦੇਖਣਾ ਚਾਹੀਦਾ ਵੀ ਤੁਸੀਂ ਸ਼ਰੇਆਮ ਸੈਂਟਰਲ ਦੇ ਹਵਾਲੇ ਜਿਹੜਾ ਆ ਉਹ ਕਰ ਰਹੇ ਆ ਵੀ ਜਿਹੜੇ ਨੌਜਵਾਨਾਂ ਨੂੰ ਧੱਕੇ ਦੇ ਨਾਲ ਜਿਹੜਾ ਸਿੱਧਾ ਉਹਨਾਂ ਦੇ ਹੱਥ ਜਿਹੜਾ ਉਹ ਦੇ ਰਹੇ ਹੈਗੇ। ਤੇ ਬਾਅਦ ਦੇ ਵਿੱਚ ਕੀ ਆ, ਹੁਣ ਜਿਹੜੇ ਕਹਿੰਦੇ ਸੀਗੇ ਵੀ ਉਹ ਜੱਗੀ ਜੌਲ ਨੂੰ ਤਾਂ ਅੰਦਰ ਕੀਤਾ, ਇਹ ਕਿਉਂ ਬਾਹਰ, ਹੁਣ ਦੇਖ ਲੈਣ ਕੀ ਜਿਹੜਾ ਹੁਣ ਇਸ ਦੇ ਵਿੱਚ ਜਿਹੜਾ ਉਹ ਕਰ ਰਹੇ ਆ। ਸੋ ਇਟ ਵਾਜ਼ ਅ ਮੈਟਰ ਆਫ ਟਾਈਮ। ਬਹੁਤ ਸਾਰੇ ਲੋਕਾਂ ਨੇ ਕਈ ਤਰੀਕੇ ਦੇ ਜਿਹੜੇ ਪ੍ਰੋਪੇਗੈਂਡਾ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਚਲਾਏ ਆ। ਸੋ ਸਾਰਿਆਂ ਨੂੰ ਇਸ ਚੀਜ਼ ਦਾ ਰੋਸ ਹੋਣਾ ਚਾਹੀਦਾ ਆ ਵੀ ਜੋ ਭਾਰਤ ਵਿੱਚ, ਜੋ ਪੰਜਾਬ ਵਿੱਚ ਖਾਸ ਕਰਕੇ ਇਸ ਟਾਈਮ ਜਿਹੜਾ ਉਹ ਚੱਲ ਰਿਹਾ ਆ, ਅੱਜ ਵਾਰਿਸ ਪੰਜਾਬ ਦੇ ਆ, ਕੱਲ ਨੂੰ ਕੋਈ ਵੀ ਹੋ ਸਕਦਾ। ਕੱਲਾ ਉਹਨੂੰ ਹੀ ਨਹੀਂ ਫੜ ਰਹੇ, ਹੁਣ ਤੁਸੀਂ ਦੇਖੋ ਨਾਲ 70 ਤੋਂ ਵੱਧ ਬੰਦੇ ਫੜੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ, ਹੋਰ ਕਈਆਂ ਦੇ ਉੱਤੇ ਜਾ ਕੇ ਰਿਸਰਚ ਫੈਲੋ ਜਿਹੜੇ ਆ ਉਹ ਫੜੀ ਜਾ ਰਹੇ ਆ, ਉਹਨਾਂ ਦੀ ਫੜੋ ਫੜਾਈ ਜਿਹੜੀ ਆ ਉਹ ਕਰ ਰਹੇ ਆ। ਸੋ ਇਹ ਨੰਬਰ ਪਤਾ ਨਹੀਂ ਕਦੋਂ ਕਿਹਦਾ ਆਣਾ। ਅੱਜ ਜਿਹੜੇ ਕਮੈਂਟ ਕਰਦੇ ਆ, ਜਦੋਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਨੂੰ ਕਿਸੇ ਨੇ ਪੰਜਾਬ ਪੁਲਿਸ ਵਾਲਿਆਂ ਦੇ ਏਦਾਂ ਹੱਥ ਲੱਗੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਣਾ ਹੈ। ਇੱਕ ਵਾਰੀ ਫਿਰ ਸਮਾਂ ਕਾਫੀ ਆ, ਇੱਕ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਬੇਨਤੀ ਆ, ਬੜਾ ਪੀਸਫੁਲ ਪ੍ਰੋਟੈਸਟ ਕਰਨਾ ਆ ਆਪਾਂ। ਪ੍ਰੈਜ਼ੈਂਸ ਵੱਧ ਤੋਂ ਵੱਧ ਜਿਹੜੀ ਸ਼ੋਅ ਕਰਨੀ ਹੈਗੀ ਆ, ਜੋ ਇੰਡੀਆ ਦੀ ਸਰਕਾਰ ਧੱਕਾ ਕਰ ਰਹੀ ਆ ਉਹਨਾਂ ਨੂੰ ਐਕਸਪੋਜ਼ ਕਰਨਾ ਆ। ਉੱਥੇ ਚਾਹੇ ਜਿਹੜੀ ਮਰਜ਼ੀ ਪਾਰਟੀ ਆ, ਜਿਹੜੇ ਪਾਰਟੀਆਂ ਦੇ ਨੁਮਾਇੰਦੇ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਦੇ ਹੱਕ ਦੇ ਵਿੱਚ ਤੇ ਇੰਟਰਨੈਟ ਬੰਦ ਕਰਨ ਦੇ ਹੱਕ ਦੇ ਵਿੱਚ, ਲੋਕਾਂ ਦੀ ਆਵਾਜ਼ ਬੰਦ ਕਰਨ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਆ, ਜਿਹੜੇ ਉਹਨਾਂ ਦੇ ਇੱਥੇ ਨੁਮਾਇੰਦੇ ਹੈਗੇ ਆ, ਉਹਨਾਂ ਨੂੰ ਪੁੱਛੋ ਜ਼ਰੂਰ। ਫਿਰ ਇੱਦਾਂ ਨਾ ਹੋਵੇ ਵੀ ਤੁਸੀਂ ਖੰਡ ਪਾਠਾਂ ਤੇ ਆਪਣੇ ਜਿਹੜੇ ਵਿਆਹ ਹੁੰਦੇ ਫਿਰ ਇਕੱਠੇ ਉੱਥੇ ਤੁਸੀਂ ਬੈਠੇ ਹੁੰਦੇ ਆ,
ਤੇ ਉਹਨਾਂ ਨੂੰ ਘੱਟੋ ਘੱਟ ਪੁੱਛਿਆ ਕਰੋ ਵੀ ਭਾਈ ਇਹ ਉਹੀ ਸਿਚੁਏਸ਼ਨ ਆ ਜਦੋਂ 1984 ਦੇ ਵਿੱਚ ਕਾਂਗਰਸ ਦੀ ਸਰਕਾਰ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਦੇ ਉੱਤੇ ਹਮਲਾ ਕਰਨ ਜਾ ਰਹੀ ਸੀ ਤੇ ਬੀਜੇਪੀ ਵਾਲੇ ਉਹਨੂੰ ਦੁਰਗਾ ਮਾਤਾ ਦਾ ਖਿਤਾਬ ਦਿੰਦੇ ਸੀ। ਹੁਣ ਉਹੀ ਕੁਛ ਕਾਂਗਰਸ ਵਾਲੇ ਬੀਜੇਪੀ ਵਾਲੇ ਕਰ ਰਹੇ ਹੈਗੇ ਆ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦੇ ਲਈ। ਜੀ ਕੁਝ ਹੋਰ ਕਾਲਰ ਜੁੜੇ ਨੇ ਆਪਣੇ ਨਾਲ, ਉਹਨਾਂ ਦੇ ਵਿਚਾਰ ਲੈਣੇ ਆ। ਕੁਲਵੰਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਾਂਜੀ, ਬਹੁਤ ਪ੍ਰੋਗਰਾਮ ਤੇ ਤੁਸੀਂ ਬਹੁਤ ਸੋਹਣਾ ਕਰ ਦੱਸ ਰਹੇ, ਸਾਰੀ ਜਾਣਕਾਰੀ ਦੇ ਰਹੇ ਆ ਤੇ ਬਹੁਤ ਦੁੱਖ ਲੱਗਿਆ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ, ਪਹਿਲਾਂ ਵੀ ਹੋਇਆ, ਹੁਣ ਵੀ ਹੋ ਰਿਹਾ, ਸਿੱਖਾਂ ਨਾਲ ਸ਼ੁਰੂ ਤੋਂ ਧੱਕਾ ਹੋ ਰਿਹਾ। ਤੇ ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਕਈ ਲੋਕ ਕਹਿੰਦੇ ਤੁਹਾਨੂੰ ਵੀ ਪੁਲਿਸ ਤੰਗ ਕਰ ਸਕਦੀ ਆ, ਤੁਹਾਨੂੰ ਤੇ ਭਾਜੀ ਸਿੰਘ ਖਾਲਸਾ ਨੂੰ ਤੇ ਕਰਨਦੀਪ ਸਿੰਘ ਨੂੰ। ਤੇ ਮੈਂ ਕੁਲਵੰਤ ਕੌਰ ਬੋਲਦੀ ਸੈਕਰਾਮੈਂਟੋ ਤੋਂ, ਮੈਂ ਤੇ ਤੁਹਾਡੇ ਨਾਲ ਆ। ਠੀਕ ਆ, ਧੰਨਵਾਦ ਜੀ। ਤੁਹਾਨੂੰ ਕੋਈ ਗੱਲਬਾਤ ਆਊ ਪਹਿਲਾਂ ਤਾਂ ਉੱਥੋਂ ਪਹਿਲਾਂ ਮੈਨੂੰ ਕੋਈ ਪੁਲਿਸ ਵਾਲਿਆਂ ਕੋਲ ਮੈਨੂੰ ਫੜ ਕੇ ਲੈ ਜਾਣੀ ਤੋਂ ਸੈਕਰਾਮੈਂਟੋ ਤੋਂ ਆ ਕੇ, ਤੇ ਮੈਂ ਐਡਰੈਸ ਵੀ ਦੇ ਦੂੰ, ਆਪਣਾ ਫੋਨ ਨੰਬਰ ਵੀ ਦੇ ਦੂੰ, ਪੰਜਾਬ ਪੁਲਿਸ ਨੂੰ ਮੈਨੂੰ ਫੜ ਲੈਣ ਪਹਿਲਾਂ ਆ ਕੇ। ਨਹੀਂ ਨਹੀਂ, ਥੈਂਕ ਯੂ ਜੀ। ਤੇ ਨਹੀਂ ਤੁਸੀਂ ਇਹ ਤਾਂ ਉਹ ਜਿਹੜੇ ਟਰੋਲ ਹੁੰਦੇ ਆ ਜੀ, ਇਹ ਤਾਂ ਐਵੇਂ ਬੋਲਦੇ ਰਹਿੰਦੇ, ਉਹਨਾਂ ਇਹ ਦਾ ਆ ਵੀ ਸਿੱਖ ਸੰਗਤ ਜਿਹੜੀ ਇੱਥੋਂ ਦੀ ਅਮਰੀਕਾ ਦੀ ਉਹ ਸਾਰੀ ਤੁਹਾਡੇ ਨਾਲ ਆ, ਤੇ ਤੁਸੀਂ ਇਸੇ ਤਰ੍ਹਾਂ ਜਿਹੜੀ ਇੱਥੇ ਸਾਨੂੰ ਇਨਫੋਰਮੇਸ਼ਨ ਜਿਹੜੀ ਆਪਣੇ ਪੰਜਾਬ ਦੀ ਆ, ਦੁੱਖ ਆ ਸੁੱਖ ਸਾਨੂੰ ਦੱਸਦੇ ਕਰਦੇ ਰਹੋ। ਤੇ ਜੋ ਕੁਛ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ, ਬਹੁਤ ਜ਼ਿਆਦਾ ਦੁੱਖ ਲੱਗਾ, ਜਿਹੜੇ ਹਿਰਦੇ ਵਲੂੰਧੜੇ ਗਏ ਅੰਦਰੋਂ। ਹਾਂ ਜੀ, ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਪਵਿੱਤਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਪਵਿੱਤਰ ਸਿੰਘ ਜੀ, ਜੀ ਸੋ ਬਿਲਕੁਲ, ਸੋ ਇਹ ਇਸ ਟਾਈਮ ਇਹ ਜਿਹੜੀ ਸਥਿਤੀ ਆ, ਪੰਜਾਬ ਪੁਲਿਸ ਜਿਸ ਨੇ ਪਹਿਲਾਂ ਇੱਕ ਵਾਰੀ ਦਾਅਵਾ ਕੀਤਾ ਵੀ ਉਸ ਟਾਈਮ ਦੇ ਉੱਤੇ ਉੱਥੋਂ ਦੇ ਜਿਹੜੇ ਚੈਨਲਾਂ ਨੇ ਵੀ ਦਾਅਵਾ ਕੀਤਾ ਵੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਫਿਰ ਉਹਨਾਂ ਨੇ ਇਸ ਨੂੰ ਜਾਣ ਬੁੱਝ ਕੇ ਜਿਹੜਾ ਭਗੌੜਾ ਕਰਾਰ ਜਿਹੜਾ ਉਹ ਦੇ ਦਿੱਤਾ, ਤੇ ਅਜੇ ਵੀ ਜਿਹੜਾ ਇਹੀ ਇਹਨਾਂ ਨੇ ਜਿਹੜਾ ਉਹ ਰਾਗ ਅਲਾਪ ਰਹੇ ਆ। ਸੋ ਇਸ ਦੇ ਪਿੱਛੇ ਕੀ ਜਿਹੜਾ ਉਹ ਚਾਲ ਹੋ ਸਕਦੀ, ਕਿੱਦਾਂ ਆ। ਸੋ ਇਦਾਂ ਹੀ ਆ, ਜਦੋਂ ਦੱਸ ਰਹੇ ਸੀ ਰਾਜੂ ਹੁਣ ਆਣੇ ਦੀ ਜਿਹੜੀ ਫਾਂਸੀ ਦੇ ਮੌਕੇ ਦੇ ਉੱਤੇ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਸਿੱਖ ਸੰਗਤ ਸੀ, ਪੰਜਾਬ ਵੀ ਸੀਗੇ, ਸਾਰਿਆਂ ਨੇ ਜਿਹੜਾ ਉਸ ਟਾਈਮ ਦੇ ਉੱਤੇ ਇਦਾਂ ਕੀਤਾ ਸੀਗਾ ਤੇ ਪ੍ਰੋਟੈਸਟ ਕਰਨ ਦੇ ਲਈ, ਕਹਿਣ ਦੇ ਲਈ ਕਹਿੰਦੇ ਵੀ ਕਿਉਂ ਤੁਸੀਂ ਪੰਜਾਬ ਨੂੰ ਅੱਗ ਲਾ ਰਹੇ ਹੋ। ਇਦਾਂ ਦੇ ਜਿਹੜੇ ਲੋਕ ਆ ਉਹ ਕਮੈਂਟ ਜਿਹੜੇ ਉਹ ਕਰਦੇ। ਅਸੀਂ ਤਾਂ ਪੰਜਾਬ ਦੀ ਪ੍ਰੋਟੈਸਟ ਦੀ ਤਾਂ ਗੱਲ ਹੀ ਨਹੀਂ ਕਰਦੇ, ਅਸੀਂ ਅਮਰੀਕਾ ਦੀ ਜਿੱਥੇ ਦੇ ਆਪਾਂ ਸਿਟੀਜ਼ਨ ਆ ਉੱਥੇ ਦੀ ਗੱਲ ਕਰਦੇ। ਇੱਥੇ ਹਰ ਇੱਕ ਕੋਲ ਹੱਕ ਹੈਗਾ, ਉੱਥੇ ਤਾਂ ਆਲਰੇਡੀ ਲੋਕ ਇਕੱਠੇ ਹੋ ਰਹੇ ਆ, ਕਰ ਰਹੇ ਆ। ਬਿਲਕੁਲ, ਉੱਥੇ ਇੰਟਰਨੈਟ ਬੰਦ ਕੀਤਾ ਹੈ, ਸਾਰਾ ਕੁਝ ਉਹਨਾਂ ਨੇ ਧੱਕਾ ਹੋ ਰਿਹਾ ਹੈਗਾ। ਸੋ ਇਹ ਜਿਹੜੀਆਂ ਆਈਡੀਜ਼ ਹੈਗੀਆਂ ਇਹ ਉਹਨਾਂ ਨੇ ਬਣਾਈਆਂ ਹੁੰਦੀਆਂ, ਆਹ ਹੀ ਕੁਝ ਜਿਹੜਾ ਮਾੜਾ ਹੁੰਦਾ ਆ। ਤੇ ਮੁੜ ਕੇ ਫਿਰ ਕਈ ਆਪਣੇ ਬੰਦੇ ਵੀ ਜਿਹੜੇ ਉਲਟ ਹੋ ਜਾਂਦੇ ਆ, ਭਈ ਲੈ ਆ ਜੀ ਖਰੇ ਅਮਰਤਪਾਲ ਸਿੰਘ ਦੇ ਬੰਦੇ ਇਦਾਂ ਕਰਦੇ ਆ, ਉਹ ਕਰਦੇ ਆ। ਆਪਾਂ ਦੇਖਿਆ ਉਹ ਸਾਰਾ ਕੁਝ ਆਹ ਸੈਟਅਪ ਗਵਰਨਮੈਂਟ ਦਾ ਹੀ ਹੁੰਦਾ ਆ। ਭਰਾਵਾਂ ਨੂੰ ਆਪਸ 'ਚ ਹੀ ਲੜਾ ਦਿਓ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਡੀ ਪੰਜਾਬੀ ਰੇਡੀਓ USA ਵੱਲੋਂ ਵੀ ਕਾਲ ਤਾਂ ਦਿੱਤੀ ਗਈ ਆ ਬੱਚਿਆਂ ਵੱਲੋਂ, ਜਿੰਨੇ ਵੀ ਇੱਥੇ ਦੇ ਬੋਰਨ ਬੱਚੇ ਆ, ਯੂਨੀਵਰਸਿਟੀਆਂ 'ਚ ਪੜ੍ਹਦੇ ਆ। ਆਪਾਂ ਪੰਜਾਬੀ ਰੇਡੀਓ USA ਵਾਲੇ ਹਮੇਸ਼ਾ ਆਪਾਂ ਪੰਥ ਦੀ, ਸਿੱਖ ਕੌਮ ਦੀ ਜਿੱਥੇ ਵੀ ਗੱਲ ਹੋਊਗੀ, ਕਿਸੇ ਵੀ ਮਿਨੋਰਿਟੀ ਦੇ ਨਾਲ ਧੱਕਾ ਹੋਊਗਾ, ਆਪਾਂ ਵੱਧ ਚੜ ਕੇ ਜਿਹੜਾ ਆ ਉਸ ਦਾ ਪ੍ਰਚਾਰ ਕਰਾਂਗੇ। ਤੇ ਵਾਹਿਗੁਰੂ ਸਾਡੇ ਤੇ ਮਿਹਰ ਰੱਖੇ, ਇੱਦਾਂ ਕਰਦੇ ਰਹਾਂਗੇ। ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਇੱਕ ਵਾਰੀ ਫੇਰ ਐਤਵਾਰ ਨੂੰ ਸ਼ਾਮ ਨੂੰ 3 ਵਜੇ ਤੋਂ ਲੈ ਕੇ 6 ਵਜੇ ਤੱਕ ਬਹੁਤ ਤੁਸੀਂ ਜਾ ਸਕਦੇ ਹੋ। ਉਹਨਾਂ ਨੇ ਆਲਰੇਡੀ ਰਾਤ ਤੋਂ ਸ਼ਨੀਚਰਵਾਰ ਦੀ ਰਾਤ ਤੋਂ ਸ਼ਾਮ ਤੋਂ ਜਿਹੜੇ ਆ ਉਹ ਪੱਕੇ ਮੋਰਚੇ ਜਿਹੜੇ ਉੱਥੇ ਉਹਨਾਂ ਨੇ ਉਸ ਦੇ ਬਾਹਰ ਜਿਹੜੇ ਉਹ ਲਗਾ ਦਿੱਤੇ ਹੈਗੇ। ਆਲਰੇਡੀ ਮੈਂ ਦੇਖਿਆ ਸਿੰਘ ਕਾਫੀ ਲੰਗਰ ਵੀ ਛਕ ਰਹੇ ਹੈਗੇ ਆ, ਪਾਠ ਕਰ ਰਹੇ ਹੈਗੇ ਆ। ਸੋ ਉਹਨਾਂ ਦੀਆਂ ਫੋਟੋਆਂ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਸ਼ੇਅਰ ਕਰ ਦਾਂਗੇ। ਸੋ ਵੱਧ ਤੋਂ ਵੱਧ ਤੁਸੀਂ ਹੋਰ ਵੀ ਜਿਹੜੇ ਜਿੰਨੇ ਆਪਣੇ ਭੈਣ ਭਰਾ ਕਿਸੇ ਵੀ ਦੁਨੀਆ 'ਚ ਆ ਉਹਨਾਂ ਨੂੰ ਭੇਜੋ। ਭਾਈ ਅਮਰੀਕਾ ਵਾਲੇ ਸਿੱਖ ਵੀ ਐਕਟਿਵ ਹੋ ਗਏ ਆ ਤੇ ਕੈਨੇਡਾ ਵਾਲੇ ਤਾਂ ਪਹਿਲਾਂ ਹੀ ਸੀ। ਆਪ ਵੀ ਜਿਹੜਾ ਆ ਘੱਟੋ ਘੱਟ ਇਹ ਜਿਹੜੀ ਇੰਡੀਆ ਦੀ ਸਰਕਾਰ ਆ ਉਹਨੂੰ ਐਕਸਪੋਜ਼ ਕਰੋ। ਡੈਮੋਕ੍ਰੇਸੀ ਹੋਣ ਦਾ ਜਿਹੜਾ ਇਹ ਫਰਾਡ ਕਰਨ ਵਾਲੇ ਕਿੰਨਾ ਧੱਕਾ ਕਰ ਰਹੇ ਹੈਗੇ। ਜੀ ਜੀ ਬਿਲਕੁਲ। ਤੇ ਪ੍ਰੋਗਰਾਮ ਜਿਹੜਾ ਆ ਆਪਣਾ ਸਮਾਪਤੀ ਦੇ ਵੱਲ ਨੂੰ, ਕੁਝ ਹੋਰ ਕਾਲਰ ਜੁੜ ਰਹੇ ਨੇ, ਆਪਾਂ ਉਹਨਾਂ ਦੇ ਵਿਚਾਰ ਲੈ ਕੇ ਫਿਰ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ। ਗੁਰਲਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਥੋੜਾ ਜਿਹਾ ਦੱਸਿਓ ਆਪਣਾ ਪੰਜਾਬ ਦਾ ਮੀਡੀਆ ਕਿਸ ਪਾਸੇ ਵੇ ਜੀ? ਉਹ ਲੱਗਦਾ ਪੂਰੀ ਤਰ੍ਹਾਂ ਸਟੇਟ ਦੇ ਪਾਸੇ ਝੁਕਾ ਰੱਖਦਾ ਪਿਆ ਹਨਾ ਜੀ, ਵੀ ਸਿੱਖਾਂ ਦੇ ਵਿਰੁੱਧ ਨੈਰੇਟਿਵ ਜਿਹੜੇ ਨਾ ਭਾਜੀ ਘਰਾਂ ਦੇ ਵਿੱਚ ਲੋਕ ਟੀਵੀ ਦੇਖਦੇ ਆ ਨਾ, ਹੁਣ ਆਪਾਂ ਨਾਮ ਤਾਂ ਲੈਂਦੇ ਚੰਗੇ ਨਹੀਂ ਲੱਗਦੇ ਨਾ, ਉਹਨਾਂ ਦੇ ਪੱਤਰਕਾਰ ਹੀ ਕਹਿ ਰਹੇ ਆ ਵੀ ਦੇਖੋ ਜੀ ਅਮਰਤਪਾਲ ਤਾਂ ਭਗੌੜਾ ਹੋ ਗਿਆ। ਇਹਨਾਂ ਨੂੰ ਪਤਾ ਨਹੀਂ ਵੀ ਭਗੌੜੇ ਪੁਲਿਸ ਕਿੱਦਾਂ ਕਰਦੀ ਸੀ 84 ਤੋਂ ਲੈ ਕੇ 92 ਤਾਈਂ, ਹਨਾ। ਹਾਂਜੀ ਹਾਂਜੀ, ਬਿਨਾਂ ਕਿਸੇ ਗੱਲ ਤੋਂ ਲੋਕਾਂ ਨੂੰ ਅਨਾਉਂਸ ਕਰ ਦੇਣਾ ਵੀ ਭਗੌੜੇ ਹੋ ਗਿਆ, ਮੁੜ ਕੇ ਮੁਕਾਬਲਾ ਕਰ ਦੇਣਾ, ਹਨਾ ਜੀ। ਭਾਜੀ ਇਸ ਬਾਰੇ ਥੋੜਾ ਜਿਹਾ ਜਾਣਕਾਰੀ ਦਵੋ ਪੰਜਾਬ ਦੇ ਮੀਡੀਆ ਬਾਰੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਜਾਬ ਦਾ ਮੀਡੀਆ ਬਹੁਤ ਵਾਇਸਡ ਆ, ਤੁਸੀਂ ਦੇਖਿਆ ਹੀ ਆ। ਜਿਹੜਾ ਉੱਥੇ ਕੋਈ ਕੰਮ ਦੀ ਗੱਲ ਕਰਦਾ ਹੈਗਾ, ਹੱਕ ਦੀ ਗੱਲ ਕਰਦਾ, ਉਹਨੂੰ ਤਾਂ ਉੱਠਣ ਹੀ ਨਹੀਂ ਦਿੰਦੇ ਹੈਗੇ। ਜੀ ਬਿਲਕੁਲ।
ਕੁਲਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਨਾ ਕਮੈਂਟ ਪਾ ਰਿਹਾ ਸੀ ਸਾਰੇ, ਮੈਂ ਆਪਣੇ ਜਿਹੜੇ ਲਿਸਨਰ ਆ ਜਿਹੜੇ ਇੱਥੇ ਆ ਉਹਨਾਂ ਨੂੰ ਕਹਿਣਾ ਚਾਹੁੰਦਾ, ਇਹਨਾਂ ਦੀ ਟੇਕ ਕੇਅਰ ਨਾ ਕਰੋ, ਇਹ ਸਾਰੇ ਫੇਕ ਆਈਡੀਆਂ ਵਾਲੇ ਆ, ਇਹ ਤਾਂ ਜਾਣ ਕੇ ਉਹਨਾਂ ਦੇ ਬੈਠੇ ਹੈਗੇ, ਤੇ ਇਹਨਾਂ ਨੂੰ ਇਗਨੋਰ ਮਾਰੋ ਤੇ ਆਪਾਂ ਪੰਜਾਬ ਲਈ ਆਪਾਂ ਅਰਦਾਸ ਕਰੀਏ ਤੇ ਮਹਾਰਾਜ ਸੁੱਖ ਰੱਖੇ, ਆਪਾਂ ਆਜ਼ਾਦੀ ਦੇ ਵੱਲ ਵਧੀਏ। ਇਹੀ ਸੁਨੇਹਾ ਸੀ ਮੇਰਾ ਜੀ। ਧੰਨਵਾਦ ਜੀ। ਜੀ ਹਰ ਕੋਈ ਜਿਹੜਾ ਬਾਹਰ ਵਸਦਾ ਸਿੱਖ ਆ ਨਾ, ਚਾਹੇ ਉਹ 40 ਸਾਲ ਹੋ ਗਿਆ, 50 ਸਾਲ ਉਹਨੂੰ ਆਏ ਨੂੰ ਹੋ ਗਿਆ, ਉਹ ਇਹੀ ਚਾਹੁੰਦਾ ਵੀ ਪੰਜਾਬ ਦਾ ਭਲਾ ਹੋਵੇ। ਪਰ ਜਦੋਂ ਉੱਥੇ ਧੱਕਾ ਹੁੰਦਾ ਨਾ, ਹੁਣ ਫੋਰਚੂਨੇਟਲੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਦੁਨੀਆ ਦੇ ਵਿੱਚ ਫੈਲ ਚੁੱਕੇ ਆ। ਹੁਣ ਸਿੱਖਾਂ ਨਾਲ ਧੱਕਾ ਨਹੀਂ ਕਿਤੇ ਵੀ ਹੋਣ ਦੇਣਾ, ਕਿਤੇ ਹੋਊਗਾ ਵੀ ਨਾ ਤੇ ਉਹਨਾਂ ਦਾ ਪੂਰਾ ਜਲੂਸ ਕੱਢ ਕੇ ਰੱਖੂਗੇ ਸਿੱਖ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਹੈਗੇ ਆ। ਕਿਸਾਨ ਮੋਰਚੇ ਵੇਲੇ ਤੁਸੀਂ ਦੇਖ ਹੀ ਲਿਆ ਹੈਗਾ। ਜੀ ਤੁਸੀਂ ਦੇਖਿਆ ਹੀ ਆ, ਉਦੋਂ ਉਹਨਾਂ ਨੇ ਕਿੱਦਾਂ ਜਿਹੜੇ ਇੱਥੇ ਵੀ ਹੁਣ ਹੁੱਬ ਕੇ ਉਹਨਾਂ ਦੇ ਲਈ ਬੋਲਦੇ ਆ, ਉਦੋਂ ਉਹਨਾਂ ਨੇ ਤੁਹਾਨੂੰ ਨਹੀਂ ਸੀ ਬਖਸ਼ਿਆ ਵੀ ਜਿਹੜੇ ਤੁਸੀਂ ਪੰਜਾਬੀ, ਉਹਨਾਂ ਨੇ ਸਾਰਿਆਂ ਨੂੰ ਜਿਹੜੇ ਇਸ ਚੀਜ਼ ਦੇ ਵਿੱਚ ਇਦਾਂ ਹੀ ਜਿਹੜਾ ਉਹ ਉਹਨਾਂ ਨੇ ਰਗੜਿਆ ਸੀ। ਇਦਾਂ ਹੀ ਹੋਣਾ ਆ ਜਦੋਂ 84 ਦਾ ਕਤਲੇਆਮ ਜਿਹੜਾ ਹੋਇਆ ਸੀ, ਉਦੋਂ ਉਹਨਾਂ ਨੇ ਜਿੱਦਾਂ ਪਹਿਲਾਂ ਵੀ ਗੱਲ ਕਹੀ ਆ, ਉਹਨਾਂ ਨੇ ਨਹੀਂ ਪੁੱਛਿਆ ਸੀਗਾ ਵੀ ਭਾਈ ਤੇਰੀ ਪਾਰਟੀ ਕਿਹੜੀ ਆ, ਤੇਰੀ ਦਿੱਖ ਨੂੰ ਦੇਖ ਕੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਇਹ ਜਿਹੜੇ ਟਾਇਰ ਪਾਏ ਸੀ ਗਲਾਂ ਦੇ ਵਿੱਚ ਅੱਗ ਲਾ ਕੇ ਜਿਹੜੇ ਉਹ ਸਾੜੇ ਸੀ। ਬਾਕੀ ਖਾਸ ਕਰਕੇ ਜਿਹੜੇ ਆਪਣੇ ਭੈਣਾਂ ਭਰਾਵਾਂ ਨੇ ਪੋਲੀਟੀਕਲ ਅਸਾਈਲਮ ਲਏ ਹੋ ਆ, 90% ਤੋਂ ਵੱਧ ਆਪਣਿਆਂ ਨੇ ਲਏ ਹੋ ਆ। ਜਦੋਂ ਕਿਤੇ ਇਦਾਂ ਦਾ ਮੌਕਾ ਹੁੰਦਾ, ਹਾਂ ਦਾ ਨਾਰਾ ਜ਼ਰੂਰ ਮਾਰਿਆ ਕਰੋ, ਉੱਥੇ ਪਹੁੰਚਿਆ ਜ਼ਰੂਰ ਕਰੋ। ਆਪਾਂ ਜਿਹੜੇ ਸ਼ਹੀਦ ਹੋਏ ਹੋ ਆ ਨਾ, ਉਹਨਾਂ ਦੇ ਬਦਲੇ ਸਾਨੂੰ ਇਹ ਪੋਲੀਟੀਕਲ ਅਸਾਈਲਮ ਮਿਲੇ ਹੋ ਆ। ਅੱਜ ਦੀ ਡੇਟ ਦੇ ਵਿੱਚ 5ਵੇਂ ਨੰਬਰ ਤੇ ਪੰਜਾਬੀ ਆ ਪੋਲੀਟੀਕਲ ਅਸਾਈਲਮ ਲੈਣ ਵਾਲੇ ਅਮਰੀਕਾ ਦੇ ਵਿੱਚ। ਇਹ ਸਾਡੇ ਜਿਹੜੇ ਅਟਾਰਨੀ ਆਉਂਦੇ ਆ, ਉਹਨਾਂ ਨੇ ਫਿਗਰਸ ਦੱਸੇ ਸੀ, ਰਾਈਟ ਫਿਗਰਸ, ਜੋ ਹੋਮਲੈਂਡ ਸਿਕਿਉਰਿਟੀ ਤੋਂ ਲੈ ਕੇ। ਜੀ ਬਿਲਕੁਲ। ਸੋ ਪ੍ਰੋਗਰਾਮ ਦਾ ਜਿਹੜਾ ਆਪਣਾ ਸਮਾਂ ਇੱਥੇ ਸਮਾਪਤ ਹੈ ਤੇ ਕੱਲ ਨੂੰ ਐਤਵਾਰ ਨੂੰ, ਜੇ ਤੁਸੀਂ ਐਤਵਾਰ ਨੂੰ ਸੁਣ ਰਹੇ ਆ ਤਾਂ ਅੱਜ ਜਿਹੜਾ ਆ ਤੁਸੀਂ ਹੁਮਾ ਕੇ ਉੱਥੇ ਪਹੁੰਚੋ, ਇਸ ਪ੍ਰੋਟੈਸਟ ਦੇ ਵਿੱਚ ਜਿਹੜੀ ਉਹ ਸ਼ਿਰਕਤ ਕਰੋ। ਦੂਰੋਂ ਨੇੜਿਓਂ ਜਿਹੜੇ ਵੀ ਗੁਰੂ ਘਰ ਵਾਲੇ ਆ ਨਾ, ਉਹ ਸਾਰੇ ਜਾਣੇ ਉਹ ਦੇਖਣ। ਹੋ ਸਕਦਾ ਵੀ ਕਈ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਇਸ ਦੇ ਉਲਟ ਵੀ ਬੋਲਣ ਦੀ ਕੋਸ਼ਿਸ਼ ਕੀਤੀ ਜਾਊਗੀ। ਉਹ ਭਾਈ ਤੁਸੀਂ ਆਪ ਹੀ ਜਿਹੜਾ ਹੁਣ ਦੇਖਿਓ ਵੀ ਕਿੱਥੇ ਜਿਹੜੇ ਕੌਣ ਕੀ ਜਿਹੜਾ ਉਹ ਬੋਲ ਰਿਹਾ ਆ, ਵੀ ਚੱਲ ਕੀ ਜਿਹੜਾ ਹੋ ਰਿਹਾ ਹੈਗਾ। ਬਾਕੀ ਸੈਨ ਫਰਾਂਸਿਸਕੋ ਦੇ ਲਾਗੇ ਜਿੰਨੇ ਵੀ ਰਹਿੰਦੇ ਹੈਗੇ ਆ, ਬਹੁਤ ਸਾਰੇ ਆਪਣੇ ਭੈਣ ਭਰਾ ਰਹਿੰਦੇ ਆ, ਗੁਰਦੁਆਰਾ ਸਾਹਿਬ ਵੀ ਹੈਗਾ। ਕਾਫੀ ਵੱਡੀ ਗਿਣਤੀ 'ਚ ਮੈਂ ਦੇਖਿਆ ਨੌਜਵਾਨ ਉੱਥੇ ਪਹੁੰਚੇ ਹੋਏ ਆ। ਠੰਡ ਬਹੁਤ ਹੁੰਦੀ ਆ, ਉੱਥੇ ਜ਼ਰੂਰ ਜਾ ਕੇ ਆਇਓ। ਕੋਈ ਕਿਸੇ ਨੂੰ ਤੱਤਾ ਦੁੱਧ ਚਾਹ ਪਾਣੀ ਹੋਵੇ, ਜ਼ਰੂਰ ਉੱਥੇ ਜਿਹੜਾ ਸੇਵਾ ਦੇ ਵਿੱਚ ਹਿੱਸਾ ਪਾਓ। ਇੰਡੀਅਨ ਕੌਂਸਲੇਟ ਲੰਡਨ ਦੇ ਵਿੱਚ ਵੀ ਜਿਹੜਾ ਉਹਨਾਂ ਨੇ 22 ਮਾਰਚ ਨੂੰ ਬੁੱਧਵਾਰ ਨੂੰ ਜਿਹੜਾ ਨੈਸ਼ਨਲ ਪ੍ਰੋਟੈਸਟ ਆ ਉਹਨਾਂ ਨੇ ਉੱਥੇ ਰੱਖਿਆ ਹੈਗਾ। ਸੋ ਜਿੱਦਾਂ ਪਹਿਲਾਂ ਵੀ ਸੁਰਿੰਦਰਜੀਤ ਕੌਰ ਜੀ ਦੱਸ ਕੇ ਗਏ ਸੀਗੇ ਵੀ ਉਹ ਪੂਰੀ ਦੁਨੀਆ ਭਰ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਟਰਾਈ ਕਰ ਰਹੇ ਆ ਵੀ ਇੰਡੀਅਨ ਕੌਂਸਲੇਟ ਜਿਹੜੇ ਮੁਲਕਾਂ ਦੇ ਵਿੱਚ ਵੀ ਹੈਗੇ ਆ ਵੀ ਉੱਥੇ ਜਾ ਕੇ ਉੱਥੇ ਉਹਨਾਂ ਨੇ ਪ੍ਰੋਟੈਸਟ ਜਿਹੜੇ ਉਹ ਕਰਨੇ ਹੈਗੇ ਆ। ਤੇ ਹੁਣ ਜਿਹੜਾ ਆਪਾਂ ਪ੍ਰੋਗਰਾਮ ਕਾਲ ਹੋ ਰਿਹਾ ਜੀ, ਹਾਂਜੀ, ਆਪਣੇ ਨਾਲ ਜੁੜੇ ਨੇ ਗੁਰਦੇਵ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਕਿਸਾਨ ਮੋਰਚੇ ਨਾਲ ਇਹਨੂੰ ਨਾ ਜੋੜੋ, ਉਹ ਵੱਖਰੀ ਗੱਲ ਸੀ, ਇਹ ਵੱਖਰੀ ਗੱਲ ਜੀ। ਵੱਖਰੀ ਕਿਸ ਤਰ੍ਹਾਂ? ਬਹੁਤ ਕਿਸਾਨ ਮੋਰਚੇ ਵੱਖਰੀ ਗੱਲ ਸੀ। ਉਸ ਵੇਲੇ ਵੀ ਭਾਜੀ ਕਿਸਾਨ ਮੋਰਚੇ ਤੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਸੀ। ਭਾਈ ਅਮਰਤਪਾਲ ਸਿੰਘ ਨੂੰ ਵੀ ਉਹੀ ਕਹੀ ਜਾਂਦੇ ਆ। ਨਾ ਉਹ ਕਹਿੰਦੇ ਤੇ ਸੀ, ਪਰ ਹੋ ਨਹੀਂ ਸਕੇ ਨਾ। ਹੋਰ ਕੀ ਉਹ ਕਹਿੰਦੇ ਸੀ, ਪਰ ਪ੍ਰੂਫ ਨਹੀਂ ਕਰ ਸਕੇ ਨਾ। ਤੇ ਇਹਦੇ ਵਿੱਚ ਵੀ ਹੁਣ ਕਿਹੜਾ ਪ੍ਰੂਫ ਕਰਤਾ ਉਹਨੇ ਜਿਹੜਾ? ਤੁਸੀਂ ਇਹ ਨਾ ਕਰੋ ਭਾਜੀ, ਉਸ ਇੰਨਾ ਧੱਕਾ ਹੋਇਆ ਕਿਸਾਨ ਮੋਰਚੇ ਵੇਲੇ, ਕਿਹੜਾ ਸ਼ਬਦ ਨਹੀਂ ਉਹਨੇ ਸਿੱਖਾਂ ਲਈ ਵਰਤਿਆ। 600 ਬੰਦਾ ਮਰ ਗਿਆ। ਨਾਲੇ ਕਿਸਾਨ ਕਿਹੜੇ, ਉਹ ਵੀ ਆਪਣੀ ਸਿੱਖ ਭੈਣ ਭਰਾ ਸੀ। ਸੋ ਆਹ ਹੀ ਗੱਲ ਹੁੰਦੀ ਆ ਵੀ ਜਿਹੜਾ ਸਾਡਾ ਇਸ਼ੂ ਸੀ ਉਹ ਸਹੀ ਸੀ, ਜਿਹੜਾ ਦੂਜਾ ਉਹ ਗੱਲ ਏਦਾਂ ਨਾ ਕਰਿਆ ਕਰੋ। ਜੇ ਪੰਜਾਬੀ ਰੇਡੀਓ USA ਉਸ ਟਾਈਮ ਕਿਸਾਨ ਮੋਰਚੇ ਦੇ ਉਲਟ ਕੋਈ ਸ਼ਬਦ ਨਹੀਂ ਬੋਲਿਆ, ਆਪਾਂ ਪੂਰਾ ਸਾਥ ਦਿੱਤਾ ਨਾ। ਮੈਂ ਪਹਿਲੇ ਬੇਨਤੀ ਕੀਤੀ ਸੀ ਵੀ ਇਸ ਟਾਈਮ ਵੀ ਜੇ ਘੱਟੋ ਘੱਟ ਭਾਈ ਅਮਰਤਪਾਲ ਸਿੰਘ ਜਾਂ ਹੋਰ ਸਿੱਖਾਂ ਨਾਲ ਜਿਹੜਾ ਧੱਕਾ ਹੋ ਰਿਹਾ, ਜੇ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਚੁੱਪ ਰਹੋ, ਜਿੱਦਾਂ ਅਸੀਂ ਵੀ ਚੁੱਪ ਰਹੇ ਸੀ। ਦੇਖੋ ਇਹ ਕਹਿੰਦੇ ਵੀ ਸਾਬਤ ਨਹੀਂ ਕਰ ਸਕਦੇ, ਇਹਨੂੰ ਕਿਹੜਾ ਸਾਬਤ ਕਰਤਾ ਜੀ? ਕਿਹੜੀ ਇਸ ਚੀਜ਼ ਦੇ ਵਿੱਚ ਕੀ ਸਾਬਤ? ਕਿਸਾਨ ਮੋਰਚੇ ਤੇ 30,000 ਬੰਦਾ ਸੈਨ ਫਰਾਂਸਿਸਕੋ ਇਕੱਠਾ ਹੋਇਆ। ਸੈਨ ਫਰਾਂਸਿਸਕੋ ਆਪਾਂ ਉਹ ਪੂਰਾ ਕਵਰ ਕੀਤਾ। ਸੈਨ ਫਰਾਂਸਿਸਕੋ ਦੀ ਪੁਲਿਸ ਨੇ ਕਿਹਾ ਵੀ ਸੈਨ ਫਰਾਂਸਿਸਕੋ ਦੀ ਹਿਸਟਰੀ 'ਚ ਇੰਨੀ ਵੱਡੀ ਗਿਣਤੀ 'ਚ ਨਹੀਂ ਕੋਈ ਪ੍ਰੋਟੈਸਟ ਹੋਇਆ। ਉਹ ਸਾਰੇ ਉਸੇ ਕਰਕੇ ਗਏ ਸੀ ਉੱਥੇ, ਠੀਕ ਹੈ ਕਿ ਨਹੀਂ? ਸੋ ਇਹ ਬਹੁਤ ਮਾੜੀ ਗੱਲ ਹੈਗੀ ਆ, ਇਹ ਏਦਾਂ ਨਹੀਂ ਸੋਚਣਾ ਚਾਹੀਦਾ। ਇਹ ਫਿਰ ਉਹੀ ਗੱਲ, ਹੁਣ ਉਹ ਸ਼ਬਦ ਆਪਾਂ ਵਰਤਣੇ ਨਹੀਂ ਚਾਹੁੰਦੇ ਰੇਡੀਓ ਦੇ ਉੱਤੇ, ਇਹ ਸਹੀ ਨਹੀਂ ਗੱਲ ਹੈਗੀ। ਨਾ ਸ਼ੁਕਰੇ ਬਣ ਜਾਂਦੇ ਆ ਨਾ ਜੀ। ਲੋਕ। ਬਿਲਕੁਲ ਇਹ ਬੜੀ ਅਫਸੋਸ ਵਾਲੀ ਗੱਲ ਆ, ਦਿਮਾਗ ਤੇ ਪੜਦਾ ਜਿਹੜਾ ਉਹ ਜਦੋਂ ਪਿਆ ਹੋਵੇ। ਕਿਸਾਨ ਮੋਰਚੇ ਦਾ ਗੁੱਸਾ ਉਹਨਾਂ ਨੂੰ ਹਜੇ ਤੱਕ ਬੀਜੇਪੀ ਸਰਕਾਰ ਨੂੰ ਕਿ ਸਿੱਖਾਂ ਨੇ ਤਾਂ ਥੱਲੇ ਲਾਇਆ,
ਹਨਾ ਬਾਕੀ ਠੀਕ ਥਾਂ ਹੈ ਤੇ ਕਿ ਨਹੀਂ ਨਹੀਂ? ਮਿਲਿਆ। ਸੋ ਜੇ ਹੁਣ ਮਾਫੀ ਵੀ ਮੰਗੀ ਸੀ ਮੋਦੀ ਨੇ, ਇਹ ਕਿਹਾ ਸੀ ਤਾਂ ਹੁਣ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਮੰਗੀ ਸੀ। ਸੋ ਇਹ ਨਾ ਸੋਚੋ ਵੀ ਜਿਹੜਾ ਕਿਸਾਨ ਮੋਰਚਾ ਸੀ ਪਤਾ ਨਹੀਂ ਅਸਮਾਨੋਂ ਡਿੱਗਿਆ ਸੀ, ਉਹ ਵੀ ਸਿੱਖਾਂ ਦਾ ਹੀ ਮੋਰਚਾ ਸੀ। ਸਾਰੇ ਭੈਣ ਭਰਾ ਠੀਕ ਆ, ਵਿਚਾਰਧਾਰਾ ਡਿਫਰੈਂਟ ਹੋ ਸਕਦੀ ਆ, ਉਹ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ, ਚਾਹੇ ਕੋਈ ਕਾਮਰੇਡ ਆ, ਅਕਾਲੀ ਆ, ਚਾਹੇ ਕੋਈ ਕਾਂਗਰਸੀ ਆ, ਹੈ ਸਾਰੇ ਆਪਣੇ ਭੈਣ ਭਰਾ ਹੀ ਆ। ਪਰ ਪਛਾਣੋ ਉਹਨਾਂ ਨੂੰ ਜਿਹੜਾ ਇਸ ਟਾਈਮ ਤੁਹਾਡੇ ਉਲਟ ਬੋਲ ਰਿਹਾ ਹੈਗਾ, ਉਹਨਾਂ ਨੂੰ ਪਛਾਣ ਕੇ ਰੱਖੋ। ਜੀ ਜੀ ਬਿਲਕੁਲ। ਤੇ ਇਹ ਸਨ ਜਿਹੜੀ ਆਪਣੀਆਂ ਅਖੀਰ ਦੇ ਵਿੱਚ ਦੇਖੋ ਕਿਦਾਂ ਦੀ ਬੇਤੁਕੀ ਜੀ ਜਿਹੜੀ ਉਹ ਗੱਲ ਕਰਕੇ ਗਏ ਆ ਵੀ ਉਹਦੇ ਨਾਲ ਜਿਹੜਾ ਇਸ ਨੂੰ ਨਾ ਜੋੜੋ। ਪੰਜਾਬ ਦੇ ਹੱਕਾਂ ਦੀ ਗੱਲ ਸੀ, ਉਹਦੇ ਚ ਵੀ ਪੰਜਾਬ ਦੀ ਜ਼ਮੀਨ ਦੀ ਗੱਲ ਸੀ, ਰੋਜੀ ਰੋਟੀ ਦੀ ਜਿਹੜੀ ਉਹ ਗੱਲ ਸੀ, ਤੇ ਕਹਿੰਦੇ ਜੀ ਇਹ ਟੋਟਲੀ ਜਿਹੜਾ ਜੀ ਉਹ ਤੁਸੀਂ ਦੇਖੋ ਵੀ ਜਿੰਨਾ ਕਿਸਾਨ ਮੋਰਚੇ ਵੇਲੇ ਬੈਰੀਕੇਡ ਤੋੜ ਕੇ ਬ੍ਰਿਜ ਦੇ ਉੱਤਰੋਂ ਕਿੰਨੀ ਭੰਨ ਤੋੜ ਕੀਤੀ ਸੀ, ਗਏ ਸੀ। ਆ ਭਾਈ ਅਮਰਤਪਾਲ ਸਿੰਘ ਜਾਂ ਉਹਦੇ ਸਾਥੀ ਨੇ ਤੇ ਕਿਤੇ ਕੋਈ ਕੀਤੀ ਨਹੀਂ ਹੈ। ਆਹੋ ਠੀਕ ਆ, ਜੇ ਕਿਤੇ ਉਹ ਕਹੀ ਵੀ ਜਾਂਦੇ ਜੀ ਚੇਅਰਾਂ 10-20 ਤੋੜ ਦਿੱਤੀਆਂ ਤਾਂ ਉਹ ਤਾਂ ਮਰਜ਼ਾਦਾ ਦੀ ਗੱਲ ਸੀ। ਠੀਕ ਹੈ ਕਿ ਨਹੀਂ, ਕਿੱਡਾ ਕੁ ਵੱਡਾ ਇਸ਼ੂ ਆ। ਸੋ ਇਸ ਕਰਕੇ ਇਹ ਇਦਾਂ ਨਾ ਕਰਿਆ ਕਰੋ ਜੀ, ਉਹ ਅਲੱਗ ਆ ਤਾਂ ਇਹ ਅਲੱਗ ਹੈਗਾ ਆ। ਸੋ ਬਿਲਕੁਲ ਜੇ ਆਪਣਾ ਕੋਈ ਵੀ ਭੈਣ ਭਰਾ ਅੰਦਰ ਹੁੰਦਾ ਆ, ਜੇਲ੍ਹ ਚ ਹੁੰਦਾ ਆ, ਠੀਕ ਆ, ਤੁਸੀਂ ਜੇ ਉਹਦੇ ਹੱਕ ਚ ਨਹੀਂ, ਉਹਦੇ ਅਗੇਂਸਟ ਵੀ ਨਾ ਬੋਲੋ। ਠੀਕ ਹੈ, ਉਹ ਇਹਨਾਂ ਦਾ ਇਹ ਮਤਲਬ ਸੀਗਾ ਕਹਿਣ ਦਾ ਲੱਗਦਾ ਵੀ ਹਾਂ ਇਹਨੂੰ ਫੜ ਲਿਆ ਤਾਂ ਕੋਈ ਗੱਲ ਨਹੀਂ, ਇਹ ਕਰ ਦੋ ਤਾਂ ਕੋਈ ਗੱਲ ਨਹੀਂ, ਉਹਨਾਂ ਨੂੰ ਪ੍ਰੂਵ ਨਹੀਂ ਕਰ ਸਕੇ ਤੇ ਇਹਨੂੰ ਹੀ ਤੇਰੇ ਕਿਹੜਾ ਪ੍ਰੂਵ ਕਰਤਾ। ਨਹੀਂ, ਜੇ ਉਸ ਟਾਈਮ ਦੇ ਉੱਤੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਸਿੱਖ ਆ ਉਹ ਨਹੀਂ ਨਾ ਇਕੱਠੇ ਹੁੰਦੇ, 35,000 ਸੈਨ ਫਰਾਂਸਿਸਕੋ ਹੋਇਆ, ਦੁਨੀਆ ਭਰ ਸਾਰੇ ਹੋਏ। ਸੋ ਹੁਣ ਕਾਹਦੇ ਨਹੀਂ ਤੁਹਾਡਾ ਫਰਜ਼ ਬਣਦਾ, ਠੀਕ ਹੈ ਕਿ ਨਹੀਂ? ਤੁਹਾਡੇ ਨਾਲੇ ਜਿਹੜੇ ਸਾਰੇ ਤਾਂ ਜਿਹੜੇ ਹੁਣ ਕਿਸਾਨ ਮੋਰਚੇ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਪਹੁੰਚ ਰਹੇ ਹੈਗੇ ਆ, ਠੀਕ ਹੈ, ਘੱਟੋ ਘੱਟ ਉਹਨਾਂ ਨਾਲ ਸੋਚ ਲਿਆ ਕਰੋ। ਸੋ ਇਹ ਆ ਵੀ ਹਿਊਮਨ ਰਾਈਟ ਦਾ ਇਸ਼ੂ ਇਹਨਾਂ ਦੇ ਲਈ ਆ ਵੀ ਜੇ ਤੁਹਾਡੇ ਨਾਲ ਤਾਂ ਠੀਕ ਆ, ਜੇ ਕਿਸੇ ਹੋਰ ਦੇ ਨਾਲ ਉਧਰ ਫਿਰ ਇਹਨਾਂ ਨੂੰ ਜਿਹੜਾ ਉਹ ਫਰਕ ਨਹੀਂ ਜਿਹੜਾ ਉਹ ਪੈਂਦਾ ਹੈਗਾ। ਸੋ ਇਦਾਂ ਦੀ ਵੀ ਕਈ ਨਕਮੀ ਸੋਚ ਜਿਹੜੀ ਉਹ ਰੱਖ ਲੈਂਦੇ। ਕੋਈ ਨਹੀਂ, ਵਿਰੋਧੀ ਵਿਚਾਰ ਹੋਣੇ ਠੀਕ ਆ, ਪਰ ਇਹ ਨਹੀਂ ਵੀ ਤੁਸੀਂ ਬਿਲਕੁਲ ਹੀ ਜਿਹੜਾ ਆ ਜਿਹੜੇ ਬੰਦਾ ਅੰਦਰ ਆ ਤੇ ਉਹਦੇ ਅਗੇਂਸਟ ਬੋਲੋ ਤੇ ਨਹੀਂ ਜੀ ਉਹ ਡਿਫਰੈਂਟ ਸੀ, ਇਦਾਂ ਨਹੀਂ ਹੈ ਜੀ ਜੀ। ਤੇ ਹੁਣ ਲੈਣੇ ਆ ਜੀ ਇਜਾਜ਼ਤ, ਤੇ ਕੱਲ ਨੂੰ ਜਿਹੜੇ ਆ ਉਹ ਲੋਕ ਪਹੁੰਚ ਰਹੇ ਨੇ, ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਪਹੁੰਚ ਰਹੀਆਂ ਨੇ। ਸੋ ਹੁਮਾ ਕੇ ਜਿਹੜਾ ਉਹ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਪਹੁੰਚੋ ਤੇ ਡੈਮੋਕ੍ਰੇਸੀ ਦਾ ਕਹਿ ਸਕਦੇ ਆ ਵੀ ਇੱਕ ਮਖੌਟਾ ਪਾ ਕੇ ਜਿਹੜਾ ਉੱਥੇ ਜਿਹੜਾ ਉਹ ਕੰਮ ਚੱਲ ਰਿਹਾ, ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਉਹ ਚੱਕੀ ਜਾਂਦੇ ਆ, ਇਦਾਂ ਉਹ ਕਰ ਰਹੇ ਆ। ਸੋ ਇਹ ਜ਼ਰੂਰ ਜਿਹੜਾ ਆ ਇਸ ਦੇ ਵਿੱਚ ਹਾਂ ਦੀ ਆਵਾਜ਼ ਜਿਹੜੀ ਉਹ ਤੁਸੀਂ ਜ਼ਰੂਰ ਆਪਣੀ ਜਿਹੜੀ ਇਸ ਦੇ ਵਿੱਚ ਲਵਾਓ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।